ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਅੱਜ 17 ਜਨਵਰੀ 2024 5 ਮਾਘ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸ਼ਨ ਕੇਬਲ, ਵੈਲਫਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ। ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ ਇੱਕ ਗੁਪਤ ਪਰਿਵਾਰ ਵੱਲੋਂ। ਸੋ ਉਹਨਾਂ ਨੇ ਆਪਣਾ ਨਾਮ ਜਿਹੜਾ ਨਾਂ ਲੈਣ ਦੀ ਸਾਨੂੰ ਤਾਕੀਦ ਕੀਤੀ ਹੈ। ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮਿਡਲ ਈਸਟ ਦਾ ਇਜ਼ਰਾਈਲ ਹਮਾਸ ਟਕਰਾਅ ਜਿਹੜਾ ਹੈਗਾ ਹੈ ਸਾਊਥ ਏਸ਼ੀਆ ਵਿੱਚ ਇੱਕ ਵੱਖਰੇ ਰੂਪ ਵਿੱਚ ਸਾਹਮਣੇ ਆਇਆ ਹੈ ਜਦੋਂ ਕਿ ਈਰਾਨ ਨੇ ਪਾਕਿਸਤਾਨ ਦੇ ਅੰਦਰ ਸਥਿਤ ਬਲੋਚਿਸਤਾਨ ਵਿੱਚ ਡਰੋਨ ਅਤੇ ਮਿਜ਼ਾਈਲ ਨਾਲ ਜਿਹੜਾ ਹਮਲਾ ਕੀਤਾ ਸੋ ਜਿਸ ਵਿੱਚ 2 ਬੱਚਿਆਂ ਦੇ ਮਾਰੇ ਜਾਣ ਅਤੇ 3 ਦੇ ਜ਼ਖਮੀ ਹੋਣ ਦੀ ਖਬਰ ਹੈ। ਸੋ ਇਹ ਬੜੀ ਹੀ ਸੈਡ ਨਿਊਜ਼ ਹੈ। ਸੋ ਈਰਾਨ ਅਨੁਸਾਰ ਉਸ ਨੇ ਇੱਕ ਦਹਿਸ਼ਤਗਰਦ ਬਲੋਚ ਗਰੁੱਪ ਨੂੰ ਨਿਸ਼ਾਨਾ ਬਣਾਇਆ ਜਿਹੜਾ ਈਰਾਨ ਵਿੱਚ ਦਹਿਸ਼ਤਗਰਦੀ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਹੈ। ਸੋ ਪਾਕਿਸਤਾਨ ਨੇ ਈਰਾਨ ਦੇ ਹਮਲੇ ਤੇ ਪ੍ਰੋਟੈਸਟ ਵਜੋਂ ਈਰਾਨ ਦੇ ਅੰਬੈਸਡਰ ਨੂੰ ਪਾਕਿਸਤਾਨ ਚੋਂ ਬਾਹਰ ਕੱਢ ਦਿੱਤਾ ਅਤੇ ਆਪਣੇ ਅੰਬੈਸਡਰ ਨੂੰ ਈਰਾਨ ਚੋਂ ਵਾਪਸ ਬੁਲਾ ਲਿਆ ਔਰ ਭਾਰਤ ਨੇ ਇਸ ਮੁੱਦੇ ਤੇ ਈਰਾਨ ਦੀ ਜਿਹੜੀ ਹਮਾਇਤ ਕੀਤੀ ਹੈ ਔਰ ਜਦੋਂ ਕਿ ਚੀਨ ਨੇ ਈਰਾਨ ਤੇ ਪਾਕਿਸਤਾਨ ਨੂੰ ਸਮਝਦਾਰੀ ਤੋਂ ਕੰਮ ਲੈਣ ਦਾ ਇਸ਼ਾਰਾ ਜਾਂ ਮਸ਼ਵਰਾ ਦਿੱਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਇੱਕ ਬੜੇ ਹੀ ਡੈਡੀਕੇਟਿਡ ਡਿਵਾਊਟ ਔਰ ਨਿਸ਼ਕਾਮ ਗੁਰਸਿੱਖ ਜੋੜੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ ਕੱਲ ਦੇ ਪ੍ਰੋਗਰਾਮ 'ਚ ਮੈਂ ਪਾਸਿੰਗ ਰੈਫਰੈਂਸ 'ਚ ਮਿਰੈਕਲ ਦੀ ਗੱਲ ਕੀਤੀ ਸੀ ਜਾਂ ਕ੍ਰਿਸ਼ਮੇ ਦੀ ਗੱਲ ਕੀਤੀ ਸੀ ਔਰ ਬਹੁਤ ਵਾਰ ਇਹ ਹੁੰਦਾ ਹੈ ਕਿ ਜਿੱਥੋਂ ਤੁਹਾਨੂੰ ਤਵੱਕੋ ਹੁੰਦੀ ਹੈ ਜਾਂ ਉਮੀਦ ਹੁੰਦੀ ਹੈ ਬਹੁਤ ਵਾਰ ਉੱਥੋਂ ਨਿਰਾਸ਼ਤਾ ਪੱਲੇ ਪੈਂਦੀ ਤੇ ਕੁਝ ਹਾਲਾਤਾਂ 'ਚ ਜਦੋਂ ਤੁਸੀਂ ਨਿਰਾਸ਼ਤਾ ਦੇ ਆਲਮ 'ਚੋਂ ਗੁਜ਼ਰ ਰਹੇ ਹੁੰਦੇ ਹੋ ਰੱਬ ਆਪਣੀ ਰਹਿਮਤ ਦੇ ਨਾਲ ਕੁਛ ਨਾ ਕੁਛ ਤੁਹਾਨੂੰ ਇਸ ਕਿਸਮ ਦਾ ਜਿਹੜਾ ਉਹ ਤਜਰਬਾ ਦਿੰਦਾ ਹੈ ਜਾਂ ਇਸ ਕਿਸਮ ਦੀ ਉਦਾਹਰਣ ਦਿੰਦਾ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਨਹੀਂ ਜੋ ਕੰਮ ਅਸੀਂ ਕਰ ਰਹੇ ਹਾਂ ਇਹ ਠੀਕ ਹੈ ਤੇ ਇਹ ਜਾਰੀ ਰਹਿਣਾ ਚਾਹੀਦਾ। ਔਰ ਜਿਸ ਗੁਰਸਿੱਖ ਕਪਲ ਦਾ ਅਸੀਂ ਨਾਮ ਵੀ ਨਹੀਂ ਲੈ ਸਕਦੇ ਉਹਨਾਂ ਦੀ ਪਛਾਣ ਵੀ ਜਿਹੜੀ ਹੈ ਉਹ ਡਿਸਕਸ ਨਹੀਂ ਕਰ ਸਕਦੇ ਉਹ ਨੇ ਜਿਨ੍ਹਾਂ ਨੇ ਜਿਹੜੇ ਲਗਾਤਾਰਤਾ ਨਾਲ TV84 ਦੇ ਸੱਚੋ ਸੱਚ ਪ੍ਰੋਗਰਾਮ ਨਾਲ ਜੁੜੇ ਹੋਏ ਨੇ ਔਰ ਕਈ 100 ਮੀਲ ਦੂਰ ਇੱਥੋਂ ਉਹ ਰਹਿੰਦੇ ਨੇ ਔਰ ਉਹਨਾਂ ਨੇ ਜਦੋਂ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਇਹ ਐਡ ਦੇਖੀ ਕਿ ਫੰਡ ਰੇਜ਼ਿੰਗ ਡਿਨਰ ਜਿਹੜਾ ਫੰਡ ਰੇਜ਼ਿੰਗ ਸਮਾਗਮ ਗੁਰਦੁਆਰਾ ਸਾਹਿਬ 'ਚ ਹੈ ਤੇ ਉਹਨਾਂ ਨੇ ਜਿਹੜੇ ਕੰਟੈਕਟ ਨੰਬਰ ਸੀ ਉਹਨਾਂ ਦੇ ਨਾਲ ਰਾਬਤਾ ਕੀਤਾ ਜਿਹੜੇ ਥੱਲੇ ਸੀ ਕਿ ਹੋਰ ਜਾਣਕਾਰੀ ਲਈ ਕਰੋ। ਉਹ 7-8 ਘੰਟੇ ਡਰਾਈਵ ਕਰਕੇ ਆਲ ਦਾ ਵੇ ਪ੍ਰੀਵੀਅਸ ਨਾਈਟ ਸੈਟਰਡੇ ਦੀ ਆਏ
ਮੁਲਾਕਾਤ ਵਕਤੀ ਜਿਹੀ ਹੋਈ ਕਿਉਂਕਿ ਉਹ ਵਾਪਸ ਜਾਣ ਲਈ ਜਿਹੜੇ ਨੇ ਉਹ ਵਾਪਸ ਜਾਣਾ ਚਾਹੁੰਦੇ ਸਨ ਔਰ ਉਹਨਾਂ ਨੇ ਆਪਣਾ ਦਸਵੰਧ ਜਿਹੜਾ ਹੈ ਉਹ ਹਾਜ਼ਰ ਕਰਕੇ ਕਿਹਾ ਕਿ ਜੀ ਇਹ ਸਾਡੇ ਵੱਲੋਂ ਤਿਲ ਫੁੱਲ ਭੇਟ ਹੈ ਔਰ ਜਦੋਂ ਵੀ ਲੋੜ ਹੋਏ ਅਸੀਂ ਹਾਜ਼ਰ ਹੈ ਔਰ ਇਹ ਉਹਨਾਂ ਨੇ ਇਨਸਿਸਟ ਕੀਤਾ ਕਿ ਵੀ ਉਹਨਾਂ ਦਾ ਜਿਹੜਾ ਕੋਈ ਨਾਂ ਵੀ ਨਾ ਲਿਆ ਜਾਏ ਜਾਂ ਕੋਈ ਉਹ ਤਾਂ ਇਹ ਵੀ ਨਹੀਂ ਚਾਹਣਗੇ ਜਿਵੇਂ ਮੈਂ ਜਿੰਨਾ ਪਰ ਮੈਨੂੰ ਬੇਸ਼ੱਕ ਜਦੋਂ ਅਸੀਂ ਸੰਗਤ ਦੇ ਵਿੱਚ ਵਿਚਰਦੇ ਹਾਂ ਬਹੁਤ ਸਾਰਾ ਪਿਆਰ ਮਿਲਦਾ ਹੈ ਬਹੁਤ ਸਾਰਾ ਹੌਸਲਾ ਮਿਲਦਾ ਹੈ ਈਵਨ ਸਾਡੇ ਸੰਡੇ ਦਾ ਪ੍ਰੋਗਰਾਮ ਜਿਹੜਾ ਟੈਲੀਕਾਸਟ ਵੀ ਹੋਇਆ ਉਸ ਦੇ ਉੱਤੇ ਵੀ ਬਹੁਤ ਸਾਰੇ ਮੈਸੇजेस ਵੀ ਆਏ ਬਹੁਤ ਸਾਰਿਆਂ ਦੀਆਂ ਕਾਲਾਂ ਵੀ ਆਈਆਂ ਪਸੰਦ ਕੀਤਾ ਗਿਆ ਪਰ ਇਹ ਆਲਮੋਸਟ ਜਿਹੜਾ ਉਹਨਾਂ ਦੇ ਉਸ ਐਡਮਿਰੇਸ਼ਨ ਗਰੁੱਪ ਚੋਂ ਹੀ ਹੁੰਦਾ ਹੈ ਜਿਹੜੇ ਲਗਾਤਾਰਤਾ ਦੇ ਨਾਲ ਜੁੜੇ ਵੀ ਹੁੰਦੇ ਨੇ ਇਸ ਤਰ੍ਹਾਂ ਕਿਸੇ ਦਾ ਅਨਨੋਨ ਆ ਕੇ ਮਿਲਣਾ ਪਿਆਰ ਦਾ ਪ੍ਰਗਟਾਵਾ ਕਰਨਾ ਔਰ ਫਿਰ ਜਿੰਨੀ ਦੇਰ ਦਾ ਵੀ ਘੰਟੇ ਡੇਢ ਘੰਟੇ ਦੀ ਵਿਚਾਰ ਉਹਨਾਂ ਦੇ ਨਾਲ ਹੋਈ ਔਰ ਦੋਵੇਂ ਹੀ ਜੀ ਜਿਹੜੇ ਕਿ ਬੜੇ ਡੈਡੀਕੇਟਿਡ ਪੰਥਕ ਵਿਚਾਰਾਂ ਵਾਲੇ ਸਨ ਔਰ ਉਹਨਾਂ ਦੀ ਹਰ ਗੱਲ ਚੋਂ ਪੰਥਕ ਪਿਆਰ ਜਿਹੜਾ ਹੈ ਉਹ ਬਿਲਕੁਲ ਜਿਵੇਂ ਤੁਸੀਂ ਉਮੜਦਾ ਦੇਖਦੇ ਹੋ ਉਹਨਾਂ ਦੀਆਂ ਅੱਖਾਂ ਦੇ ਵਿੱਚ ਵੀ ਅਥਰੂ ਜਦੋਂ ਪੰਥ ਦੀ ਪੀੜ ਕੌਮੀ ਘਰ ਖਾਲਿਸਤਾਨ ਦੀ ਗੱਲ ਔਰ ਭਾਈ ਅੰਮ੍ਰਿਤਪਾਲ ਸਿੰਘ ਔਰ ਦੂਸਰੇ ਸਿੰਘਾਂ ਦੀਆਂ ਜਿਹੜੀਆਂ ਕੁਰਬਾਨੀਆਂ ਨੇ ਉਸ ਦੀ ਗੱਲ ਸੋ ਇਹ ਜਿਹੜਾ ਇਨਾ ਟਚਿੰਗ ਜੈਸਚਰ ਸੀ ਕਿਉਂਕਿ ਪ੍ਰੀਵੀਅਸ ਨਾਈਟ ਹੀ ਸੀ ਪ੍ਰੋਗਰਾਮ ਤੋਂ ਕਿ ਇਸ ਨੇ ਸਾਡੀਆਂ ਸਪਿਰਿਟਸ ਨੂੰ ਅਪਲਿਫਟ ਕੀਤਾ ਭਾਈ ਨਰਿੰਦਰ ਸਿੰਘ ਔਰ ਇਹ ਵੀ ਪੂਰੇ ਉਹ ਕਹਿੰਦੇ ਕਿ ਦੇਖੋ ਗੁਰੂ ਦੀ ਮਹਾਰਾਜ ਦੀ ਕਿਵੇਂ ਕਿਰਪਾ ਹੁੰਦੀ ਹੈ ਕਿ ਭਾਈ ਕਿਸ ਕਦਰ ਔਰ ਉਹਦੇ 'ਚ ਹੀ ਅਸੀਂ ਬਹੁਤ ਵਾਰ ਫਿਰ ਇਹ ਹੁੰਦਾ ਹੈ ਕਿ ਵੀ ਜਿਹੜੀ ਗੱਲ ਉਹਨਾਂ ਨੇ ਵੀ ਸਾਨੂੰ ਕਹੀ ਵੀ ਤੁਸੀਂ ਕਦੇ ਇਹ ਨਹੀਂ ਕਹਿਣਾ ਹੈ ਕਿ ਵੀ ਅਸੀਂ ਟੀਵੀ 84 ਨੂੰ ਅੱਗੇ ਨਹੀਂ ਤੋਰ ਸਕਦੇ ਵੀ ਅਸੀਂ ਹਾਜ਼ਰ ਹੈ ਹਮੇਸ਼ਾ ਸੋ ਇਹ ਬਹੁਤ ਵਾਰ ਮੈਂ ਸਮਝਦਾ ਵੀ ਇਹੀ ਜਿਹਨੂੰ ਅਸੀਂ ਇੱਕ ਮਿਸਟਿਕ ਜਾਂ ਇੱਕ ਕ੍ਰਿਸ਼ਮਾਈ ਜਿਹੜੀ ਹੈ ਪ੍ਰੈਜ਼ੈਂਸ ਕਹਿੰਦੇ ਆ ਕਿ ਇਹ ਤੁਹਾਨੂੰ ਉਹ ਹੌਸਲਾ ਦੇਣ ਔਰ ਇਹ ਤਾਂ ਇੱਕ ਵਾਕਿਆ ਹੈ ਆਮ ਜ਼ਿੰਦਗੀ ਦੇ ਵਿੱਚ ਵੀ ਬਹੁਤ ਵਾਰ ਸਾਡੇ ਵੀਰਾਂ ਭੈਣਾਂ ਨੇ ਇਹ ਦੇਖਿਆ ਹੋਏਗਾ ਕਿ ਭਾਈ ਜਦੋਂ ਤੁਹਾਨੂੰ ਇਹ ਲੱਗਣ ਲੱਗ ਜਾਂਦਾ ਹੈ ਕਿ ਵੀ ਬਸ ਹੁਣ ਥੱਕ ਗਏ ਹੈ ਜਾਂ ਹਾਰ ਗਏ ਹੈ ਉਦੋਂ ਹੀ ਕੁਛ ਐਸਾ ਵਾਪਰਦਾ ਹੈ ਕਿ ਤੁਹਾਨੂੰ ਇਹ ਅੰਦਰੋਂ ਯਾਦ ਦਹਾਨੀ ਹੁੰਦੀ ਹੈ ਕਿ ਨਹੀਂ ਇਹ ਕਦਮ ਰੁਕਣੇ ਨਹੀਂ ਚਾਹੀਦੇ ਇਹ ਮੰਜ਼ਿਲੇ ਮਕਸੂਦ ਵੱਲ ਜਾਣੇ ਚਾਹੀਦੇ ਨੇ ਸੋ ਅਸੀਂ ਸਤਿਗੁਰੂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਹਮੇਸ਼ਾ ਹੀ ਗੁਰੂ ਦਾ ਤਾਂ ਸਵਾਸ ਜਿਹੜਾ ਅਸੀਂ ਰਿਣੀ ਹੈ ਲੇਕਿਨ ਗੁਰੂ ਨੇ ਇਹੋ ਜਿਹੇ ਪਿਆਰੇ ਜਿਹੜੇ ਨੇ ਉਹ ਪੈਦਾ ਕੀਤੇ ਨੇ ਉਹਨਾਂ ਦੇ ਅੰਦਰ ਉਹ ਪੰਥਕ ਜ਼ੁੰਬਸ਼ ਪੰਥਕ ਪਿਆਰ ਰੱਖਿਆ ਹੈ ਔਰ ਬੀਬੀ ਜੀ ਨੇ ਇੱਕ ਮੌਕੇ ਤੇ ਕਿਹਾ ਕਿ ਮੈਂ ਆਪਣੇ ਜਾਣੂ ਜਿਹੜੇ ਪਰਿਵਾਰ ਲਗਾਤਾਰ ਜਿਨ੍ਹਾਂ ਨਾਲੋਂ ਸੰਪਰਕ 'ਚ ਹੁੰਦੇ ਨੇ ਕਿ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਵਾਲਾ ਵਾਕਿਆ ਹੋਇਆ ਔਰ ਉਸ ਤੋਂ ਬਾਅਦ ਇੱਕ ਮਾਹੌਲ ਸੀ ਤੇ ਮੈਂ ਉਹਨਾਂ ਨੂੰ ਕਿਹਾ ਵੀ ਜਾਓ ਅਨੰਦਪੁਰ ਸਾਹਿਬ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਅਰਦਾਸ ਕਰੋ ਕਿ ਮਹਾਰਾਜ ਤੁਸੀਂ ਤਾਂ ਉਹਨਾਂ ਮਾਸੂਮ ਜਿਹੜੇ ਲੋਕ ਜਿਹੜੇ ਫਰਿਆਦੀ ਹੋ ਕੇ ਆਏ ਸੀ ਕਸ਼ਮੀਰੀ ਪੰਡਤ ਉਹਨਾਂ ਦੀ ਬਾਹ ਫੜੀ ਸੀ ਉਹਨਾਂ ਨੂੰ ਤੁਸੀਂ ਜਿਹੜਾ ਉਹ ਕੱਢਿਆ ਸੀ ਤੇ ਤੁਸੀਂ ਬੋੜੀ ਕਰੋ ਆਪਣੇ ਪੰਥ ਦੀ ਬਾਹ ਫੜੋ ਸੋ ਇਹ ਜਿਹੜੇ ਜਿਸ ਪੱਧਰ ਦੇ ਉੱਤੇ ਇਹ ਡਾਇਲੌਗ ਹੁੰਦਾ ਹੈ ਰੂਹ ਦਾ ਆਪਣੇ ਪਿਆਰੇ ਨਾਲ ਆਪਣੇ ਗੁਰੂ ਨਾਲ ਅਕਾਲ ਪੁਰਖ ਨਾਲ ਇੱਥੇ ਫਿਰ ਕੋਈ ਸ਼ਬਦ ਨਹੀਂ ਹੁੰਦੇ ਔਰ ਅਸੀਂ ਇਹ ਸਮਝਦੇ ਹਾਂ ਵੀ ਸਾਡੇ ਲਈ ਜਿੱਥੇ ਹੋਰ ਬਹੁਤ ਸਾਰਿਆਂ ਦਾ ਸਹਿਯੋਗ ਜਾਂ ਹਮਦਰਦੀ ਜਾਂ ਸਪੋਰਟ ਉਹ ਮੋਰਲ ਬੂਸਟਿੰਗ ਸੀ ਇਹ ਵਾਕਿਆ ਬਹੁਤ ਡੂੰਘਾ ਜਿਹੜਾ ਹੈ ਮਨ ਦੇ ਉੱਤੇ ਉਕਰਿਆ ਔਰ ਮਹਾਰਾਜ ਪਰਿਵਾਰ ਨੂੰ ਚੜ੍ਹਦੀ ਕਲਾ ਦੇਣ ਇਵੇਂ ਹੀ ਜਿਹੜਾ ਉਹ ਪੰਥਕ ਸੇਵਾ ਦੇ ਵਿੱਚ ਤਤਪਰ ਰਹਿਣ ਅੱਜ ਸਾਡਾ ਲੀਡ ਸੈਗਮੈਂਟ ਆਲਮੋਸਟ ਅਸੀਂ ਇੰਟਰਨੈਸ਼ਨਲ ਪੋਲਿਟਿਕਸ ਵਾਲਾ ਹੀ ਚੁਣਿਆ ਔਰ ਚੁਣਿਆ ਵੀ ਇਸ ਲਈ ਕਿ ਇਸ ਦੀ ਅਹਿਮੀਅਤ ਹੈ ਹਾਲਾਂਕਿ ਕੱਲ ਵੀ ਅਸੀਂ ਇੱਕ ਸੈਗਮੈਂਟ ਸੀ ਜਿਹਦੇ 'ਚ ਅਸੀਂ ਇਹ ਕਿਹਾ ਸੀ ਕਿ ਜਿਹੜਾ ਮਿਡਲ ਈਸਟ ਕ੍ਰਾਈਸਿਸ ਹੈ ਜਿਹੜਾ 7 ਅਕਤੂਬਰ ਨੂੰ ਸ਼ੁਰੂ ਹੋਇਆ ਜਦੋਂ ਹਮਾਸ ਨੇ ਇਜ਼ਰਾਈਲ ਦੇ ਇੱਕ ਹਿੱਸੇ ਤੇ ਅਟੈਕ ਕੀਤਾ 1200-1300 ਇਜ਼ਰਾਈਲੀ ਜਿਹੜੇ ਨੇ ਮਾਰੇ ਗਏ 300 ਦੇ ਕਰੀਬ
ਉਹਨਾਂ ਨੂੰ ਬੰਦੀ ਬਣਾਇਆ, ਕਿਡਨੈਪ ਕੀਤਾ ਔਰ ਇਹ ਅਮਰੀਕਾ ਵੱਲੋਂ ਜਿਹੜਾ ਉਹਨਾਂ ਨੂੰ ਦਿੱਤਾ ਗਿਆ ਆਇਰਨ ਡੋਮ ਸੀ, ਇੰਨੀ ਤੇਜ਼ੀ ਨਾਲ ਰਾਕਟ ਬਰਸੇ ਕਿ ਉਹ ਆਇਰਨ ਡੋਮ ਵੀ ਜਾਂਦੀ ਲੱਗੀ ਔਰ ਉਦੋਂ ਦਾ ਇਹ ਸ਼ੁਰੂ ਹੋਇਆ ਕ੍ਰਾਈਸਿਸ, ਜਿਸ ਦੀ ਲਪੇਟ ਦੇ ਵਿੱਚ ਆਲਮੋਸਟ ਜਦੋਂ ਅਸੀਂ ਦੇਖਦੇ ਹਾਂ ਕਿ 30,000 ਦੇ ਕਰੀਬ ਬੇਗੁਨਾਹ ਫਲਸਤੀਨੀ ਮਾਰੇ ਜਾ ਚੁੱਕੇ ਨੇ, ਇਸ ਤੋਂ ਦੁੱਗਣੇ ਜ਼ਖਮੀ ਨੇ ਔਰ ਮਿਲੀਅਨ ਤੋਂ ਜ਼ਿਆਦਾ, ਹੁਣ ਤਾਂ 1.5 ਮਿਲੀਅਨ ਦੇ ਨੇੜੇ ਤੇੜੇ ਜਿਹੜੇ ਨੇ ਉਹ ਬੇਘਰੇ ਹੋ ਕੇ ਬਹੁਤ ਮੰਦ ਹਾਲਤ ਦੇ ਵਿੱਚ, ਜਿੱਥੇ ਨਾ ਫੂਡ ਹੈ ਨਾ ਮੈਡੀਕਲ ਸਪਲਾਈਜ਼ ਨੇ, ਉਸ ਦੇ ਵਿੱਚ ਨੇ। ਔਰ ਫਿਰ ਅਸੀਂ ਇਹ ਦੇਖਿਆ ਕਿ ਭਾਈ ਇਸ ਦਾ ਜਿਹੜਾ ਥੋੜਾ ਸਪਰੈਡ ਸੀ ਦੇ ਵਿੱਚ ਵੀ ਹੋਇਆ, ਮੈਡੀਟੇਰੀਨੀਅਨ ਦੇ ਵਿੱਚ ਵੀ ਸ਼ਿਪਸ ਦੇ ਉੱਤੇ ਹਮਲਿਆਂ ਦੀ ਗੱਲ ਆਈ। ਉਸ ਦੇ ਲਈ ਹੂਤੀ ਜਿਹੜੇ ਵਿਦਰੋਹੀ ਨੇ, ਰਿਬੈਲਸ ਨੇ, ਜਿਹੜੇ ਈਰਾਨ ਬੈਕਡ ਨੇ ਯਮਨ ਦੇ ਵਿੱਚ, ਉਹਨਾਂ ਦੇ ਉੱਤੇ ਅਮਰੀਕਾ UK ਨੇ ਜਿਹੜੀਆਂ ਨੇ ਮਿਸਾਈਲਾਂ ਬਰਸਾਈਆਂ ਉਹਦਾ, ਕਿਉਂਕਿ ਉਸ ਤੋਂ ਪਹਿਲਾਂ ਜਿਹੜੇ ਜਹਾਜ਼ ਅਗਵਾ ਵੀ ਹੋਏ ਜਿਹੜੇ ਨੇ, ਜਾਂ ਉਹਨਾਂ ਦੇ ਉੱਤੇ ਲੁੱਟਮਾਰ ਵੀ ਹੋਈ ਜਿਨ੍ਹਾਂ 'ਚ ਭਾਰਤੀ ਸ਼ਿਪ ਜਾਂ ਉਹਨਾਂ ਦੇ ਕਰੂ ਵੀ ਸ਼ਾਮਲ ਸੀ, ਸਮੁੰਦਰੀ ਜਹਾਜ਼। ਫਿਰ ਅਸੀਂ ਦੇਖਿਆ ਕਿ ਸਡਨਲੀ ਜਿਹੜਾ ਹੈ ਉਹ, ਉਸ ਤੋਂ ਪਹਿਲਾਂ ਇਜ਼ਰਾਈਲ ਨੇ ਲੈਬਨਾਨ ਦੇ ਵਿੱਚ ਹਮਾਸ ਦੇ ਪ੍ਰੋਮੀਨੈਂਟ ਜਿਹੜੇ ਆਗੂ ਸੀ, ਦੋ, ਇੱਕ ਪੋਲੀਟੀਕਲ ਔਰ ਇੱਕ ਮਿਲਟਰੀ ਵਿੰਗ ਦਾ, ਉਹਨਾਂ ਨੂੰ ਨਿਸ਼ਾਨੇ ਤੇ ਲਿਆ ਸੀ। ਔਰ ਇਹ ਸਾਰੇ ਦੇ ਚਲਦਿਆਂ ਜਿਹੜਾ ਇੱਕ ਪਾਰਟ, ਕਿਉਂਕਿ ਇਹ ਤਿੰਨੋਂ ਹੀ ਜਿਹੜੇ ਗਰੁੱਪ, ਬੇਸ਼ੱਕ ਉਹ ਗਜ਼ਾ ਦੇ ਵਿੱਚ ਐਕਟਿਵ ਹਮਾਸ ਹੈ, ਜਾਂ ਲੈਬਨਾਨ ਦੇ ਵਿੱਚ ਹਿਜ਼ਬੁੱਲਾ ਹੈ, ਤੇ ਜਾਂ ਯਮਨ ਦੇ ਵਿੱਚ ਹੂਤੀ ਰਿਬੈਲਸ ਨੇ, ਇਹ ਈਰਾਨ ਬੈਕਡ ਤਿੰਨੋਂ ਹੀ ਗਰੁੱਪ ਨੇ ਜੀ। ਔਰ ਇਸ ਨੂੰ ਈਰਾਨ ਦੀ ਪ੍ਰੋਕਸੀ ਵਾਰ ਹੀ ਕਿਹਾ ਜਾ। ਇੱਕ ਪਾਸੇ ਹਮਾਸ ਜਿਹੜਾ ਹੈ ਉਹ ਨਿਬੜ ਰਿਹਾ ਹੈ ਉਹਦੇ ਨਾਲ, ਇਜ਼ਰਾਈਲ ਦੇ ਨਾਲ, ਜਿਹੜੀ ਤਬਾਹੀ ਦਾ ਅਸੀਂ ਰੋਜ਼ਾਨਾ ਜ਼ਿਕਰ ਕਰਦੇ ਹਾਂ। ਹਿਜ਼ਬੁੱਲਾ ਜਿਹਨੇ ਪਹਿਲੀ ਸਟੇਜ ਤੇ ਤਾਂ ਹਮਾਸ ਦਾ ਸਾਥ ਨਹੀਂ ਸੀ ਦਿੱਤਾ, ਉਹਨਾਂ ਨੇ, ਯਾਨੀ ਕਿ ਉਹਨੂੰ ਸਪਰੈਡ ਆਊਟ ਨਹੀਂ ਸੀ ਕਰਨਾ ਚਾਹੁੰਦੇ। ਲੈਬਨਾਨ 'ਚ ਉਹਨਾਂ ਦਾ ਪੂਰਾ ਹੋਲਡ ਹੈ, ਪਰ ਇਜ਼ਰਾਈਲ ਨੇ ਉਹਨਾਂ ਦੀ ਟੈਰੀਟਰੀ 'ਚ ਵੀ ਬੰਬਾਰਡ ਕੀਤਾ। ਔਰ ਇਹ ਜਦੋਂ ਹੂਤੀ ਵੀ ਨਾਲ ਰਲ ਗਏ ਔਰ ਫਿਰ ਅਮਰੀਕਾ ਨੇ ਸਿੱਧੇ ਤੌਰ ਤੇ ਈਰਾਨ ਨੂੰ ਵਾਰਨ ਕੀਤਾ। ਅਸੀਂ ਜ਼ਿਕਰ ਕੀਤਾ ਸੀ ਕਿ ਐਸ ਜੈ ਸ਼ੰਕਰ ਭੱਜਿਆ ਈਰਾਨ ਗਿਆ, ਉਹ ਕੀ ਮਿਸ਼ਨ ਸੀ ਕੀ ਨਹੀਂ, ਉਹ ਵੀ ਸਾਹਮਣੇ ਨਹੀਂ ਆਇਆ। ਫਿਰ ਅਸੀਂ ਜਦੋਂ ਤੱਕ ਇਹ ਪਿਛਲੇ 2 ਦਿਨ ਪਹਿਲਾਂ ਦੇਖਦੇ ਹਾਂ, 15 ਜਨਵਰੀ ਤੱਕ ਪਹੁੰਚਦੇ ਹਾਂ ਕਿ ਈਰਾਨ ਵੱਲੋਂ ਸਾਈਮਲਟੇਨੀਅਸਲੀ 3 ਥਾਵਾਂ ਦੇ ਉੱਤੇ ਜਿਹੜੇ ਨੇ ਉਹ ਮਿਜ਼ਾਈਲ ਔਰ ਡਰੋਨ ਹਮਲੇ ਕੀਤੇ ਜਾਂਦੇ ਨੇ। ਉਹਦੇ 'ਚ ਈਵਨ ਇਰਾਕ ਦੇ ਨਾਰਦਰਨ ਕੁਰਦਿਸਤਾਨ ਦਾ ਏਰੀਆ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਇਹ ਇਜ਼ਰਾਈਲੀ ਮੋਸਾਦ ਦਾ ਸੈਂਟਰ ਸੀ, ਜਿਹਨੂੰ ਅਸੀਂ ਤਬਾਹ ਕੀਤਾ। ਇਹਦਾ ਮਤਲਬ ਹੈ ਕਿ ਇਰਾਕ ਦੀ ਸੋਵਰਨਿਟੀ ਵੀ ਵਾਇਓਲੇਟ ਹੋਈ। ਫਿਰ ਉਹਨਾਂ ਨੇ ਸੀਰੀਆ ਦੇ ਵਿੱਚ ਵੀ ਮਿਜ਼ਾਈਲ ਅਟੈਕ ਕੀਤਾ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਇੱਥੇ ਵੀ ਜਿਹੜੇ ਨੇ ਇਹ ਮੋਸਾਦ ਔਰ ਇਜ਼ਰਾਈਲੀ ਆਰਮੀ ਔਰ ਦੂਸਰੇ ਦਾ ਸੀ, ਕਿਉਂਕਿ ਉਹ ਆਲਰੇਡੀ ਕਨਫਲਿਕਟ ਜ਼ੋਨ ਹੈ, ਉਹਦੇ 'ਚ ਈਰਾਨ ਦੀਆਂ ਮਿਜ਼ਾਈਲਾਂ ਜਾਂ ਦੂਸਰੀਆਂ ਉਹਨਾਂ ਦਾ ਨਹੀਂ। ਲੇਕਿਨ ਜਿਹੜੀ ਬੜੀ ਸਟ੍ਰੇਂਜ ਗੱਲ ਹੋਈ ਹੈ ਔਰ ਜਿਸ ਦੇ ਕੀ ਕਨਸੀਕੁਐਂਸਸ ਹੋਣਗੇ ਜਾਂ ਅੱਗੇ ਗੱਲ ਕਿੱਧਰ ਨੂੰ ਜਾਏਗੀ, ਕਿ ਪਹਿਲੀ ਵਾਰ ਸ਼ਾਇਦ ਇਹ ਪਾਕਿਸਤਾਨ ਔਰ ਈਰਾਨ ਦੀ ਹਿਸਟਰੀ ਦੇ ਵਿੱਚ ਹੋਇਆ ਕਿ ਈਰਾਨ ਨੇ ਵਿਦਨ ਪਾਕਿਸਤਾਨੀ ਟੈਰੀਟਰੀ, ਬਲੋਚਿਸਤਾਨ ਦਾ ਉਹ ਏਰੀਆ ਜਿਹੜਾ ਈਰਾਨ ਦੇ ਨਾਲ ਬਾਰਡਰ ਲੱਗਦਾ ਹੈ, ਉਸ ਦੇ ਅੰਦਰ ਜਿਹੜਾ ਉਹਨਾਂ ਦੇ ਕਹਿਣ ਮੁਤਾਬਕ ਜੈਮੁਲ ਅਦਲ ਇੱਕ ਸੁੰਨੀ ਗਰੁੱਪ ਜਿਹੜਾ 2012 ਦੇ ਵਿੱਚ ਫਾਊਂਡ ਕੀਤਾ ਗਿਆ, ਉਸ ਦੇ ਟਿਕਾਣੇ ਤੇ ਉਹਨਾਂ ਨੇ ਕਿਹਾ ਜੀ ਅਸੀਂ ਜਿਹੜਾ ਹੈ ਉਹ ਡਰੋਨ ਔਰ ਮਿਸਾਈਲ ਅਟੈਕ ਕੀਤਾ। ਸੋ ਜ਼ਾਹਰ ਹੈ ਪਾਕਿਸਤਾਨ ਦਾ 에ਅਰ ਸਪੇਸ ਵਾਇਓਲੇਟ ਹੋਇਆ। ਔਰ ਜਿਹੜੀਆਂ ਰਿਪੋਰਟਾਂ ਪਾਕਿਸਤਾਨ ਤੋਂ ਨੇ, ਔਰ ਉਹਨਾਂ ਨੇ ਤਾਂ ਇਹ ਕਿਹਾ ਜੀ ਅਸੀਂ ਇਸ ਜੈਸ਼ੁਲ ਅਦਲ ਉਸ ਦੇ ਹੈੱਡਕੁਆਰਟਰ ਨੂੰ ਟਾਰਗੇਟ ਕੀਤਾ। ਲੇਕਿਨ ਜਿਹੜੀ ਪਾਕਿਸਤਾਨ ਦੀ ਫੋਰਨ ਮਿਨਿਸਟਰੀ ਦੀ ਰਿਪੋਰਟਿੰਗ ਹੈ ਉਹਦੇ ਮੁਤਾਬਕ ਇਸ ਅਟੈਕ ਦੇ ਵਿੱਚ ਜਿਹੜਾ ਉਹ 3 ਜਿਹੜੀਆਂ ਨੇ ਬੱਚੀਆਂ ਜ਼ਖਮੀ ਹੋਈਆਂ, ਇੱਕ ਫੈਮਿਲੀ ਹੋਮ ਦੇ ਉੱਤੇ ਡਿੱਗਿਆ ਔਰ 2 ਬੱਚੀਆਂ ਜਿਹੜੀਆਂ ਨੇ ਉਹ ਮਾਰੀਆਂ ਗਈਆਂ। ਹੁਣ ਇਹ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਭਾਰਤ ਨੇ 2019 ਦੇ ਵਿੱਚ ਫਰਵਰੀ 'ਚ ਜਦੋਂ ਕਿ ਪੁਲਵਾਮਾ ਅਟੈਕ ਹੋਇਆ ਔਰ ਉਸ ਦੀ ਆੜ ਦੇ ਵਿੱਚ ਪੁਲਵਾਮਾ ਦੇ ਉਹਨਾਂ ਨੇ ਸੋ ਕਾਲਡ ਸਰਜੀਕਲ ਸਟ੍ਰਾਈਕ ਦੇ ਥੱਲੇ ਜਿਹੜਾ
ਬਾਲਾਕੋਟ ਦੇ ਉੱਤੇ ਅਟੈਕ ਕੀਤਾ ਸੀ ਤੇ ਵਿਦਨ 24 ਆਵਰਸ ਭਾਰਤ ਨੇ ਤਾਂ ਰਾਤ ਦੇ ਹਨੇਰੇ ਦੇ ਵਿੱਚ ਕੀਤਾ, ਲੇਕਿਨ ਪਾਕਿਸਤਾਨ ਨੇ ਦਿਨ ਚੜ੍ਹੇ ਜਵਾਬੀ ਕਾਰਵਾਈ ਕਰਦਿਆਂ ਜਿਹੜਾ ਉਸ ਦਾ ਜਵਾਬ ਵੀ ਦਿੱਤਾ ਸੀ। ਇੰਡੀਆ ਦਾ ਇੱਕ ਜਹਾਜ਼ ਵੀ ਮਿਗ ਥੱਲੇ ਸੁੱਟ ਲਿਆ ਸੀ, ਅਭਿਨੰਦਨ ਨੂੰ ਵੀ ਫੜ ਲਿਆ ਸੀ। ਔਰ ਉਸ ਪੀਰੀਅਡ ਦੇ ਵਿੱਚ ਇਸ ਗੱਲੋਂ ਘਬਰਾਉਂਦੇ ਆ ਕਿ ਦੋਨੋਂ ਨਿਊਕਲੀਅਰ ਪਾਵਰਸ ਨੇ ਇਹ ਜਿਹੜੀ ਹੈ ਫਰਦਰ ਸਪਰੈਡ ਆਊਟ ਨਾ ਹੋਏ। ਜਿਵੇਂ ਅਸੀਂ ਜ਼ਿਕਰ ਕੀਤਾ ਸੀ ਉਸ ਵੇਲੇ ਅਮਰੀਕਾ ਦੇ ਸੈਕਟਰੀ ਆਫ ਸਟੇਟ ਜਿਹੜੇ ਕਿ ਵੀਅਤਨਾਮ ਦੇ ਦੌਰੇ ਤੇ ਸਨ, ਉਹਨਾਂ ਨੇ ਮਾਈਕ ਜਿਹੜੇ ਉਹਨਾਂ ਆਪਣੀ ਕਿਤਾਬ ਦੇ ਵਿੱਚ ਇਹ ਜ਼ਿਕਰ ਕੀਤਾ ਕਿ ਕਿਵੇਂ ਉਹ ਸਾਰੀ ਰਾਤ ਜਾਗਦੇ ਰਹੇ। ਸੁਸ਼ਮਾ ਸਵਰਾਜ ਨੇ ਕਾਲ ਕੀਤਾ ਕਿ ਜੀ ਦੇਖਿਓ ਮਾਈਕ ਪੋਂਪੀਓ ਕਿ ਇਹ ਸਪਰੈਡ ਆਊਟ ਨਾ ਹੋਏ ਜੀ। ਹੁਣ ਕਿਉਂਕਿ ਪਾਕਿਸਤਾਨ ਦਾ ਇਹ ਤਾਂ ਭਾਰਤ ਨਾਲ ਉਹਦਾ ਬਾਰਡਰ ਜਿਹੜਾ ਲੱਗਦਾ ਹੈ ਉਸ ਦੇ ਉੱਤੇ ਤਾਂ ਉਹ ਵੈਲ ਇਕਵਿਪਡ ਨੇ, ਔਨ ਦਾ ਗਰਾਊਂਡ ਵੀ ਰੈਡੀ ਹੈ ਔਰ ਮਿਸਾਈਲਾਂ ਵੀ, ਔਰ ਉਹਨਾਂ ਨੇ ਟਿਟ ਫॉर ਟੈਟ ਫੌਰਨ ਕੀਤਾ। ਲੇਕਿਨ ਇਹ ਜਿਹੜਾ ਬਾਰਡਰ ਈਰਾਨ ਔਰ ਅਫਗਾਨਿਸਤਾਨ ਜਿਹੜੇ ਨੂੰ ਕਿ ਹਮੇਸ਼ਾ ਉਹ ਫਰੈਂਡਲੀ ਮੰਨਦੇ ਨੇ, ਇਸ ਦੇ ਉੱਤੇ ਤਾਂ ਕੋਈ ਉਹਨਾਂ ਨੇ ਉਸ ਲੈਵਲ ਦੀਆਂ ਮਿਸਾਈਲਸ ਵੀ ਤਾਇਨਾਤ ਨਹੀਂ ਕੀਤੀਆਂ ਹੋਣੀਆਂ। ਗਰਾਊਂਡ ਦੇ ਉੱਤੇ ਤਾਂ ਹੁੰਦਾ ਰਿਹਾ ਕਿ ਵੀ ਜਿਹੜਾ ਉਹ ਆਪਸੀ ਕਈ ਵਾਰੀ ਟਕਰਾਅ ਵੀ ਹੋਇਆ ਕਿਉਂਕਿ ਮਿਲੀਟੈਂਸੀ ਦੋਵੇਂ ਪਾਸਿਆਂ 'ਚ ਰਹੀ ਹੈ। ਔਰ ਇਹਦਾ ਇੱਕ ਵੱਡਾ ਕਾਰਨ ਜਿਹੜੀ ਬਲੋਚ ਪਾਪੂਲੇਸ਼ਨ ਹੈ ਜੀ, ਲਗਭਗ 4 ਮਿਲੀਅਨ ਬਲੋਚ ਈਰਾਨ ਦੇ ਵਿੱਚ ਰਹਿੰਦੇ ਨੇ। 4 ਮਿਲੀਅਨ ਦੇ ਲਗਭਗ ਹੀ ਜਿਹੜੇ ਨੇ ਉਹ ਪਾਕਿਸਤਾਨ ਦਾ ਸੂਬਾ ਜਿਹੜਾ ਬਲੋਚਿਸਤਾਨ ਹੈ ਉਸ ਦੇ ਵਿੱਚ ਰਹਿੰਦੇ ਨੇ, ਜਾਂ ਥੋੜੇ ਬਹੁਤ ਮੇਨ ਸਟ੍ਰੀਮ ਪਾਕਿਸਤਾਨ 'ਚ ਵੀ ਸਪਰੈਡ ਆਊਟ ਨੇ। ਔਰ ਇਹ ਜਿਵੇਂ ਗਵਾਦਰ ਦੀ ਪੋਰਟ ਵੀ ਉਸ ਬਲੋਚਿਸਤਾਨ 'ਚ ਹੀ ਹੈ, ਉਸ ਦਾ ਇੰਟਰਨੈਸ਼ਨਲਾਈਜ਼ ਹੋਣਾ ਜਾਂ ਚਾਈਨਾ ਦਾ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦੇ ਥੱਲੇ ਉਹਨੂੰ ਡਿਵੈਲਪ ਕਰਨ ਦੀ ਲਾਈਨ, ਉਹਦੇ 'ਚ ਦੂਸਰੀਆਂ ਇੰਟਰਨੈਸ਼ਨਲ ਪਾਵਰਸ ਵੀ ਇਨਵੋਲਵ ਨੇ ਕਿ ਵੀ ਉਹ ਉਹਨੂੰ ਕਿਵੇਂ ਸਲੋ ਡਾਊਨ ਕਰਨ। ਔਰ ਇਹ ਵੀ ਹੈ ਕਿਉਂਕਿ ਬਲੋਚ ਆਬਾਦੀ ਵੰਡੀ ਹੋਈ ਹੈ, ਉਹਨਾਂ ਦਾ ਇੱਕ ਆਪਣਾ ਕਲਚਰ ਆਪਣਾ ਸੱਭਿਆਚਾਰ ਰਿਹਾ। ਤੇ ਜਿਸ ਜ਼ਮਾਨੇ ਦੇ ਵਿੱਚ ਜ਼ੁਲਫਕਾਰ ਅਲੀ ਭੁੱਟੋ ਪ੍ਰਾਈਮ ਮਿਨਿਸਟਰ ਸੀ ਪਾਕਿਸਤਾਨ ਦੇ, ਜਾਂ ਉਸ ਤੋਂ ਪਹਿਲਾਂ ਵੀ ਸ਼ਾਇਦ ਇੱਕ ਅੱਧੀ ਵਾਰ ਐਸਾ ਵੀ ਹੋਇਆ ਕਿ ਈਰਾਨ ਔਰ ਪਾਕਿਸਤਾਨ ਦੀਆਂ ਸਰਕਾਰਾਂ ਨੇ ਮਿਲ ਕੇ ਜਿਹੜਾ ਟੈਂਕਾਂ ਦਾ ਵੀ ਇਸਤੇਮਾਲ ਕੀਤਾ ਸੀ ਬਲੋਚ ਇਨਸਰਜੈਂਸੀ ਨੂੰ, ਜਿਹੜੀ ਦੋਨੋਂ ਪਾਸੇ ਬਾਰਡਰ ਦੇ ਹੈ ਉਸ ਨੂੰ ਜਿਹੜਾ ਉਹਨਾਂ ਨੇ ਬਹੁਤ ਬੁਰੀ ਤਰ੍ਹਾਂ ਜਿਹੜਾ ਉਹ ਦਬਾਇਆ ਸੀ। ਔਰ ਉਹਦੇ ਵਿੱਚ ਬਹੁਤ ਸਾਰਾ ਜਿਹੜੀ ਹੈ ਉਹ ਉਹਨਾਂ ਦਾ ਜੁਆਇੰਟ ਐਕਸ਼ਨ ਸੀ ਈਰਾਨ ਔਰ ਪਾਕਿਸਤਾਨ ਦਾ, ਕਿਉਂਕਿ ਦੋਨੋਂ ਹੀ ਆਪਣੇ ਲਈ ਪਾਕਿਸਤਾਨ 'ਚ ਵੀ ਜਦੋਂ ਇੰਡੀਆ 'ਚ ਵੀ ਜਾਂ ਮੋਦੀ ਨੇ ਲਾਲ ਕਿਲੇ ਤੋਂ ਸਪੋਰਟ ਕੀਤਾ ਕਿ ਜੀ ਇਹ ਅਸੀਂ ਬਲੋਚਿਸਤਾਨ ਦੀ ਆਜ਼ਾਦੀ ਦੀ ਹਮਾਇਤ ਕਰਦੇ ਹਾਂ ਜਾਂ ਦੂਸਰੇ, ਸੋ ਪਾਕਿਸਤਾਨ ਦੇ ਲਈ ਵੀ ਇਹ ਸਿਰਦਰਦ ਹੈ ਕਿਉਂਕਿ ਉਹਨਾਂ ਦੇ ਲਈ ਜੇ ਸਭ ਤੋਂ ਵੱਡਾ ਏਰੀਆ ਵਾਈਜ਼ ਇਲਾਕਾ ਪਾਕਿਸਤਾਨ ਦੇ ਸੂਬੇ, ਆਬਾਦੀ ਵਾਈਜ਼ ਤਾਂ ਪੰਜਾਬ ਹੈ ਪਾਕਿਸਤਾਨ ਦੇ 4 ਸੂਬਿਆਂ 'ਚੋਂ, ਤਾਂ ਪੰਜਵਾਂ ਵੀ ਜਿਹੜਾ ਗਿਲਗਿਤ ਬਾਲਟਿਸਤਾਨ ਦਾ 8 ਰੁਤਬਾ ਹੈ, ਪਰ ਏਰੀਆ ਵਾਈਜ਼ ਵੀ ਔਰ ਜਿੱਥੇ ਨੈਚੁਰਲ ਗੈਸ ਵੀ ਹੈ ਔਰ ਜਿਹੜੀ ਗਵਾਦਰ ਪੋਰਟ ਵੀ ਹੈ ਉਹ ਬਲੋਚਿਸਤਾਨ ਹੈ। ਇਸ ਲਈ ਬਲੋਚਿਸਤਾਨ ਦੀ ਇੰਟਰਨੈਸ਼ਨਲ ਅਹਿਮੀਅਤ ਵੀ ਹੈ ਉਸ ਖਿੱਤੇ ਦੀ। ਔਰ ਈਰਾਨ ਦੇ ਲਈ ਵੀ ਹਮੇਸ਼ਾ, ਹਾਲਾਂਕਿ ਪਾਕਿਸਤਾਨ ਦੇ ਵਿੱਚ ਬਲੋਚਾਂ ਦਾ ਅੱਡ ਇੱਕ ਸੂਬਾ ਵੀ ਹੈ, ਉਹ ਪਾਰਟਿਸਿਪੇਟ ਵੀ ਕਰਦਾ, ਹਾਲਾਂਕਿ ਉੱਥੇ ਡਿਸਪੀਰੈਂਸਿਸ ਵੀ ਹੁੰਦੀਆਂ ਨੇ, ਜ਼ੁਲਮ ਵੀ ਹੁੰਦੇ ਨੇ, ਲੇਕਿਨ ਈਰਾਨ ਦੇ ਵਿੱਚ ਜਿਹੜੇ ਬਲੋਚ ਨੇ ਜਿਨ੍ਹਾਂ 'ਚ ਮੈਜੋਰਿਟੀ ਸੁੰਨੀ ਨੇ ਉਹ ਬੁਰੇ ਹਾਲ 'ਚ ਰਹਿੰਦੇ ਨੇ। ਉਹਨਾਂ ਨੂੰ ਕੋਈ ਉਹਨਾਂ ਦੇ ਅੱਗੇ ਤਰੱਕੀ ਦੇ ਰਸਤੇ ਨਹੀਂ ਨੇ, ਅੱਗੇ ਵਧਣ ਦੇ ਰਸਤੇ ਨਹੀਂ ਨੇ। ਔਰ ਕਿਉਂਕਿ ਇੱਕ ਸਟੇਜ ਦੇ ਉੱਤੇ ਜਦੋਂ ਅਸੀਂ ਇਸਲਾਮ ਦੇ ਹਵਾਲੇ ਨਾਲ ਵੀ ਦੇਖਦੇ ਹਾਂ ਕਿ ਈਰਾਨ ਦੇ ਵਿੱਚ ਸ਼ੀਆ ਇਸਲਾਮ ਹੈ, ਇਮਾਮ ਉਹਨਾਂ ਦੇ ਆਇਤੁੱਲਾ ਖਮੀਨੀ ਨੇ 1979 ਦੇ ਵਿੱਚ ਜਿਹੜਾ ਉਹ ਇਰਾਨੀ ਰੈਵੋਲੂਸ਼ਨ ਦੇ ਨਾਂ ਥੱਲੇ ਆਪਣਾ ਪੂਰਾ ਇਸਲਾਮਿਕ ਜਿਹੜੀ ਹੈ ਉਹ ਸਿਸਟਮ ਕਾਇਮ ਕੀਤਾ, ਜਿਹੜਾ ਉਹਨਾਂ ਦਾ ਇਮਾਮ ਬੇਸਡ ਸਿਸਟਮ ਹੈ ਆਇਤੁੱਲਾ ਖਮੀਨੀ। ਔਰ ਹੁਣ ਵੀ ਜਿਹੜਾ ਉਹ ਹੈਡ ਹੈ ਉਹ ਖਮੀਨੀ, ਉਹ ਟਾਈਟਲ ਹੀ ਉਹਦਾ ਉਹ ਬਣਿਆ ਹੋਇਆ, ਬਾਕੀ ਉਹਨਾਂ ਦਾ ਇੱਕ ਆਪਣਾ ਸਿਸਟਮ ਹੈ। ਔਰ ਕਿਉਂਕਿ ਆਇਤੁੱਲਾ ਖਮੀਨੀ ਤੋਂ ਬਾਅਦ ਮਿਡਲ ਈਸਟ ਇੱਕ ਜ਼ਮਾਨਾ ਸੀ, ਜਦੋਂ ਅਸੀਂ ਈਰਾਨ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਈਰਾਨ ਤਾਂ ਬੜਾ ਕਰੰਟ ਨਾਂ ਹੈ, ਇਹਦਾ ਨਾਂ ਪਰਸ਼ੀਆ ਸੀ ਇਸ ਰੀਜਨ ਦਾ, ਇਸੇ ਲਈ ਜਿਹੜੀ ਲੈਂਗੁਏਜ ਇਹਨੂੰ ਪਰਸ਼ੀਅਨ ਕਿਹਾ ਜਾਂਦਾ ਹੈ, ਫਾਰਸੀ ਓਰੀਜਨਲ ਤਾਂ ਲਫ਼ਜ਼ ਫਾਰਸੀ ਹੈ, ਪਰ ਉਹ ਕਿਉਂਕਿ ਪਰਸ਼ੀਅਨ ਐਮਪਾਇਰ ਕਿਹਾ ਜਾਂਦਾ ਸੀ ਉਹਦੇ ਥੱਲੇ ਹੀ ਇਹ ਪਰਸ਼ੀਅਨ ਲੈਂਗੁਏਜ ਸੀ। ਔਰ ਇਸ ਗੱਲ ਦਾ ਧਿਆਨ ਰਹੇ ਕਿ ਫਾਰਸੀ ਜ਼ਬਾਨ ਇੰਨੀ ਮਕਬੂਲ ਵੀ ਰਹੀ, ਸਟੇਟ ਲੈਂਗੁਏਜ ਵੀ ਰਹੀ। ਈਵਨ ਸਿੱਖ ਰਾਜ ਦੇ ਵੇਲੇ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਵਿੱਚ
ਸਿੱਖ ਰਾਜ ਦੀ ਜਿਹੜੀ ਸਰਕਾਰੀ ਜ਼ਬਾਨ ਸੀ ਉਹ ਫਾਰਸੀ ਸੀ। ਜੀ ਇਵੇਂ ਹੀ ਮੁਗਲਿਆ ਸਲਤਨਤ ਦੇ ਵੇਲੇ ਵੀ ਸੀ। ਸੋ ਇਹ ਸਾਰਾ ਫਿਰ ਜਦੋਂ ਹੀ ਜਿਹੜਾ ਉਹਨਾਂ ਦੀ ਡਿਫੀਟ ਹੁੰਦੀ ਹੈ, ਅੱਡ-ਅੱਡ ਐਮਪਾਇਰ ਖੜੇ ਹੁੰਦੇ ਨੇ ਔਰ ਇਸ ਦੇ ਵਿੱਚ ਇੱਕ ਲੰਬਾ ਇਤਿਹਾਸ ਹੈ। ਸੋ ਇਹ ਜਿਹੜਾ ਮਿਡਲ ਈਸਟ ਹੈ, ਜਿੱਥੇ 1918 ਤੋਂ ਬਾਅਦ ਫਸਟ ਵਰਲਡ ਵਾਰ ਤੋਂ ਬਾਅਦ ਇਹ ਸਾਰੇ ਮੁਲਕ ਹੋਣ ਚਾਹੇ सऊदी अरेबिया और सीरिया और लेबनान और जॉर्डन और इराक और कुवैत और ये सारे फलस्तीन जिहड़ा हुण एक झगड़े का विषय तो ये आलमोस्ट 400-500 साल तो ज़्यादा वक्त ऑटोमन अंपायर के थले सी, सल्तनत तुर्कमानिया जिन्हों कहा जाता सी। और उदों भी ईरान दे विच जिहड़ा वो शिया इस्लाम और अज भी जिहड़ा इराक है मेजोरिटी वाइज जिन्नी देर तक सदाम हुसैन के कंट्रोल च रहा एक वक्री गल सी, पर जो सो कॉल्ड डेमोक्रेसी की लाइन आई मेजोरिटी उत्थे शिया ने। सो ईरान तो बाद इराक दे विच भी शिया पॉपूलेशन का दबदबा होना शुरू होया। इवें बहरीन दे विच भी UAE दे विच भी उन्हां दी आबादी भावें उपर शेख सुन्नी बैठे ने। और जो खमीनी आया ये मिडल ईस्ट दियां सारियां पावर्स भी घबराइयां, वैसटर्न पावर्स भी घबराइयां, क्योंकि शेखडम उन्हां सारियां नूं भी लगा कि बई ये तो इस्लामिक वर्ल्ड की लीडरशिप जिहड़ी है वो हथियार ने। और उहदे थल्ले फिर असीं देखते हैं कि किवें अमरीका ने अपने प्रोटेजे जिहड़ा सदाम हुसैन दे राहीं ईरान ते हमला कराया। 8-9 साल जिहड़ी ईरान इराक जंग चली उन्हें ईरान नूं रोकता दिता, पर बहुत तबाही हुई। और उस पीरीयड दे विच इराक ने ईवन कैमिकल वैपन्स का इस्तेमाल किया ईरानी फौज के खिलाफ भी, और अपने ਜਿਹੜੇ ਕੁਰਦ ਜਿਹੜਾ ਅੱਜ ਨਾਰਦਰਨ ਕੁਰਦਿਸਤਾਨ ਦੇ ਰੂਪ ਸੈਮਾਈ ਆਟੋਨੋਮਸ ਹੈ ਜਿਹਦੇ ਨਾਲ ਇਜ਼ਰਾਈਲ ਨੇ ਵੀ ਸੰਬੰਧ ਜੋੜੇ ਹੋਏ ਨੇ, ਉਹਨਾਂ ਦੀ ਗੈਸ ਜਿਹੜੀ ਹੈ ਆਇਲ ਸਪਲਾਈ ਵੀ ਉੱਥੋਂ ਹੈ, ਔਰ ਅਮਰੀਕਾ ਵੀ ਉਹਨਾਂ ਨੂੰ ਉਹ ਸਿਰਫ ਟੈਕਨੀਕਲੀ ਇਰਾਕ ਦਾ ਹਿੱਸਾ ਹੈ, ਅਦਰਵਾਈਜ਼ ਉਹਨਾਂ ਦੀ ਆਪਣੀ ਫੌਜ ਆਪਣਾ ਸਿਸਟਮ ਦੂਸਰਾ। ਕਿਉਂਕਿ ਇਹ ਜਦੋਂ ਅਸੀਂ ਦੋਵੇਂ ਤਿੰਨੇ ਕੌਮਾਂ ਦੀ ਗੱਲ ਕਰਦੇ ਹਾਂ ਉਹਦੇ 'ਚ ਅੱਜ ਜਦੋਂ ਅਸੀਂ ਸਿੱਖਾਂ ਦੇ ਹਵਾਲੇ ਨਾਲ ਕਰਦੇ ਹਾਂ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਵੀ ਅਸੀਂ 2-3 ਮੁਲਕਾਂ 'ਚ ਨਹੀਂ ਵੰਡੇ ਗਏ। ਥੋੜੀ ਬਹੁਤ ਆਬਾਦੀ ਹੈ, ਅਸੀਂ ਇੱਕ ਥਾਂ ਦੇ ਉੱਤੇ ਇਕੱਠੇ ਹੋ ਗਏ, ਭਾਵੇਂ 47 ਦੀ ਵੰਡ ਨੇ ਸਾਡਾ ਵੀ ਲੱਕ ਤੋੜਿਆ ਇਕਨੋਮਿਕਲੀ ਵੀ ਔਰ ਜੈਨੋਸਾਈਡਲ ਫਾਰਮ 'ਚ ਵੀ। ਲੇਕਿਨ ਇਹ ਕੁਰਦਾਂ ਦੀ ਵੀ ਟ੍ਰੈਜੇਡੀ ਹੋਈ ਕਿ ਵੀ 5-6 ਮਿਲੀਅਨ ਕੁਰਦ ਜਿਹੜੇ ਨੇ ਉਹ ਟਰਕੀ 'ਚ ਫਸੇ, 2-3 ਮਿਲੀਅਨ ਜਿਹੜੇ ਨੇ ਉਹ ਸੀਰੀਆ ਦੇ ਵਿੱਚ ਫਸੇ, ਇੰਨੇ ਕੁ ਜਿਹੜੇ ਨੇ ਈਰਾਨ ਦੇ ਵਿੱਚ ਫਸੇ। ਔਰ ਉਹ ਸਾਰਿਆਂ ਦੇ ਥੱਲੇ ਹਾਲਾਂ ਹੁਣ ਨਾਰਦਰਨ ਕੁਰਦਿਸਤਾਨ ਉਹਨਾਂ ਨੇ ਸੋਲੀਡੀਫਾਈ ਕੀਤਾ। ਔਰ ਬਲੋਚਾਂ ਦੀ ਵੀ ਇਹ ਜਿਹੜੀ ਹੈ ਟ੍ਰੈਜੇਡੀ, ਜਿਵੇਂ ਅਸੀਂ ਕਿਹਾ ਵੀ 4 ਮਿਲੀਅਨ ਇੱਧਰ ਨੇ 4 ਮਿਲੀਅਨ ਉੱਧਰ ਨੇ, ਕੋਈ ਦੂਸਰੇ ਨੇ। ਔਰ ਇਸ ਸਾਰੇ ਦੇ ਚੱਲਦੇ ਆ ਕਿਉਂਕਿ ਇਸ ਵੇਲੇ ਈਰਾਨ ਦਾ ਇਨਫਲੂਐਂਸ ਮਿਡਲ ਈਸਟ 'ਤੇ ਵੀ, ਜਿਵੇਂ ਅਸੀਂ ਕਿਹਾ ਕਿ ਉਹ ਆਪਣੀ ਪ੍ਰੋਕਸੀ ਵਾਰ ਲੜ ਰਿਹਾ ਹਮਾਸ ਰਾਹੀਂ, ਹਿਜ਼ਬੁੱਲਾ ਰਾਹੀਂ ਔਰ ਹੁਤੀ ਦੂਜੇ ਜਿਹੜੇ ਨੇ ਗੁਰਿਲਿਆਂ ਰਾਹੀਂ ਯਮਨ ਦੇ ਵਿੱਚ। ਔਰ ਇਹ ਜਿਹੜੇ ਅਮਰੀਕਾ ਬੈਕਡ ਸਾਊਦੀ ਅਰੇਬੀਆ ਜਾਂ ਇਹ ਦੂਸਰੇ ਨੇ, ਇਹ ਈਰਾਨ ਦੇ ਖਿਲਾਫ ਇਹਨਾਂ ਨੇ ਪੂਰੀਆਂ ਸਾਜ਼ਿਸ਼ਾਂ ਵੀ ਕੀਤੀਆਂ। ਔਰ ਪਾਕਿਸਤਾਨ ਦੇ ਵਿੱਚ ਵੀ 79 ਤੋਂ ਬਾਅਦ ਜਦੋਂ ਕਿ ਖਮੀਨੀ ਦਾ ਪ੍ਰਭਾਵ ਵਧਿਆ, ਜ਼ਾਹਰ ਹੈ ਕਿ ਪਾਕਿਸਤਾਨ ਦੀ ਆਪਣੀ ਪੋਪੂਲੇਸ਼ਨ ਦੇ ਵਿੱਚ ਵੀ ਲਗਭਗ 20% ਦੇ ਕਰੀਬ ਸ਼ੀਆ ਪੋਪੂਲੇਸ਼ਨ ਹੈ। ਔਰ ਇਸ ਗੱਲ ਦਾ ਧਿਆਨ ਰਹੇ ਕਿ ਵੀ ਜਿਹੜੀ ਬਲੋਚ ਪੋਪੂਲੇਸ਼ਨ ਈਰਾਨ ਦੇ ਵਿੱਚ, ਜਿਵੇਂ ਮੈਂ ਕਿਹਾ ਜਿਹੜੇ ਨੇ ਬਲੋਚ ਉਹਨਾਂ ਦੇ ਉਹ ਸੁੰਨੀ ਨੇ, ਉਹਨਾਂ ਦੇ ਨਾਲ ਮਾੜਾ ਸਲੂਕ ਹੁੰਦਾ। ਸੋ ਉਹ ਜਿਹੜੀ ਪ੍ਰੋਕਸੀ ਵਾਰ ਸ਼ੁਰੂ ਹੋਈ ਈਰਾਨ ਔਰ ਸਾਊਦੀ ਅਰੇਬੀਆ ਦੇ ਵਿਚਾਲੇ, ਉਸ ਦੇ ਵਿੱਚ ਸਾਊਦੀ ਅਰੇਬੀਆ ਨੇ ਵਿਦਿਨ ਪਾਕਿਸਤਾਨ ਵੀ, ਕਿਉਂਕਿ ਬਹੁਤ ਸਾਰੀ ਪਾਕਿਸਤਾਨ ਦੀ ਫੰਡਿੰਗ ਜਾਂ ਆਇਲ ਜਾਂ ਉਹਦਾ ਬੇਸ ਸਾਊਦੀ ਅਰੇਬੀਆ ਸੀ। 2012 ਦੇ ਵਿੱਚ ਇਹ ਜੈਮੁਲ ਅਦਲ ਨਾਂ ਦੀ ਜਿਹੜੀ ਆਰਗੇਨਾਈਜੇਸ਼ਨ ਹੈ ਇਸ ਨੂੰ ਖੜਾ ਕੀਤਾ। ਔਰ ਇਹਨਾਂ ਨੇ ਈਰਾਨ ਦੇ ਉੱਤੇ ਜਿਹੜੇ ਹਮਲੇ ਔਰ ਦੂਸਰੇ ਔਰ ਦਹਿਸ਼ਤਗਰਦੀ ਦੀਆਂ ਘਟਨਾਵਾਂ ਜੇ ਮੈਂ ਪਿਛਲੇ ਪੀਰੀਅਡ ਦੀਆਂ ਹੀ ਦੇਖਾਂ ਤੇ ਅਜੇ ਹੁਣੇ ਹੀ ਤਾਜ਼ਾ ਦਸੰਬਰ ਮਹੀਨੇ ਦੇ ਵਿੱਚ ਇਸੇ ਹੀ ਗਰੁੱਪ ਨੇ ਜਿਸ ਨੂੰ ਹੁਣ ਮਿਜ਼ਾਈਲ ਔਰ ਡਰੋਨ ਨਾਲ ਈਰਾਨ ਨੇ ਟਾਰਗੇਟ ਕੀਤਾ, ਉਹਨਾਂ ਨੇ ਇਸ ਗਰੁੱਪ ਨੇ ਜਿਹੜਾ ਅਫਗਾਨਿਸਤਾਨ ਔਰ ਈਰਾਨ ਦਾ ਬਾਰਡਰ ਲੱਗਦਾ ਹੈ ਇਸ ਦੇ ਉੱਤੇ ਉਹਨਾਂ ਨੇ ਦਸੰਬਰ 'ਚ ਜੈਸ਼ ਉਲ ਅਦਲ ਦੇ ਮੈਂਬਰਸ ਨੇ ਇੱਕ ਪੁਲਿਸ ਚੌਂਕੀ ਤੇ ਹਮਲਾ ਕਰਕੇ 11 ਉਹਨਾਂ ਦੇ ਈਰਾਨੀ ਸੋਲਜਰ ਮਾਰੇ ਔਰ ਬਹੁਤ ਸਾਰੇ ਜਿਹੜੇ ਨੇ ਹੋਰ ਜ਼ਖਮੀ ਹੋਏ।
ਨਾਈਟ ਟਾਈਮ ਅਟੈਕ ਸੀ ਸਾਊਥ ਈਸਟਰਨ ਈਰਾਨ ਦੇ ਵਿੱਚ। ਇਸੇ ਤਰ੍ਹਾਂ 2019 ਦੇ ਵਿੱਚ ਇਸੇ ਹੀ ਗਰੁੱਪ ਨੇ, ਜੈਸ਼-ਉਲ-ਅਦਲ ਨੇ, ਜਿਹੜੀ ਹੈ ਸੁਸਾਈਡਲ ਬੰਬਿੰਗ ਕੀਤੀ ਸੀ, ਜਿਹਦੇ 'ਚ ਇੱਕ ਬੱਸ ਨੂੰ ਟਾਰਗੇਟ ਕੀਤਾ ਗਿਆ ਸੀ, ਜਿਸ ਬੱਸ ਦੇ ਵਿੱਚ ਈਰਾਨ ਦੀ ਜਿਹੜੀ ਪੈਰਾਮਿਲਟਰੀ ਰੈਵੋਲੂਸ਼ਨਰੀ ਗਾਰਡ ਦੇ ਜਵਾਨ ਜਾ ਰਹੇ ਸੀ, ਔਰ ਉਹ ਜਿਹੜੇ ਨੇ ਕਾਫੀ ਵੱਡੀ ਗਿਣਤੀ 27 ਦੇ ਕਰੀਬ ਸੋਲਜਰ ਜਿਹੜੇ ਨੇ ਉਹ ਮਾਰੇ ਗਏ ਸੀ। ਹੁਣ ਇਸ ਬੈਕਗਰਾਉਂਡ ਦੇ ਵਿੱਚ ਇਹ ਗਰਾਊਂਡ ਦੇ ਉੱਤੇ ਤਾਂ ਚੱਲਦਾ ਰਿਹਾ, ਕਈ ਵਾਰੀ ਉਹ ਇਰਾਨੀ ਵੀ ਫੌਜ ਪਾਕਿਸਤਾਨੀ ਬਾਰਡਰ 'ਚ ਆਉਂਦੀ ਹੋਏਗੀ ਜਾਂ ਇਹਨਾਂ ਦੇ ਗੁਰੀਲੇ ਵਿਦਨ ਈਰਾਨ ਵੀ ਅਟੈਕ ਕਰਦੇ ਰਹੇ, ਪਰ ਪਾਕਿਸਤਾਨ ਦੇ 에ਅਰ ਸਪੇਸ ਦੀ ਇਹ ਵਾਇਓਲੇਸ਼ਨ, ਔਰ ਉਹਦੀ ਜਦੋਂ ਅਸੀਂ ਟਾਈਮਿੰਗ ਵੀ ਦੇਖਦੇ ਹਾਂ, ਇੱਕ ਪਾਸੇ ਅਜੇ ਇਸ ਤੋਂ ਇੱਕ ਦਿਨ ਪਹਿਲਾਂ ਈਰਾਨ ਦਾ ਫੋਰਨ ਮਿਨਿਸਟਰ, ਪਾਕਿਸਤਾਨ ਦੇ ਕੇਅਰ ਟੇਕਰ ਪ੍ਰਾਈਮ ਮਿਨਿਸਟਰ ਮਿਸਟਰ ਕੱਕੜ, ਜਿਹੜਾ ਕਿ ਡੈਵੋਸ ਸਵਿਟਜ਼ਰਲੈਂਡ ਦੇ ਵਿੱਚ ਹੈ, ਜਿੱਥੇ ਕਿ ਵਰਲਡ ਇਕਨੋਮਿਕਲ ਫੋਰਮ ਦੀ ਮੀਟਿੰਗ ਚੱਲ ਰਹੀ ਹੈ, ਉੱਥੇ ਮੌਜੂਦ ਸਨ ਦੋਨੋਂ। ਫਿਰ ਉਸ ਤੋਂ ਇੱਕ ਦਿਨ ਪਹਿਲਾਂ ਓਸ਼ਨ ਦੇ ਵਿੱਚ, ਅਰੇਬੀਅਨ ਓਸ਼ਨ ਦੇ ਵਿੱਚ ਈਰਾਨ ਔਰ ਪਾਕਿਸਤਾਨ ਦੀ ਨੇਵੀ ਨੇ ਸਾਂਝੀਆਂ ਪਾਣੀ ਦੀਆਂ ਮਸ਼ਕਾਂ ਕੀਤੀਆਂ, ਨੇਵਲ ਐਕਸਰਸਾਈਜ਼ਸ ਕੀਤੀਆਂ। ਔਰ ਇਹ ਜਿਹੜੀ ਗੱਲ ਪਾਕਿਸਤਾਨ ਦੀ ਫੋਰਨ ਮਿਨਿਸਟਰੀ ਨੇ ਵੀ ਕਹੀ ਕਿ ਵੀ ਈਵਨ ਇਸ ਕਿਸਮ ਦਾ ਅਟੈਕ ਕਰਨ ਤੋਂ ਪਹਿਲੇ, ਪਹਿਲੀ ਗੱਲ ਤਾਂ ਇਹ ਵਾਇਓਲੇਸ਼ਨ ਹੈ ਪਾਕਿਸਤਾਨ ਦੇ 에ਅਰ ਸਪੇਸ ਦੀ। ਇੱਕ ਹੁੰਦਾ ਹੈ ਕਿ ਵੀ ਜੇ ਫਰੈਂਡਲੀ ਕੰਟਰੀ ਹੈ ਪਾਕਿਸਤਾਨ ਦੇ ਨਾਲ, ਈਰਾਨ ਦਾ ਬਾਰਡਰ ਵੀ ਲੱਗਦਾ ਹੈ, ਉਹਨਾਂ ਦੀ ਪੋਪੂਲੇਸ਼ਨ ਵੀ ਔਰ ਸਬੰਧ ਵੀ, ਸਮਝੌਤੇ ਵੀ, ਔਰ ਥੋੜੀ ਬਹੁਤ ਖਟਾਸ ਤਾਂ ਸਬੰਧਾਂ 'ਚ ਰਹੀ ਹੈ। ਇਮਰਾਨ ਖਾਨ ਦੇ ਵੇਲੇ ਉਹਨੇ ਵਿਜ਼ਿਟ ਵੀ ਕੀਤਾ ਈਰਾਨ ਜਾਂ ਦੂਜਾ, ਲੇਕਿਨ ਇਹ ਅਚਾਨਕ ਇਸ ਲੈਵਲ ਦਾ ਹਮਲਾ, ਇਹ ਤਾਂ ਜਿਹੜਾ ਹੈ ਉਹ ਦੁਸ਼ਮਣੀ ਦਾ ਐਕਟ ਹੈ, ਔਰ ਪਾਕਿਸਤਾਨ ਨੇ ਪਹਿਲੇ 24 ਘੰਟੇ 'ਚ ਤਾਂ ਕੋਈ ਬਹੁਤਾ ਰਿਐਕਟ ਨਹੀਂ ਸੀ ਕੀਤਾ, ਔਰ ਬਾਅਦ ਦੇ ਵਿੱਚ ਜਿਹੜਾ ਪਾਕਿਸਤਾਨ ਦਾ ਰਿਐਕਸ਼ਨ ਹੈ, ਇਹ ਉਹਨਾਂ ਦੀ ਫੋਰਨ ਮਿਨਿਸਟਰੀ ਨੇ ਵੀ ਇਸ ਦੇ ਉੱਤੇ ਕਿਹਾ, ਉਹਨੂੰ ਉਹਨਾਂ ਨੇ ਐਕਟ ਆਫ ਹੌਸਟਿਲਿਟੀ ਕਿਹਾ ਕਿ ਭਾਈ ਇਹ ਨਾਕਾਬਲੇ ਮਾਫੀ ਹੈ। ਔਰ ਉਹਨਾਂ ਦੀ ਪ੍ਰੈਸ ਰਿਲੀਜ਼ ਹੈ ਮਿਨਿਸਟਰੀ ਆਫ ਫੋਰਨ ਅਫੇਅਰਸ ਦੀ, ਗਵਰਨਮੈਂਟ ਆਫ ਪਾਕਿਸਤਾਨ, ਕਿ ਪਾਕਿਸਤਾਨ strongly condemns the unprovoked violation of its airspace by Iran and the strike inside Pakistani territory, which resulted in the death of 2 innocent children while injuring 3 girls. The violation of Pakistan's sovereignty is completely unacceptable and can have serious consequences. और ਉਹਦੇ 'ਚ ਜਿਵੇਂ ਤੁਸੀਂ ਮੈਂਸ਼ਨ ਕੀਤਾ ਹੈ ਵੀ ਪਾਕਿਸਤਾਨ ਨੇ ਆਪਣੇ ਐਂਬੈਸਡਰ ਨੂੰ ਵਾਪਸ ਸੱਦ ਲਿਆ, ਜਿਹੜਾ ਈਰਾਨ ਦਾ ਗਿਆ ਹੋਇਆ ਸੀ ਵਾਪਸ ਆਪਣੇ ਮੁਲਕ, ਜਿਹੜਾ ਮਸ਼ਵਰਾ ਲੈਣ ਲਈ, ਉਹਨੂੰ ਕਿਹਾ ਵੀ ਹੁਣ ਆਉਣ ਦੀ ਲੋੜ ਨਹੀਂ ਹੈ। ਔਰ ਨਾਲ ਦੀ ਨਾਲ ਪਾਕਿਸਤਾਨ ਨੇ ਕਿਹਾ ਕਿ ਵੀ ਅਸੀਂ ਕਿਵੇਂ ਇਹਦਾ ਰਿਵੈਂਜ ਲੈਣਾ ਹੈ ਜਾਂ ਇਸ ਦਾ ਕਾਊਂਟਰ ਅਟੈਕ ਕਰਨਾ ਹੈ, ਇਹਦੀ ਟਾਈਮਿੰਗ ਔਰ ਦੂਸਰਾ ਅਸੀਂ ਡਿਸਾਈਡ ਕਰਾਂਗੇ। ਮਤਲਬ ਇਹ ਹੈ ਕਿ ਪਾਕਿਸਤਾਨ ਦੇ ਇਸ ਮਾਮਲੇ ਦੇ ਉੱਤੇ ਜਿਹੜਾ ਉਹ ਕੋਈ ਨਾ ਕੋਈ ਜਵਾਬੀ ਕਾਰਵਾਈ ਜਿਹੜੀ ਆ ਉਹ ਕਰ ਸਕਦਾ ਹੈ। ਔਰ ਇਹ ਜਿਹੜਾ ਪਾਕਿਸਤਾਨ ਦੇ ਡਿਫੈਂਸ ਐਨਾਲਿਸਟ ਨੇ ਸੈਯਦ ਮੁਹੰਮਦ ਅਲੀ, ਉਹਨਾਂ ਨੇ ਕਿਹਾ ਵੀ ਗਵਰਨਮੈਂਟ ਵੁੱਡ ਵੇ ਐਨੀ ਪੋਟੈਂਸ਼ੀਅਲ ਰੀਟੈਲੀਏਸ਼ਨ ਕੇਅਰਫੁਲੀ, ਕਿ ਵੀ ਅਸੀਂ ਦੇਖਾਂਗੇ ਵੀ ਕੀ ਅਸੀਂ ਜਿਹੜਾ ਇਹਨੂੰ ਰੀਟੈਲੀਏਟ ਕਰਨਾ ਹੈ। ਔਰ ਇਸ ਸਾਰੇ ਦੇ ਚੱਲਦੇ ਆ, ਜਿਵੇਂ ਭਾਰਤ ਦੀ ਆਦਤ ਹੈ ਟੂ ਫਿਸ਼ ਇਨ ਦਾ ਟਰਬਲਡ ਵਾਟਰਸ, ਬਿਲਕੁਲ ਇਹ ਵਾਪਰਿਆ ਕਿਉਂ ਹੈ, ਕੀ ਹੈ। ਸਾਡੇ ਜਿਹੜੇ ਬਿਲਡਿੰਗ ਮੇਨਟੇਨੈਂਸ ਦੇ ਇੰਚਾਰਜ ਨੇ ਕਾਜ਼ੀ ਸਾਹਿਬ, ਹੁਣੇ ਹੀ ਥੋੜੀ ਦੇਰ ਪਹਿਲਾਂ ਦਫ਼ਤਰ 'ਚ ਆਏ, ਉਹ ਵੀ ਇਸ ਘਟਨਾ ਨੂੰ ਲੈ ਕੇ ਪਰੇਸ਼ਾਨ ਸੀ। ਤਾਂ ਉਹਨਾਂ ਨੇ ਮੈਨੂੰ ਪੁੱਛਿਆ ਕਿ ਵੀ ਤੁਹਾਨੂੰ ਕਿਵੇਂ ਲੱਗਦਾ ਵੀ ਕੀ ਹੈ। ਮੈਂ ਕਿਹਾ ਵੀ ਮੈਂ ਇਹ ਐਂਗਲ ਸਮਝਣ ਦੀ ਕੋਸ਼ਿਸ਼ ਕਰ ਰਿਹਾ, ਅਜੇ ਨਹੀਂ ਹੈ ਕਿ ਵੀ ਆਲ ਆਫ ਅ ਸਡਨ ਜਦੋਂ ਕਿ ਈਰਾਨ ਦੇ ਲਈ ਆਲਰੇਡੀ ਹਮਾਸ ਦਾ ਇਸ਼ੂ ਜਾਂ ਇਜ਼ਰਾਈਲ ਇੱਕ ਵੱਡੀ ਸਿਰਦਰਦ ਹੈ, ਜਾਂ ਅਮਰੀਕਾ ਔਰ ਯੂਕੇ ਇਕੱਠੇ ਹੋ ਕੇ ਉਹਨਾਂ ਨੇ ਟਾਰਗੇਟ ਕੀਤਾ ਹੁਤੀਆਂ ਨੂੰ ਵੀ ਔਰ ਜਿਹੜਾ ਹਿਜ਼ਬੁੱਲਾ ਨੂੰ ਵੀ, ਤੇ ਐਨ ਇਸ ਮੌਕੇ ਈਰਾਨ ਦਾ ਇਧਰਲਾ ਫਰੰਟ ਖੋਲ੍ਹਣਾ ਪਾਕਿਸਤਾਨ ਦਾ। ਬੇਸ਼ੱਕ ਪਾਕਿਸਤਾਨ ਜਿਹੜਾ ਉਹ ਉਨੀ ਹੌਸਟਾਈਲ ਕੰਟਰੀ ਨਹੀਂ ਰਹੀ, ਇਹ ਤਾਂ ਨਹੀਂ ਹੈ ਵੀ ਪਾਕਿਸਤਾਨ ਔਰ ਈਰਾਨ ਦੀਆਂ ਕੋਈ ਲੜਾਈਆਂ ਹੋਈਆਂ ਹੁਣ। ਜਿਵੇਂ ਮੈਂ ਕਿਹਾ ਵੀ ਇੱਕ ਸਟੇਜ ਤੇ ਤਾਂ ਪਾਕਿਸਤਾਨ ਔਰ ਈਰਾਨ ਨੇ ਜੁਆਇੰਟਲੀ ਜਿਹੜਾ ਬੜੀ ਬਰੂਟਲੀ ਜਿਹੜਾ ਸੁਪਰੈਸ ਕੀਤਾ ਸੀ ਬਲੋਚ ਇਨਸਰਜੈਂਸੀ ਨੂੰ। ਸੋ ਵੀ ਇਹ ਕੀ ਹੈ, ਔਰ ਇਸ 'ਚ ਇੱਕ ਜਿਹੜਾ ਸ਼ੱਕੀ ਐਂਗਲ ਕਿ ਜਿਹੜਾ ਐਸ ਜੈਸ਼ੰਕਰ ਹੈ, ਅਜੇ ਕੁਝ ਦਿਨ ਪਹਿਲਾਂ ਹੀ ਉਹ ਈਰਾਨ ਜਾਂਦਾ ਹੈ, ਉੱਥੇ ਬੜਾ ਫਰੈਂਡਲੀ ਦੱਸਣ ਦੀ ਕੋਸ਼ਿਸ਼ ਕਰਦਾ ਹੈ। ਇਹ ਵੀ ਉਹ ਉੱਥੇ ਅਨਾਉਂਸ ਕੀਤਾ ਜਾਂਦਾ ਹੈ ਜੈਸ਼ੰਕਰ ਵੱਲੋਂ ਕਿ ਜੀ ਅਸੀਂ ਜਿਹੜੀ ਫਾਰਸੀ ਜ਼ਬਾਨ ਹੈ ਉਸ ਨੂੰ ਇੰਡੀਆ ਟੂ ਇਨਕਲੂਡ ਪਰਸ਼ੀਅਨ
ਐਜ਼ ਵਨ ਆਫ ਦਾ 9 ਕਲਾਸੀਕਲ ਲੈਂਗੁਏਜਸ ਵੀ ਉਰਦੂ ਦਾ ਤੁਸੀਂ ਨਾਮੋ ਨਿਸ਼ਾਨ ਮਿਟਾ ਦਿੱਤਾ ਹੈ, ਜਿਹੜੀ ਹਿੰਦੀ ਬੋਲਦੇ ਹੋ ਤੁਸੀਂ ਸੰਸਕ੍ਰਿਤ ਵਾਲੀ ਬਣਾ ਦਿੱਤੀ, ਔਰ ਇਹਦੇ ਬਾਵਜੂਦ ਕਿ 20 ਕਰੋੜ ਮੁਸਲਮਾਨ ਰਹਿੰਦੇ ਨੇ ਭਾਰਤ 'ਚ, ਉਹਨਾਂ ਦਾ ਤੁਸੀਂ ਕਲਚਰ ਤੇ ਉਹਨੂੰ ਸਫਾਇਆ ਕਰਨ ਤੇ ਲੱਗੇ ਹੋਏ, ਉਹਨਾਂ ਦੇ ਮਜ਼ਹਬ ਔਰ ਉਹਨਾਂ ਦੀ ਬੋਲੀ ਨੂੰ। ਸੋ ਇਸ ਤੋਂ ਇਹ ਵੀ ਜਦੋਂ ਤੁਸੀਂ ਕੁਛ ਇਸ ਕਿਸਮ ਦਾ ਕੰਮ ਕਰ ਰਹੇ ਹੁੰਦੇ ਹੋ ਤੇ ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰਗਾਏ, ਕਿ ਵੀ ਜਿਵੇਂ ਸ਼ਿਕਾਰੀ ਜਿਹੜਾ ਹੈ ਉਹ ਮਿਰਗ ਨੂੰ ਫਸਾਉਣ ਦੇ ਲਈ ਜਦੋਂ ਜਾਲ ਸੁੱਟਦਾ ਤੇ ਚੁੱਕ ਕੇ ਸੁੱਟਦਾ, ਕਿਉਂਕਿ ਇਹ ਮੇਜਰ ਖਬਰ ਵਰਲਡ ਲੈਵਲ ਦੀ ਕਿ ਇੰਡੀਆ ਟੂ ਇਨਕਲੂਡ ਪਰਸ਼ੀਅਨ ਐਜ਼ ਵਨ ਆਫ ਦਾ 9 ਕਲਾਸੀਕਲ ਲੈਂਗੁਏਜਸ। ਔਰ ਉਹ 2 ਦਿਨ ਦੀ ਵਿਜ਼ਿਟ ਈਰਾਨ ਦੀ, ਜਿਹੜੀ ਕਿ ਜਿਹਦੇ 'ਚ ਉਹਨੇ ਇਰਾਨੀਅਨ ਕਾਊਂਟਰ ਪਾਰਟ ਨਾਲ ਜੁਆਇੰਟ ਪ੍ਰੈਸ ਕਾਨਫਰੰਸ ਵੀ ਕੀਤੀ, ਔਰ ਇਹ ਬਿਲਕੁਲ ਸਕੈਜੂਲਡ ਨਹੀਂ ਸੀ। ਜਿਹੜੀਆਂ ਲੈਂਗੁਏਜਸ ਪਹਿਲਾਂ ਹੀ ਭਾਰਤ ਦੇ ਵਿੱਚ ਜਿਨ੍ਹਾਂ ਨੂੰ ਕਲਾਸੀਕਲ ਐਲਾਨਿਆ ਹੋਇਆ, ਉਹਨਾਂ ਦੇ ਵਿੱਚ ਤਾਮਿਲ ਹੈ, ਸੰਸਕ੍ਰਿਤ ਹੈ, ਕਨਾਡਾ ਹੈ, ਮਲਿਆਲਮ ਹੈ, ਉੜੀਆ ਹੈ, ਔਰ ਉਹਦੇ 'ਚ ਹੁਣ ਫਾਰਸੀ ਨੂੰ ਵੀ ਜਿਹੜਾ ਉਹ ਇਨਕਲੂਡ ਕਰਨ ਦੀ ਲਾਈਨ ਕੀਤੀ ਹੈ। ਇਹਦੀ ਟਾਈਮਿੰਗ ਤੋਂ ਵੀ ਮੈਨੂੰ ਲੱਗਾ। ਸੈਕੰਡਲੀ, ਜਿਉਂ ਹੀ ਇਹ ਜਿਹੜਾ ਟਿਫ ਆਫ ਹੁੰਦਾ ਹੈ ਪਾਕਿਸਤਾਨ ਔਰ ਈਰਾਨ ਦੇ ਵਿਚਾਲੇ, ਤੁਸੀਂ ਇੰਡੀਆ ਦਾ ਸਟੈਂਡ ਦੇਖੋ ਕਿ ਵੀ ਇੰਡੀਆ ਫੌਰਨ ਜਿਹੜਾ ਉਹ ਈਰਾਨ ਦੀ ਮਦਦ ਦੇ ਉੱਤੇ ਆ ਜਾਂਦਾ। ਉਹ ਕਹਿੰਦਾ ਜੀ ਬਿਲਕੁਲ ਈਰਾਨ ਦਾ ਰਾਈਟ ਟੂ ਡਿਫੈਂਸ ਹੈਗਾ, ਕਿਉਂਕਿ ਜਿਹੜੀ ਉਹਦੇ ਉੱਤੇ ਹਮਲੇ ਪਾਕਿਸਤਾਨ ਦੀ ਟੈਰੀਟਰੀ 'ਚੋਂ ਦਹਿਸ਼ਤਗਰਦਾਂ ਵੱਲੋਂ ਹੋਏ, ਸੋ ਪਾਕਿਸਤਾਨ ਦਾ ਜਿਹੜਾ ਈਰਾਨ ਦਾ ਰਾਈਟ ਹੈ ਕਿ ਉਹ ਆਪਣੇ ਆਪ ਨੂੰ ਡਿਫੈਂਡ ਕਰੇ। ਹਾਲਾਂ ਚਾਈਨਾ, ਕਿਉਂਕਿ ਇਸ ਵੇਲੇ ਈਰਾਨ ਜਿੱਥੇ ਇੱਕ ਐਮਰਜਿੰਗ ਪਾਵਰ ਹੈ ਮਿਡਲ ਈਸਟ ਦੇ ਵਿੱਚ ਵੀ, ਉੱਥੇ ਰਸ਼ੀਆ, ਚਾਈਨਾ ਔਰ ਈਰਾਨ ਉਹਨਾਂ ਦਾ ਟਰੋਇਕਾ ਵੀ ਬਣਿਆ, ਔਰ ਈਵਨ ਚਾਈਨਾ ਨੇ ਮੀਡੀਏਸ਼ਨ ਕਰਾ ਕੇ ਸਾਊਦੀ ਅਰੇਬੀਆ ਔਰ ਈਰਾਨ, ਜਿਨ੍ਹਾਂ ਦੀ ਹੌਸਟਿਲਿਟੀ ਚੋਂ ਇਹ ਪਿਛਲੇ ਸਾਰੇ ਜਿਹੜੇ ਨੇ 50 ਸਾਲ ਦੀ ਹੌਸਟਿਲਿਟੀ, ਹੁਣ ਦੀ ਸਾਈਕੋ ਹਿਸਟਰੀ, ਸੁੰਨੀ ਸ਼ੀਆ ਟਕਰਾਅ ਚੱਲ ਰਿਹਾ, ਉਹਨੇ ਸਮਝੌਤਾ ਵੀ ਕਰਾਇਆ। ਔਰ ਇਸ ਸਾਰੇ ਦੇ ਇਸ ਲਈ ਚਾਈਨਾ ਨੇ ਜਿਹੜਾ ਉਹ ਦੋਨਾਂ ਹੀ ਮੁਲਕਾਂ ਨੂੰ, ਕਿ ਹੁਣ ਕਿਉਂਕਿ ਪਾਕਿਸਤਾਨ ਨੇ ਕਿਹਾ ਵੀ ਅਸੀਂ ਵੀ ਹੈਵ ਅ ਰਾਈਟ ਟੂ ਰੀਟੈਲੀਏਟ, ਔਰ ਉਹ ਇਹ ਸਮਝਦੇ ਨੇ ਵੀ ਇਹ ਖਿਲਾਰਾ ਨਾ ਪੈ ਜਾਏ, ਕਿਉਂਕਿ ਚਾਈਨਾ ਪਾਕਿਸਤਾਨ ਆਲ ਵੈਦਰ ਫਰੈਂਡ ਹੈ, ਪਰ ਉਹ ਈਰਾਨ ਨੂੰ ਵੀ ਲੂਜ਼ ਨਹੀਂ ਕਰਨਾ ਚਾਹੁੰਦਾ। ਉਹਦੇ 'ਚ ਵੀ ਉਹਨਾਂ ਦੀ ਇਨਵੈਸਟਮੈਂਟ ਹੈ ਕਾਫੀ, ਔਰ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦਾ ਵੀ ਹਿੱਸਾ ਹੈ। ਰਸ਼ੀਆ ਦੇ ਨਾਲ ਵੀ ਈਰਾਨ ਦੇ ਸਬੰਧ ਚੰਗੇ ਨੇ, ਇਸ ਲਈ ਸੀਰੀਆ 'ਚ ਜਿਹੜੀ ਹਕੂਮਤ ਨੂੰ ਈਰਾਨ ਵੀ ਬੈਕ ਕਰਦਾ ਸੀ, ਰਸ਼ੀਆ ਨੇ ਉਹਨੂੰ ਡਿੱਗਣ ਨਹੀਂ ਦਿੱਤਾ ਹੈ। ਸੋ ਇਹਨਾਂ ਸਾਰੇ ਹਾਲਤਾਂ ਦੇ ਚੱਲਦੇ ਆ, ਇਹਦੇ 'ਚ ਸਿੱਖ ਫੈਕਟਰ ਦੀ ਜੇ ਅਸੀਂ ਗੱਲ ਕਰੀਏ, ਸਾਡੇ ਲਈ ਤਾਂ ਸਾਨੂੰ ਇਹੀ ਲੱਗਦਾ ਹੈ ਕਿ ਵੀ ਇਹ ਕਿਤੇ ਨਾ ਕਿਤੇ ਇਹ ਹੌਲੀ ਜਿਹੜੀ ਤੀਲੀ ਇੱਕ ਪਾਸਿਓਂ 7 ਅਕਤੂਬਰ ਨੂੰ ਜੇ ਇਸ ਦੀ ਸ਼ੁਰੂਆਤ ਹੁੰਦੀ ਹੈ, ਔਰ ਇਹ ਹੁਣ ਇੰਨਾ ਕੁ ਡੋਮੀਨੈਂਟ ਮਿਡਲ ਈਸਟ ਔਰ ਸਾਊਥ ਏਸ਼ੀਆ ਬਣ ਗਿਆ ਕਿ ਯੂਕਰੇਨ 'ਚ ਕੀ ਹੋ ਰਿਹਾ ਹਰ ਇੱਕ ਨੂੰ ਭੁੱਲਿਆ ਹੋਇਆ। ਹਾਲਾਂ ਯੂਕਰੇਨ ਦਾ ਜ਼ੈਲੈਂਸਕੀ ਚੀਕਾਂ ਮਾਰ ਰਿਹਾ ਕਿ ਜੀ ਹੁਣ ਸਾਡੇ ਕੋਲ ਸੋਲਜਰ ਨਹੀਂ ਨੇ, ਉਹ ਕੰਸਕ੍ਰਿਪਸ਼ਨ ਵੀ ਕਰਨਾ ਚਾਹੁੰਦੇ ਨੇ ਵੀ ਹਰ 20-21 ਸਾਲ ਦਾ ਯੂਕਰੇਨੀਅਨ ਜਿਹੜਾ ਭਾਵੇਂ ਫੋਰਨ 'ਚ ਰਹਿੰਦਾ ਹੈ ਉਹਨੂੰ ਵੀ ਫੋਰਸ ਕੀਤਾ ਜਾਏ ਲੜਨ ਲਈ, ਔਰ ਹਥਿਆਰ ਔਰ ਦੂਸਰੇ ਕੀ ਨੇ। ਲੇਕਿਨ ਇਹ ਫਿਕਰ ਦਾ ਵਾਇਸ ਹੈ, ਔਰ ਅਸੀਂ ਆਉਣ ਵਾਲੇ ਪੀਰੀਅਡ 'ਚ ਜਦੋਂ ਹੀ ਕੋਈ ਹੋਰ ਡਿਵੈਲਪਮੈਂਟਸ ਨਿਕਲਦੀਆਂ ਨੇ, ਕਿਉਂਕਿ ਇਸ ਵੇਲੇ ਪਾਕਿਸਤਾਨ ਉਸ ਹਾਲਤ 'ਚ ਨਹੀਂ ਹੈ ਜਿਹਨੂੰ ਤੁਸੀਂ ਇੱਕ ਸਟਰੋਂਗ ਇਕੋਨਮੀ ਜਾਂ ਸਟਰੋਂਗ ਜਿਹੜਾ ਪੋਲੀਟੀਕਲ ਸਟਰਕਚਰ, ਕੇਅਰ ਟੇਕਰ ਗਵਰਨਮੈਂਟ ਹੈ, ਇਲੈਕਸ਼ਨਾਂ ਫੈਬਰਰੀ 'ਚ ਹੋਣੀਆਂ, ਅਦਾਲਤਾਂ 'ਚ ਹੈ ਕਿ ਜੀ ਇਲੈਕਸ਼ਨ ਸਿੰਬਲ ਮਿਲ ਗਿਆ ਨਹੀਂ ਮਿਲਿਆ, ਲੋਕਾਂ ਦੇ ਵਿੱਚ ਉਸ ਕਿਸਮ ਦੀ ਜਿਹਨੂੰ ਹੈ ਮਾਯੂਸੀਅਤ ਹੈ। ਔਰ ਇਹਨਾਂ ਹਾਲਾਤਾਂ 'ਚ ਕੀ ਵੱਡੀ ਕੋਈ ਖੇਡ ਹੈ ਜਿਹਦੇ ਥੱਲੇ ਪਾਕਿਸਤਾਨ ਦਾ ਕੋਈ ਨਿਊਕਲੀਅਰ ਪ੍ਰੋਗਰਾਮ ਜਿਹੜਾ ਰੜਕਦਾ ਰਿਹਾ ਇਹਨਾਂ ਪਾਵਰਸ ਨੂੰ, ਉਸ ਦੇ ਉੱਤੇ ਕੋਈ ਪਾਰਟ ਹੈ, ਕੋਈ ਇੰਡੀਆ ਅੱਡ ਖੇਡ ਰਿਹਾ, ਜਾਂ ਜੇ ਇਧਰ ਈਰਾਨ ਨਾਲ ਵੀ ਪਾਕਿਸਤਾਨ ਨੂੰ ਆਪਣਾ ਮਿਸਲ ਡਿਫੈਂਸ ਸਿਸਟਮ ਖੜਾ ਕਰਨਾ ਪਿਆ ਤੇ ਇੰਡੀਆ ਕੋਈ ਸ਼ਰਾਰਤ ਜਿਹੜਾ ਕਿ ਆਜ਼ਾਦ ਕਸ਼ਮੀਰ, ਜਿਹਨੂੰ ਕਿ ਇੰਡੀਆ ਪਾਕਿਸਤਾਨ ਆਕੂਪਾਈਡ ਕਸ਼ਮੀਰ ਕਹਿੰਦਾ ਹੈ, ਉਹਦੇ 'ਚ ਕੋਈ ਖੇਡਣ ਦੀ ਤਿਆਰੀ ਹੈ ਜਿਹਦੇ 'ਚ ਈਰਾਨ ਨੂੰ ਵੀ ਔਨ ਬੋਰਡ ਲਿਆ ਹੋਇਆ। ਇਹ ਆਉਣ ਵਾਲੇ ਪੀਰੀਅਡ ਦੇ ਵਿੱਚ ਪੱਤੇ ਸਾਰੇ ਖੁੱਲਣਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਨੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ, ਸੱਚ, ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ।
ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166195984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇੰਗਲੈਂਡ, ਇਟਲੀ, ਆਸਟਰੀਆ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਅਮਰੀਕਾ ਵਿੱਚ। ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 28 ਜਨਵਰੀ ਦਿਨ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਏਰੀਆ ਵਿੱਚ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0306। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ। ਉਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਾਂਗਰਸੀ ਆਗੂ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ BJP ਅਤੇ RSS ਭਾਰਤ ਵਿੱਚ ਅੱਡ-ਅੱਡ ਕਲਚਰਸ ਤੇ ਹਮਲਾ ਕਰਕੇ ਉਹਨਾਂ ਦੀ ਹੋਂਦ ਜਿਹੜਾ ਮਿਟਾਉਣਾ ਚਾਹੁੰਦੇ ਨੇ। ਔਰ ਦੂਸਰੇ ਪਾਸੇ ਜੰਮੂ ਕਸ਼ਮੀਰ ਦੇ ਆਗੂ ਫਾਰੂਕ ਅਬਦੁੱਲਾ ਨੇ ਕਿਹਾ ਹੈ ਕਿ ਮੁਸਲਮਾਨ BJP ਦੇ ਝਾਂਸੇ ਵਿੱਚ ਨਾ ਆਉਣ ਕਿਉਂਕਿ ਉਹਨਾਂ ਅਨੁਸਾਰ ਇਹ ਮੁਸਲਮਾਨਾਂ ਲਈ ਉਹਨਾਂ ਦੀ ਹੋਂਦ ਦੀ ਲੜਾਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇਸ ਵੇਲੇ ਭਾਰਤ ਦੇ ਵਿੱਚ ਭਗਵਾਂ ਬ੍ਰਿਗੇਡ ਵਾਲਿਆਂ ਦਾ ਬਹੁਤ ਲਾਮ ਲਸ਼ਕਰ ਸਾਰੇ ਪਾਸੇ ਘੁੰਮ ਰਿਹਾ ਹੈ। ਡਮਰੂ ਵੱਜ ਰਹੇ ਨੇ, ਚਾਰ ਚਫੇਰੇ ਭਗਵੇ ਪਤਾਕਾ ਹਵਾ 'ਚ ਫਹਿਰਾ ਰਹੀ ਹੈ। ਔਰ ਮੋਦੀ ਜੀ ਜਿਹੜੇ ਕਿ ਇਸ ਵੇਲੇ 11 ਰੋਜ਼ਾ ਉਸ ਕਿਸਮ ਦਾ ਵਰਤ ਵੀ ਪੂਜਾ ਅਰਚਨਾ ਉੜੀਸਾ ਦੇ ਮੰਦਰ 'ਚ, ਕੇਰਲਾ ਦੇ ਮੰਦਰ 'ਚ, ਮਹਾਰਾਸ਼ਟਰ ਦੇ ਮੰਦਰ 'ਚ, ਔਰ ਫਿਰ 22 ਤਰੀਕ ਨੂੰ ਪੂਰਾ ਉਹਨਾਂ ਨੂੰ ਸ਼ਿੰਗਾਰ ਕੇ ਜਿਹੜਾ ਉਹ ਪ੍ਰਾਣ ਪ੍ਰਤਿਸ਼ਠਾ ਦੇ ਥੱਲੇ ਇਹ ਉਹਨਾਂ ਦੇ ਪੁਜਾਰੀਆਂ ਨੇ ਐਲਾਨ ਕਰ ਦਿੱਤਾ ਹੈ ਕਿ ਜੀ ਜਿਹੜੀ ਪ੍ਰਾਣ ਪ੍ਰਤਿਸ਼ਠਾ ਹੈ ਉਸ ਦੇ ਵਿੱਚ ਮੋਦੀ ਜੀ ਹੀ ਮੁੱਖ ਯਜਮਾਨ ਹੋਣਗੇ ਔਰ ਉਹੀ ਸਾਰੀਆਂ ਰਸਮਾਂ ਜਿਹੜੀਆਂ ਨੇ ਉਹ ਨਿਭਾਣਗੇ। ਜ਼ਾਹਰ ਹੈ ਭਗਵਾਨ ਵਿਸ਼ਨੂੰ ਦਾ ਅਵਤਾਰ ਹੈ ਔਰ ਹੁਣ ਸਾਰਾ ਕੁਝ ਉਹਦੇ ਦੁਆਲੇ ਹੀ ਘੁੰਮ ਰਿਹਾ। ਬਿਲਕੁਲ। ਇਹ ਸਾਰੇ 'ਚ ਜੇ ਸ਼ੰਕਰਾਚਾਰੀਆ ਉਸ ਲੈਵਲ ਦਾ ਸਟੈਂਡ ਨਾ ਲੈਂਦੇ ਜਾਂ ਥੋੜੀਆਂ ਬਹੁਤ ਡਾਈਸੈਂਟ ਦੀਆਂ ਆਵਾਜ਼ਾਂ ਨਾ ਉੱਠਦੀਆਂ ਤੇ ਕਾਂਗਰਸ ਦੇ ਲਈ ਬੜਾ ਔਖਾ ਹੋ ਜਾਣਾ ਸੀ ਇਸ ਸੈਰੇਮਨੀ ਨੂੰ ਸਕਿਪ ਕਰਨਾ ਜਾਂ ਕੋਈ ਕਾਊਂਟਰ ਲਾਈਨ ਲੈਣੀ। ਇਹ ਸਾਰੇ ਪੀਰੀਅਡ ਤਾਂ ਕੋਈ ਸ਼ੱਕ ਨਹੀਂ ਹੈ ਕਿ ਕਾਂਗਰਸ BJP ਦੇ ਨਾਲ ਕੰਪੀਟ ਹੀ ਕਰਦੀ ਰਹੀ ਕਿ ਹਿੰਦੂਤਵਾ ਦੇ ਮਾਮਲੇ 'ਚ ਉਹ ਕਿਤੇ ਪਿੱਛੇ ਨਹੀਂ ਹੈ ਉਹਦੇ ਕੋਲੋਂ। ਇਸ ਲਈ ਰਾਹੁਲ ਗਾਂਧੀ ਵੀ ਜਦੋਂ ਗੁਜਰਾਤ ਚੋਣਾਂ ਤੋਂ ਪਹਿਲਾਂ ਔਰ ਦੂਜਾ ਜਿੰਨੇ ਮੰਦਰਾਂ 'ਚ ਰਾਹੁਲ ਗਾਂਧੀ ਗਿਆ ਉਹਨਾਂ ਤੋਂ ਉਦੋਂ ਜਿਹੜਾ ਹੈ ਉਹ ਨਰਿੰਦਰ ਮੋਦੀ ਨਹੀਂ ਸੀ ਗਿਆ ਹੋਇਆ ਗੁਜਰਾਤ ਦੇ। ਜਨਾਊ ਵੀ, ਸ਼ਿਵ ਜੀ ਦਾ ਭਗਤ ਵੀ, ਮੁਦਰਾ ਵੀ ਉਸ ਕਿਸਮ ਦੀ। ਪਰ ਉਹਨੇ ਦੇਖਿਆ ਕਿ ਵੀ ਤੁਸੀਂ ਜਿੰਨਾ ਮਰਜ਼ੀ ਇਸ ਕਿਸਮ ਦਾ ਨਾਟਕ ਕਰ ਲਓ, ਤੁਸੀਂ BJP ਤੋਂ ਜਿਹੜਾ ਇਸ ਪਾਸੇ ਲੀਡ ਨਹੀਂ ਲੈ ਸਕਦੇ ਕਿਉਂਕਿ ਇਹ ਤਾਂ ਉਹਨਾਂ ਦਾ ਤਾਂ ਸਾਰੀ ਹੋਂਦ ਏਜੰਡਾ ਹੀ ਇਹਦੇ ਦੁਆਲੇ ਖਲੋਤਾ ਹੈ। ਔਰ ਇਹੀ ਕਾਰਨ ਸੀ ਜਾਂ ਕਿ ਇਹੀ ਕਾਰਨ ਹੈ ਕਿ ਹੁਣ ਕਾਂਗਰਸ ਨੂੰ ਸੈਕੂਲਰਿਜ਼ਮ ਵੀ ਯਾਦ ਆਉਣਾ ਸ਼ੁਰੂ ਹੋ ਗਿਆ। ਇੱਕੋ ਮੁਲਕ ਦੇ ਵਿੱਚ ਅੱਡ-ਅੱਡ ਸੱਭਿਆਚਾਰ ਨੇ, ਅੱਡ-ਅੱਡ ਕਲਚਰ ਨੇ ਜਾਂ ਤਹਿਜ਼ੀਬਾਂ ਨੇ, ਇਹ ਗੱਲ ਵੀ ਜਿਹੜੀ ਹੈ ਉਹਨਾਂ ਨੇ ਕਹਿਣੀ ਸ਼ੁਰੂ ਕਰ ਦਿੱਤੀ ਹੈ। ਅਦਰਵਾਈਜ਼ ਜੇ ਅਸੀਂ ਦੇਖੀਏ ਇਹਨਾਂ ਦੇ ਤਾਂ RSS ਜਾਂ ਹਿੰਦੂਤਵੀਆਂ ਦੇ ਤਾਂ ਸਾਡਾ ਕੋਈ ਗਿਲਾ ਨਹੀਂ ਹੋਣਾ ਚਾਹੀਦਾ। ਇਹ ਤਾਂ ਸਾਨੂੰ ਆਪਣੇ ਕਮਲੇ ਉਹਨਾਂ ਉਸ ਕਿਸਮ ਦੇ ਲੋਕਾਂ ਦੇ ਉੱਤੇ ਜਿਹੜਾ ਹੈ ਉਹ ਗਿਲਾ ਜਾਂ ਉਹਨਾਂ ਦਾ ਅਫਸੋਸ ਹੋਣਾ ਚਾਹੀਦਾ ਜਿਹੜੇ ਉਹਨਾਂ ਦੇ ਜਾ ਕੇ ਟਰੈਪ 'ਚ ਫਸ ਰਹੇ ਨੇ। ਬਿਲਕੁਲ।
ਇਹਨਾਂ ਨੇ ਤਾਂ ਕਦੇ ਕੋਈ ਭੁਲੇਖਾ ਨਹੀਂ ਰਹਿਣ ਦਿੱਤਾ 100 ਸਾਲ ਪਹਿਲਾਂ ਕਿ ਭਾਈ ਉਹਨਾਂ ਦਾ ਏਜੰਡਾ ਹਿੰਦੂ ਹਿੰਦੀ ਹਿੰਦੁਸਤਾਨ ਹੈ, ਔਰ ਉਹਦੇ ਲਈ ਉਹਨਾਂ ਨੇ ਮਿਹਨਤ ਕੀਤੀ, ਬਿਲਡ ਕੀਤਾ, ਇਵੈਂਚੁਅਲੀ ਪਾਵਰ ਕੈਪਚਰ ਕੀਤੀ ਔਰ ਹਿੰਦੂ ਰਾਸ਼ਟਰ ਜਿਹੜਾ ਉਹਨਾਂ ਨੇ ਬਣਾ ਦਿੱਤਾ ਹੈ ਆਲਮੋਸਟ। ਲੇਕਿਨ ਕਾਂਗਰਸ ਨੇ ਜਿਵੇਂ ਸੈਕੂਲਰਿਜ਼ਮ ਦਾ ਝੰਡਾ ਚੁੱਕ ਕੇ ਧੋਖਾ ਜਿਹੜਾ ਉਹ ਮੁਲਕ ਦੇ ਲੋਕਾਂ ਨਾਲ ਵੀ ਕੀਤਾ, ਔਰ ਸਿੱਖਾਂ ਤੋਂ ਵੱਧ ਕੇ ਹੋਰ ਕੌਣ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਕਿ ਕਿਵੇਂ ਇੰਦਰਾ ਗਾਂਧੀ ਨੇ ਜਿਹੜਾ 80 ਤੋਂ ਲੈ ਕੇ 84 ਤੱਕ ਪਲਾਨ ਕਰਕੇ ਸਿੱਖਾਂ ਦੇ ਖਿਲਾਫ ਟੋਟਲ ਵਾਰ ਜਿਹੜੀ ਹੈ ਉਹ ਵਿੱਢੀ, ਔਰ ਉਹ ਪਿਛਲੇ 39 ਸਾਲ ਤੋਂ ਲਗਾਤਾਰਤਾ ਨਾਲ ਜਾਰੀ ਹੈ। ਔਰ ਇਸ ਦੇ ਨਾਲ ਨਾਲ ਈਵਨ ਇੰਦਰਾ ਗਾਂਧੀ ਦੇ ਪੁੱਤਰ ਰਾਜੀਵ ਗਾਂਧੀ ਨੇ ਵੀ ਘੱਟ ਨਹੀਂ ਕੀਤੀ। ਨਵੰਬਰ 84 ਦੀ ਸਿੱਖ ਨਸਲਕੁਸ਼ੀ ਉਹਦੇ ਹੁਕਮਾਂ ਥੱਲੇ ਹੀ ਹੁੰਦੀ ਹੈ। ਫਿਰ ਜੇ ਈਵਨ ਅਸੀਂ ਇਹ ਰਾਮ ਮੰਦਿਰ ਦੇ ਇਤਿਹਾਸ ਦੇ ਉੱਤੇ ਇੱਕ ਬਰਡ ਆਈ ਵਿਊ ਦੇ ਨਾਲ ਵੀ ਦੇਖੀਏ ਕਿ 1985 ਚ ਰਾਹੁਲ ਗਾਂਧੀ ਨੇ ਰਾਜੀਵ ਗਾਂਧੀ ਨੇ ਦੇਖ ਲਿਆ ਸੀ ਕਿ ਭਾਈ ਹੁਣ ਤਾਂ ਕਮਿਊਨਲ ਕਾਰਡ ਜਿਹੜਾ ਅਸੀਂ ਖੇਲੀਏ, ਕਿਉਂਕਿ 1985 ਦੀਆਂ ਚੋਣਾਂ ਤਾਂ ਉਹਨਾਂ ਨੇ 1984 ਐਂਡ 'ਚ ਹੀ ਹੋ ਗਈਆਂ ਸੀ, ਉਹ ਤਾਂ 3/4 ਮੈਜੋਰਿਟੀ ਸਿੱਖਾਂ ਦੇ ਖਿਲਾਫ ਪ੍ਰੋਪੇਗੈਂਡਾ ਕਰਕੇ ਲਈ। ਉਹਨਾਂ ਨੂੰ ਲੱਗਾ ਕਿ ਵੀ ਇਹ ਤਾਂ ਹੁਣ ਇੰਨਾ ਕੁ ਖੁਸ਼ ਕਰ ਲਿਆ, ਅਗਲਿਆਂ ਦੀ ਜਿਹੜੀ ਅਗਲੀਆਂ ਜਿੱਤਾਂ ਦੇ ਲਈ ਕੁਝ ਕਰਨਾ ਜ਼ਰੂਰੀ। ਔਰ ਸਭ ਤੋਂ ਪਹਿਲਾਂ ਬਾਬਰੀ ਮਸਜਿਦ 'ਚ ਪੂਜਾ ਦੇ ਲਈ ਰਾਮ ਮੰਦਿਰ ਦੇ ਨਾਂ ਥੱਲੇ ਜਿਹੜੇ ਦਰਵਾਜ਼ੇ ਖੁਲਵਾਏ ਗਏ ਸੀ ਉਹ 85 ਦੇ ਵਿੱਚ ਰਾਜੀਵ ਗਾਂਧੀ ਨੇ ਖੁਲਵਾਏ ਸੀ। ਔਰ ਈਵਨ ਸੁਬਰਾਮਨਿਅਮ ਸਵਾਮੀ ਵੀ ਕੱਲ ਕਿਸੇ ਪ੍ਰੋਗਰਾਮ 'ਚ ਬੈਠਾ ਕਹਿ ਰਿਹਾ ਸੀ ਕਿ ਜੇ ਰਾਜੀਵ ਗਾਂਧੀ ਰਹਿੰਦਾ ਦੂਜੀ ਟਰਮ ਦੇ ਵੇਲੇ ਤੋਂ ਪਹਿਲਾਂ ਜੋ ਉਸ ਦਾ ਮਰਡਰ ਨਾ ਹੁੰਦਾ ਤਾਂ ਉਹਨੇ ਹੀ ਇਹ ਮੰਦਿਰ ਬਣਵਾਉਣਾ ਸੀ। ਫਿਰ ਤਾਂ ਹਿੰਦੂਤਵਾ ਦੇ ਏਜੰਡੇ ਨੂੰ ਓਵਰਪਲੇ ਕਰਨ ਲਈ ਦੌੜ ਲੱਗ ਗਈ ਕਿ ਵੀ ਸਿੱਖਾਂ ਨੂੰ ਤਾਂ ਮਾਰ ਲਿਆ, ਔਰ ਉਸ ਚੋਂ ਹੀ ਅਸੀਂ ਦੇਖਦੇ ਹਾਂ ਕਿ 2002 ਦੇ ਵਿੱਚ ਫਿਰ ਹਜ਼ਾਰਾਂ ਮੁਸਲਮਾਨਾਂ ਦੀ ਨਸਲਕੁਸ਼ੀ ਕਰਕੇ ਮੋਦੀ ਹਿੰਦੂ ਹਿਰਦੇ ਸਮਰਾਟ ਬਣਿਆ। ਪਰ ਰਾਜੀਵ ਗਾਂਧੀ ਨੇ 1985 ਚ ਉਹਦੇ ਦਰਵਾਜ਼ੇ ਖੁਲਵਾਏ, ਔਰ ਉਹੀ ਨਰਸਿਮਹਾ ਰਾਓ ਜਿਹੜਾ ਨਵੰਬਰ 84 ਚ ਹੋਮ ਮਿਨਿਸਟਰ ਸੀ ਜਦੋਂ ਸਿੱਖਾਂ ਦੀ ਜਿਹੜੀ ਹੈ ਉਹ ਨਸਲਕੁਸ਼ੀ ਹੋਈ ਔਰ ਸੁੱਤਾ ਸੀ ਉਹ ਜਿਹੜਾ ਵੀ ਮੰਨ ਜਾਂਦਾ ਸੀ ਕਿ ਸਾਹਿਬ ਸੋ ਰਹੇ ਨੇ, ਉਹੀ 1992 ਦੇ ਵਿੱਚ ਪ੍ਰਾਈਮ ਮਿਨਿਸਟਰ ਸੀ ਜਦੋਂ ਕਿ ਬਾਬਰੀ ਮਸਜਿਦ ਢਾਈ ਗਈ। ਸੋ ਇਹ ਇਹਨਾਂ ਦਾ ਅਸੀਂ ਕਿਉਂਕਿ ਇੱਕ ਦੂਜੇ ਨੂੰ ਇਹ ਮਾਤ ਦੇਣ ਤੇ ਲੱਗੇ ਹੋਏ ਨੇ ਹਿੰਦੂ ਤਵੀਆਂ ਦੇ ਔਰ ਇਹਨਾਂ ਦਾ, ਪਰ ਅਸੀਂ ਇਸ ਲਈ ਜਿਵੇਂ ਕੱਲ ਅਸੀਂ ਸ਼ਸ਼ੀ ਥਰੂਰ ਦੀ ਗੱਲ ਕੀਤੀ ਕਿ ਭਾਈ ਉਹ ਜਾ ਕੇ ਤਮਿਲਨਾਡੂ 'ਚ ਖਲੋ ਕੇ ਕਹਿ ਰਿਹਾ ਵੀ ਨਾਰਥ ਸਾਊਥ ਡਿਵਾਈਡ ਜਿਹੜਾ ਉਹ ਬਹੁਤ ਤੇਜ਼ੀ ਨਾਲ ਵੱਧ ਰਿਹਾ ਔਰ ਆਲਰੇਡੀ ਜਿਹੜਾ ਰਿਸ਼ਤਾ ਹੈ ਉਹ ਇੰਨਾ ਕੁ ਫ੍ਰਿਵਲੈਂਟ ਹੈ ਆਪਸੀ ਸਾਂਝ ਦਾ ਕਿ ਵੀ ਇਹ ਇੰਡੀਆ ਨੂੰ ਤੋੜੇਗਾ। ਹੁਣ ਕਾਂਗਰਸ ਦੇ ਇੱਕ ਤਬਕੇ ਨੂੰ ਸਮਝ ਆਈ ਕਿ ਵੀ ਹਿੰਦੂਤਵਾ ਚੋਂ ਨਿਕਲ ਕੇ ਜੇ ਅਸੀਂ ਸਾਊਥ ਦੀ ਬੈਲਟ ਦੇ ਵਿੱਚ ਤੇ ਨਾਰਥ ਈਸਟ ਦੇ ਵਿੱਚ, ਕਿਉਂਕਿ ਜਿਹੜਾ ਤਾਂ ਹਿੰਦੂ ਬੈਲਟ ਹੈ ਇਹ ਰਾਜਸਥਾਨ, ਮੱਧ ਪ੍ਰਦੇਸ਼, ਯੂਪੀ, ਬਿਹਾਰ, ਹਰਿਆਣਾ ਔਰ ਉੱਤਰਾਖੰਡ ਔਰ ਇਹ ਸਾਰਾ ਤਾਂ ਇਹਨਾਂ ਤੋਂ ਹੁਣ ਕੋਈ ਖੋ ਨਹੀਂ ਸਕਦਾ। ਲੇਕਿਨ ਜੇ ਇੱਥੋਂ 5-7-10% ਉਹ ਇਹਨਾਂ ਦੀਆਂ ਸੀਟਾਂ ਖੋਹ ਲੈਣ ਔਰ ਐਨ ਬਲਾਕ ਸਾਊਥ ਔਰ ਨਾਰਥ ਈਸਟ ਉਹ ਇਹਨਾਂ ਦੇ ਨਾਲ ਨਾ ਜਾਏ ਤੇ ਫਿਰ ਉਹਨਾਂ ਨੂੰ ਲੱਗਦਾ ਵੀ ਪੋਸੀਬਲ। ਇਸ ਲਈ ਮੈਂ ਇਹ ਦੇਖ ਰਿਹਾ ਵੀ ਜਿਵੇਂ ਸ਼ਸ਼ੀ ਥਰੂਰ ਨੇ ਕੱਲ ਸੈਕੂਲਰਿਜ਼ਮ ਦੀ ਗੱਲ ਕੀਤੀ ਖਲੋ ਕੇ ਜੀ ਹਿੰਦੂ ਹਿੰਦੀ ਹਿੰਦੁਸਤਾਨ ਦੇ ਏਜੰਡੇ ਨਾਲ ਅਸੀਂ ਸਹਿਮਤ ਨਹੀਂ ਹੈ। ਹੁਣ ਰਾਹੁਲ ਗਾਂਧੀ ਜਿਹੜਾ ਉਸ ਨੇ ਆਪਣੀ ਭਾਰਤ ਜੋੜੋ ਨਿਆਏ ਯਾਤਰਾ ਸ਼ੁਰੂ ਕੀਤੀ ਹੋਈ ਹੈ ਔਰ ਨਾਗਾਲੈਂਡ ਪਹੁੰਚਿਆ ਹੋਇਆ। ਮਨੀਪੁਰ 'ਚ ਪਹਿਲਾਂ ਵੱਡਾ ਇਕੱਠ ਕਰਨਾ ਚਾਹੁੰਦਾ ਸੀ, ਉਹਨੂੰ ਆਗਿਆ ਨਹੀਂ ਦਿੱਤੀ ਗਈ। ਹੁਣ ਨਾਗਾਲੈਂਡ ਦੀ ਧਰਤੀ ਤੇ ਖਲੋ ਕੇ ਜੋ ਰਾਹੁਲ ਗਾਂਧੀ ਕਹਿ ਰਿਹਾ, ਜੋ ਅਸੀਂ ਰਿਪੀਟਡਲੀ ਜੋ ਸਾਡਾ ਕੰਸਰਨ ਹੈ ਅਸੀਂ ਕਹਿੰਦੇ ਰਹੇ ਹਾਂ, BJP RSS attacking different cultures in country, Rahul Gandhi in Nagaland ਉੱਥੇ ਉਹ ਕਹਿ ਰਿਹਾ accusing the RSS and BJP of attacking different cultures in the country. Congress leader Rahul Gandhi insisted that his Bharat Jodo Nyay Yatra is an ideological war against such forces ਕਿ ਵਿਚਾਰਧਾਰਕ ਲੜਾਈ ਹੈ। ਫਿਰ ਉਹ ਕਹਿੰਦਾ ਹੈ ਕਿ nobody has a right to decide about your tradition and what you eat and what you wear, ਕਿ ਕਿਸੇ ਨੂੰ ਕੀ ਹੱਕ ਹੈ ਕਿ ਉਹ ਡਿਸਾਈਡ ਕਰੇ ਕਿ ਤੁਸੀਂ ਖਾਣਾ ਕੀ ਹੈ, ਤੁਸੀਂ ਪਹਿਨਣਾ ਕੀ ਹੈ। every culture and religion must be respected, ਇਹ ਰਾਹੁਲ ਗਾਂਧੀ ਕਹਿ ਰਿਹਾ ਨਾਗਾਲੈਂਡ ਦੀ ਧਰਤੀ ਤੇ ਖਲੋ ਕੇ।
और फिर उन्हें कहा कि भी आई एम ashamed कि प्राइम मिनिस्टर मोदी didn't visit Manipur which has been torn apart in 2 pieces. I am equally ashamed for not fulfilling the promises of peace pact made to people of Nagaland 9 years ago. 18 ਸਾਲ ਦੀ ਨੈਗੋਸ਼ੀਏਸ਼ਨ ਤੋਂ ਬਾਅਦ 9 ਸਾਲ ਪਹਿਲਾਂ ਮੋਦੀ ਨੇ ਨਾਗਿਆਂ ਦੀ ਇੱਕ ਫੈਕਸ਼ਨ ਦੇ ਨਾਲ ਜਿਹੜਾ ਉਹ ਪੀਸ ਐਗਰੀਮੈਂਟ ਸਾਈਨ ਜਿਹੜਾ ਇੰਪਲੀਮੈਂਟ ਨਹੀਂ ਕੀਤਾ ਗਿਆ। ਹੁਣ ਇਹਨੂੰ ਵੀ ਯਾਦ ਆ ਰਿਹਾ ਕਿ ਦੇਖੋ ਜੀ ਇਹ ਤਾਂ ਉਹਨੂੰ ਇੰਪਲੀਮੈਂਟ ਨਹੀਂ ਕੀਤਾ ਹੈ ਉਹਨਾਂ ਨੇ। ਔਰ ਉਹਨਾਂ ਕਿਹਾ ਜੀ ਆ ਨਾਗਾਲੈਂਡ 'ਚ ਇੱਥੇ ਨਾ ਸੜਕਾਂ ਨੇ, ਨਾ ਹਸਪਤਾਲ ਨੇ, ਨਾ ਬੇਸਿਕ ਫੈਸਿਲਿਟੀਜ਼ ਨੇ, ਕੋਈ ਬੱਚੇ ਕੰਪੀਟ। ਫਿਰ ਉਹਨਾਂ ਨੂੰ ਪੁੱਛਦਾ ਲੋਕਾਂ ਨੂੰ ਕਿ 500 ਬੰਦੇ ਜਿਹੜੇ ਨੇ ਟੌਪ 500 ਕੰਪਨੀਜ਼ ਨੇ ਰੂਲਿੰਗ ਪਾਰਟੀ ਦੀਆਂ, ਕੋਈ ਦੱਸੋ ਕਿ ਕੋਈ ਇੱਕ ਵੀ ਕੰਪਨੀ ਨੂੰ ਕੋਈ ਨਾਗਾ ਔਨ ਕਰਦਾ? ਇਹੀ ਗੱਲ ਪੰਜਾਬ 'ਚ ਖਲੋ ਕੇ ਪੁੱਛੋ ਕਿ ਭਾਈ ਸਾਡੇ ਪੱਲੇ ਕੀ ਪਾਇਆ ਹੋਇਆ। ਔਰ ਫਿਰ ਉਹਨੇ ਇਸ ਸਾਰੇ ਦੇ ਉੱਤੇ ਇਹੀ ਫੋਕਸ ਹੈ ਕਿ ਜੀ ਅਸੀਂ ਸੈਕੂਲਰ ਇੰਡੀਆ ਦੇ ਵਿੱਚ ਯਕੀਨ ਰੱਖਦੇ। ਹੁਣ ਹਾਲਾਂਕਿ ਜਦੋਂ ਮਨੀਪੁਰ ਤੋਂ ਨਾਗਾਲੈਂਡ ਵਾਲੇ ਮੁੜਿਆ ਤੇ ਇਸ ਵੇਲੇ ਮਨੀਪੁਰ ਦੀ ਹਾਲਤ ਇਹ ਹੈ, ਫਰੈਸ਼ ਵਾਇਲੈਂਸ erupts in ਮਨੀਪੁਰ, ਕਮਾਂਡੋ women killed as attackers use rocket propelled grenade. Additional security forces including Assam Rifles have been rushed to contain the situation. ਉੱਥੋਂ ਖਬਰਾਂ ਨਿਕਲ ਨਹੀਂ ਰਹੀਆਂ ਮਨੀਪੁਰ ਚੋਂ, ਪਰ ਜੇ ਇਹਨਾਂ ਦਾ ਕਮਾਂਡੋ ਮਾਰਿਆ ਜਾਂਦਾ ਹੈ ਔਰ ਐਡੀਸ਼ਨਲ ਫੋਰਸਿਸ ਜਾ ਰਹੀਆਂ ਇਹ ਔਰ ਇਹ ਪੂਰੇ ਰਾਕਟ ਪ੍ਰੋਪੈਲਡ ਗ੍ਰੇਨੇਡਸ ਦਾ ਇਸਤੇਮਾਲ ਹੈ ਤਾਂ ਫਿਰ ਕੋਈ ਭੁਲੇਖਾ ਨਹੀਂ ਹੈ ਕਿ ਮਨੀਪੁਰ ਇਹਨਾਂ ਦੇ ਹੱਥੋਂ ਨਿਕਲ ਚੁੱਕਾ। ਔਰ ਇਹੀ ਹਾਲ ਨਾਰਥ ਈਸਟ ਦੀਆਂ ਸਟੇਟਾਂ ਦਾ। ਹੁਣ ਜੰਮੂ ਕਸ਼ਮੀਰ ਜਿੱਥੇ ਕਿ ਇਹਨਾਂ ਨੇ ਕਿਵੇਂ 2019 ਦੇ ਵਿੱਚ 5 ਅਗਸਤ ਨੂੰ ਦਾ ਸਟੇਟਸ ਤੋੜਿਆ, ਪਿਛਲੇ ਆਲਮੋਸਟ 4 ਸਾਲ ਤੋਂ ਜ਼ਿਆਦਾ ਤੋਂ ਇਹਨਾਂ ਦਾ ਕਬਜ਼ਾ ਹੈ ਉੱਥੇ ਵੀ, ਕਿਉਂਕਿ ਪਾਰਲੀਮੈਂਟ ਇਲੈਕਸ਼ਨਾਂ ਤਾਂ ਹੁਣ ਸਾਰੇ ਹੀ ਹੋਣੀਆਂ, ਅਸੈਂਬਲੀ ਤਾਂ ਉਹਨਾਂ ਨੇ ਹੋਣ ਨਹੀਂ ਦਿੱਤੀ, ਲੇਕਿਨ ਮਾਰਚ ਦੇ ਜਿਹੜਾ ਹੁਣ ਅਸੀਂ ਜਨਵਰੀ 'ਚ ਆਉਣ ਵਾਲੇ ਮਹੀਨਿਆਂ 'ਚ ਹੋਣੀਆਂ ਨੇ। ਔਰ ਉੱਥੇ ਫਾਰੂਕ ਅਬਦੁੱਲਾ ਨੇ ਵੀ ਉਹੀ ਗੱਲ ਜਿਹੜੀ ਉਹਦੀ ਭਾਵੇਂ ਆਪਣੀ ਪਾਰਟੀ ਹੈ, ਉਹਨੇ ਮੁਸਲਿਮਸ ਸ਼ੁੱਡ ਰਿਮੇਨ ਵਿਜੀਲੈਂਟ ਅਗੇਂਸਟ BJP's tactics to win their votes, say Farooq Abdullah. Your existence will be wiped out if you support BJP. ਉਹਨੂੰ ਕਹਿ ਰਿਹਾ ਕਿ ਜੇ ਤੁਸੀਂ BJP ਦੇ ਝਾਂਸੇ 'ਚ ਫਸ ਗਏ ਫਿਰ ਤੁਹਾਡੀ ਹੋਂਦ ਹੀ ਜਿਹੜੀ ਹੈ ਮਿਟ ਜਾਏਗੀ। ਉੱਥੇ ਉਹਨੇ ਗੁੱਜਰ ਬੱਕਰਵਾਲ ਕਮਿਊਨਿਟੀਜ਼ ਦੀ ਕਾਨਫਰੰਸ ਸੀ ਉਹਨਾਂ ਦੇ ਸ਼ੇਖ ਅਬਦੁੱਲਾ ਭਵਨ ਜਾਂ ਕੀ ਉਹਦੇ ਨਾਲ ਸ਼ੇਰੇ ਕਸ਼ਮੀਰ ਭਵਨ, ਉਸ ਦੇ ਵਿੱਚ ਹੋਈ। ਔਰ ਉਹਦੇ 'ਚ ਉਹਨੇ ਕਿਹਾ ਕਿ ਵੀ ਇਟ ਇਜ਼ ਨਾਟ ਏ ਮੈਟਰ ਆਫ ਵਾਟਰ ਔਰ ਰੋਡ ਔਰ ਡਿਵੈਲਪਮੈਂਟ। ਸਵਾਲ ਇਹ ਨਹੀਂ ਹੈ ਵੀ ਤੁਹਾਨੂੰ ਪਾਣੀ ਮਿਲਿਆ ਕਿ ਸੜਕ ਮਿਲੀ ਹੈ, ਬਟ ਮੈਟਰ ਆਫ ਆਵਰ ਐਗਜ਼ਿਸਟੈਂਸ, ਸਾਡੀ ਹੋਂਦ ਦੀ ਲੜਾਈ ਹੈ। ਇਫ ਯੂ ਡੋਂਟ ਵੇਕ ਅਪ then we cannot help, our existence is at stake. ਕਿ ਭਾਈ ਜਾਗੋ, ਜੇ ਤੁਸੀਂ ਨਾ ਜਾਗੇ ਤਾਂ ਸਾਡੀ ਹੋਂਦ ਹੀ ਨਹੀਂ ਰਹਿਣੀ ਹੈ। ਔਰ ਇਸ ਸਾਰੇ ਦੇ ਚੱਲਦੇ ਆ ਅਸੀਂ ਇਹ ਦੇਖਦੇ ਹਾਂ, ਔਰ ਉਹਨੇ ਕਨਕਲੂਡ ਵੀ ਇਹੀ ਕੀਤਾ ਕਿ ਭਾਈ ਸਾਡਾ ਹਾਲ ਕੀ ਹੋਏਗਾ। our country has been encircled, ਸਾਡੇ ਮੁਲਕ ਨੂੰ ਘੇਰ ਲਿਆ ਗਿਆ ਹੈ। China has reached the Maldives, ਚਾਈਨਾ ਮਾਲਦੀਵਸ ਪਹੁੰਚ ਗਿਆ। It is already in Sri Lanka, Nepal and Bangladesh. ਉੱਥੇ ਚਾਈਨਾ ਪਹਿਲਾਂ ਹੀ ਹੈ। Pray to God we don't face such a situation. We want a developed, peaceful and prosperous India. ਹੁਣ ਹਰ ਇੱਕ ਨੂੰ ਨਜ਼ਰ ਆ ਰਿਹਾ ਕਿ ਭਾਈ ਇਹ ਚਾਈਨਾ ਨੇ ਵੀ ਉਧਰੋਂ ਘੇਰਿਆ ਹੋਇਆ ਹੈ। ਇਧਰ ਜਿਸ ਅੰਦਾਜ਼ ਦੇ ਵਿੱਚ ਵਿਦਨ ਕੰਟਰੀ ਜਿਹੜਾ ਉਹ ਕਲੈਸ਼ ਆਫ ਕਲਚਰਸ ਦੀ ਲਾਈਨ ਖੜੀ ਹੋਈ ਹੈ ਔਰ ਬਿਲਕੁਲ ਟਰਸਟ ਮੁੱਕਿਆ। ਔਰ ਦੂਸਰੇ ਪਾਸੇ ਧਰਮ ਦੀ ਅੰਨੀ ਜਿਹੜੀ ਹੈ ਉਹ ਸ਼ਰਾਬ ਪਿਆ ਕੇ ਜਿਹੜਾ ਕੱਟੜਪਨ ਉਸ ਲੈਵਲ ਤੇ ਹੈ ਕਿ ਭਾਈ ਮੋਦੀ ਭਗਤਾਂ ਨੂੰ ਜਾਂ ਇਹ BJP ਭਗਤਾਂ ਨੂੰ ਕੁਝ ਦਿਸਦਾ ਹੀ ਨਹੀਂ ਹੈ। ਜਿੰਨੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਜਿਹੜਾ ਉਹ ਇਗਨੋਰ ਕਰਨ ਦਾ ਇੱਕੋ ਹੀ ਤਰੀਕਾ ਹੈ ਕਿ ਵੀ ਤੁਸੀਂ ਧਰਮ ਦੀ ਜਿਹੜੀ ਹੈ ਉਹ ਰੱਟ ਲਾਈ ਜਾਓ ਵੀ ਭਗਵਾਨ ਰਾਮ ਆਏਂਗੇ ਆ ਗਏ, ਹੁਣ ਪੂਜਾ ਕरेंगे, ਹੁਣ ਇਹ ਹੋਏਗਾ ਉਹ ਹੋਏਗਾ। ਇੰਨੀ ਕਿਲੋ ਇੰਨਾ ਮੋਟੀ ਮੋਮ ਜਿਹੜੀ ਆ ਉਹ ਇਨਸੈਂਸ ਸੈਂਟ ਵਾਲੀ ਅਗਰਬੱਤੀ ਵਾਲੀ, ਉਹਦੇ 'ਚ ਇੰਨਾ ਗੋਹਾ ਪਾਇਆ, ਉਹਦੇ 'ਚ ਇੰਨਾ ਅਗਰਬੱਤੀ ਪਾਈ ਹੈ, ਇੰਨਾ ਪਰਫਿਊਮ ਪਾਇਆ, ਉਹਦੀਆਂ ਡਿਟੇਲਸ ਡਿਸਕਸ ਹੋ ਰਹੀਆਂ ਮੀਡੀਆ ਤੇ ਬੈਠ ਕੇ। ਪਰ ਚੱਲ ਕੀ ਰਿਹਾ ਹੈ, ਮਨੀਪੁਰ 'ਚ ਕੀ ਚੱਲ ਰਿਹਾ ਹੈ, ਦੂਸਰੇ ਪਾਸੇ ਕੀ ਹੋ ਰਿਹਾ ਹੈ, ਵਿਦਨ ਕੰਟਰੀ ਕੀ ਹੈ। 80 ਕਰੋੜ ਲੋਕ ਜਿਨ੍ਹਾਂ ਨੂੰ ਸਬਸਿਡਾਈਜ਼ਡ ਫੂਡ 5 ਕਿਲੋ ਅੰਨ ਮਿਲਦਾ ਹੈ ਤੇ ਉਹਨਾਂ ਦੇ ਚੁੱਲ੍ਹਿਆਂ ਤੇ ਰੋਟੀ ਪੱਕਦੀ ਹੈ। ਸੋ ਜਦੋਂ ਇਸ ਕਿਸਮ ਦੇ ਕੋਈ ਸਮਾਜ ਜਾਂ ਸੁਸਾਇਟੀ ਬਣਦੀ ਹੈ
ਔਰ ਜਿਸ ਬਾਰੇ ਅਕਸਰ ਜਦੋਂ ਰੋਮ ਦੀ ਤਬਾਹੀ ਦੀ ਗੱਲ ਹੁੰਦੀ ਹੈ ਤੇ ਇਹ ਫਰੇਜ਼ ਅਕਸਰ ਯੂਜ਼ ਹੁੰਦਾ ਹੈ, ਵੈਦਰ ਨੀਰੋ ਫਲੂਟ ਪਲੇ ਕਰ ਰਿਹਾ ਸੀ ਕਿ ਨਹੀਂ, ਲੇਕਿਨ ਇਹ ਫਰੇਜ਼ ਜ਼ਰੂਰ ਹੈ ਕਿ ਵੈਨ ਦਾ ਰੋਮ ਵਾਸ ਬਰਨਿੰਗ ਨੀਰੋ ਵਾਸ ਪਲੇਇੰਗ ਦਾ ਫਲੂਟ। ਔਰ ਇਹੀ ਹੁੰਦਾ ਕਿ ਉਹ ਨੀਰੋ ਬੰਸਰੀ ਵਜਾ ਰਿਹਾ ਸੀ ਔਰ ਰੋਮ ਸੜ ਰਿਹਾ ਸੀ। ਅੱਜ ਜੈ ਜੈ ਰਾਮ, ਜੈ ਜੈ ਰਾਮ, ਜੈ ਜੈ ਮੋਦੀ ਰਾਮ, ਜੈ ਜੈ ਮੋਦੀ ਰਾਮ, ਇੱਕ ਪਾਸੇ ਇਹ ਜਿਹੜੇ ਨੇ ਮੰਤਰ ਪੜ੍ਹੇ ਜਾ ਰਹੇ ਨੇ ਔਰ ਦੂਸਰੇ ਪਾਸੇ ਮੁਲਕ ਕਿੱਧਰ ਨੂੰ ਜਾ ਰਿਹਾ ਹੈ ਇਹ ਸਾਹਮਣੇ ਨਜ਼ਰ ਆ ਰਿਹਾ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਯੂਕੇ, ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਅਮਰੀਕਾ ਵਿੱਚ। ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 28 ਜਨਵਰੀ ਦਿਨ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਏਰੀਆ ਵਿੱਚ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0306। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਪੰਜਾਬ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਪਛਾਣ ਇੱਕ ਪੱਕੇ ਸ਼ਰਾਬੀ ਵਾਲੀ ਤਾਂ ਹੈ ਹੀ ਹੈ, ਪਰ ਹੁਣ ਇਉਂ ਜਾਪਦਾ ਹੈ ਕਿ ਉਹ ਤਾਕਤ ਦੇ ਨਸ਼ੇ ਨਾਲ ਵੀ ਪੂਰੀ ਤਰ੍ਹਾਂ ਚੂਰ-ਚੂਰ ਹੈ। ਉਸਨੇ ਬਾਹਰਲੇ ਸਿੱਖਾਂ ਵੱਲੋਂ ਆਜ਼ਾਦੀ ਦੀ ਮੰਗ ਨੂੰ ਪੰਜਾਬ ਵਿਰੋਧੀ ਦੱਸਦਿਆਂ ਉਹਨਾਂ ਨੂੰ ਕੁਚਲਣ ਦੇਣ ਦੀਆਂ ਜਿਹੜੀਆਂ ਧਮਕੀਆਂ ਵਾਲਾ ਬਿਆਨ ਜਿਹੜਾ ਉਹ ਜਾਰੀ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਅਸੀਂ ਨਸ਼ੇ ਦੀ ਗੱਲ ਕਰਦੇ ਹਾਂ ਤੇ ਸਾਨੂੰ ਗੁਰਬਾਣੀ ਇਹ ਯਾਦ ਦਹਾਨੀ ਕਰਵਾਉਂਦੀ ਹੈ ਕਿ ਝੂਠਾ ਮਦ ਮੂਲ ਨਾ ਪੀਚਈ ਜੀ, ਕਿ ਇਹ ਜਿਹੜੀ ਮਦ ਸ਼ਰਾਬ ਨੂੰ ਕਹਿੰਦੇ ਨੇ, ਕਿਉਂਕਿ ਜਿਹੜੀ ਚੀਜ਼ ਤੁਹਾਡੇ ਦਿਮਾਗ ਦਾ ਬੈਲੈਂਸ ਖਰਾਬ ਕਰੇ, ਤੁਹਾਨੂੰ ਠੀਕ ਔਰ ਗਲਤ ਦੀ ਪਛਾਣ ਕਰਨ ਦੇ ਵਿੱਚ ਰੁਕਾਵਟ ਬਣੇ, ਬਿਲਕੁਲ ਉਹ ਮਦ ਹੈ, ਉਹ ਸ਼ਰਾਬ ਹੈ। ਉਹ ਭਾਵੇਂ ਅਫੀਮ ਹੈ, ਭਾਵੇਂ ਉਹ ਭੰਗ ਹੈ, ਔਰ ਇਹ ਅੱਡ-ਅੱਡ ਹੋਰ ਗਾਂਜਾ ਔਰ ਅੱਜ ਦੇ ਕਿੰਨੇ ਹੋਰ ਨਸ਼ੇ ਨੇ। ਲੇਕਿਨ ਕਿਉਂਕਿ ਸ਼ਰਾਬ ਦਾ ਸੰਬੰਧ ਇਨਸਾਨੀ ਸਭਿਅਤਾ ਦੇ ਬਹੁਤ ਮੁੱਢਲੇ ਸਾਲਾਂ ਤੋਂ ਹੀ ਹੈ ਔਰ ਹਰ ਕਲਚਰ ਦੇ ਵਿੱਚ ਕਿਸੇ ਨਾ ਕਿਸੇ ਫਾਰਮ ਦੇ ਵਿੱਚ ਇਹ ਰਹੀ ਹੈ। ਔਰ ਈਵਨ ਜਿਹੜੇ ਅੱਜ ਰਾਮ ਭਗਤ ਔਰ ਦੂਸਰੇ ਜਦੋਂ ਦੇਵਤਿਆਂ ਔਰ ਰਾਖਸ਼ਾਂ ਦੀਆਂ ਕਹਾਣੀਆਂ ਸੁਣਾਉਂਦੇ ਨੇ ਤੇ ਦੇਵਤਿਆਂ ਨੂੰ ਜਿਹੜੀ ਹੈ ਉਹ ਸੁਰਾਪਾਨ ਕਰਵਾਇਆ ਜਾਂਦਾ ਹੈ। ਹੁਣ ਸੁਰਾ ਜਿਹੜੀ ਹੈ ਉਹ ਸ਼ਰਾਬ ਹੀ ਹੈ, ਪਰ ਉਹ ਦੇਵਤਿਆਂ ਦੀ ਸ਼ਰਾਬ ਹੈ, ਇਸ ਲਈ ਉਹ ਪਵਿੱਤਰ ਹੋ ਗਈ। ਔਰ ਉਹ ਵੀ ਸੋਮ ਰਸ ਇਸ ਨੂੰ ਕਿਹਾ ਜਾਂਦਾ ਹੈ। ਔਰ ਅਸੀਂ ਇਹ ਦੇਖਦੇ ਹਾਂ ਕਿ ਵੀ ਈਵਨ ਜਿਹੜੇ 14 ਰਤਨ ਨਿਕਲਦੇ ਨੇ ਸ਼ਰਾਬ ਸਾਗਰ ਮੰਥਨ ਚੋਂ, ਸ਼ੇਸ਼ਨਾਗ ਦੀ ਪੂਛ ਨੂੰ ਖਿੱਚ ਕੇ ਜਿਹੜਾ ਦੇਵਤੇ ਔਰ ਰਾਖਸ਼, ਇਹਨਾਂ ਦੀਆਂ ਕਹਾਣੀਆਂ ਬੜੀਆਂ ਦਿਲਚਸਪ ਨੇ, ਬਹੁਤ ਫਨੀ। ਉਹਦੇ ਚ ਵੀ ਜਿਹੜੀ ਹੈ ਸ਼ਰਾਬ ਇੱਕ ਰਤਨ ਦੇ ਤੌਰ ਦੇ ਉੱਤੇ ਵੀ ਨਿਕਲਦੀ ਹੈ। ਇਸ ਲਈ ਜਿਹੜੇ ਪੁਰਾਣੇ ਕੋਈ ਸ਼ਰਾਬੀ ਬਾਬੇ ਸੀ ਉਹ ਇੱਕ ਸ਼ਰਾਬ ਦੀ ਥਾਂ ਇਹਨੂੰ 5 ਰਤਨੀ ਕਹਿੰਦੇ ਸੀ ਕਿ ਜੀ ਇਹ ਰਤਨ ਹੈ ਇਹ ਤਾਂ। ਲੇਕਿਨ ਵਾਰੇ ਜਾਈਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਿ ਵੀ ਉਸ ਨੂੰ ਤਾਂ ਇਸ ਰਤਨ ਨੇ ਇੰਨਾ ਕੁ ਰਤਨਾਇਆ ਹੋਇਆ ਕਿ ਕਦੇ ਗਲੀਆਂ 'ਚ ਚੁੱਕ ਕੇ ਕੋਈ ਉਹਨੂੰ ਘਰ ਛੱਡਦਾ ਰਿਹਾ, ਕਦੇ ਪੁੱਠਾ ਹੋਇਆ, ਕਦੇ ਕਾਰ 'ਚ ਚੁੱਕ ਕੇ, ਕਦੇ ਉਸ ਲੈਵਲ ਤੇ ਕਈ ਵਾਰ ਇਸ ਕਿਸਮ ਦਾ ਝੂਠ ਵੀ ਮਾਂ ਦੀ ਸਹੁੰ ਖਾ ਕੇ ਜਾਂ ਦੂਜਾ। ਲੇਕਿਨ ਇਹ ਈਵਨ ਉਸ ਦੀ ਬੱਚੀ ਜਿਹਨੇ ਪਿੱਛੇ ਇੱਕ ਇੰਟਰਵਿਊ ਵੀ ਦਿੱਤਾ, ਉਹ ਨਾ ਵੀ ਉਹ ਦਿੰਦੀ, ਇਹ ਨੋ ਨਹੀਂ ਹੈ ਕਿ ਭਾਈ ਉਹ ਜਿਹੜਾ ਉਹ ਫੰਕਸ਼ਨ ਕਰ ਹੀ ਨਹੀਂ ਸਕਦਾ ਬਿਨਾਂ ਸ਼ਰਾਬ ਪੀਤੇ।
ਇਸ ਲਈ ਉਹ ਧਾਰਮਿਕ ਇਕੱਠ ਹੋਏ ਜਾਂ ਸਿਆਸੀ ਪਾਰਟ ਹੋਏ, ਉਹ ਸ਼ਰਾਬ ਦਾ ਜਿਹੜਾ ਉਹ ਅਲਕੋਹਲ ਉਹਦੇ ਬਲੱਡ ਦੇ ਵਿੱਚ ਹੁੰਦਾ ਹੀ ਹੁੰਦਾ। ਚਲੋ ਇਹ ਵੀ ਸਮਝ ਆ ਸਕਦੀ ਹੈ ਕਿ ਭਾਈ ਕੋਈ ਬੰਦਾ ਐਡਿਕਟ ਹੈ, ਉਹਨੇ ਭਾਵੇਂ ਡੀ ਐਡਿਕਸ਼ਨ ਪ੍ਰੋਗਰਾਮ ਵੀ ਲਏ ਨੇ ਜਾਂ ਦੂਜੇ, ਪਰ ਅਲਟੀਮੇਟਲੀ ਜੇ ਉਹ ਇਹਦੇ ਚੋਂ ਨਹੀਂ ਨਿਕਲਿਆ, ਇੱਕ ਕਮਜ਼ੋਰੀ ਮੰਨੀ ਜਾਂਦੀ ਹੈ। ਲੇਕਿਨ ਇਸ ਗੱਲ ਦਾ ਵੀ ਧਿਆਨ ਰਹੇ ਕਿ ਵੀ ਦੁਨੀਆ ਦੇ ਵਿੱਚ ਨਸ਼ੇ ਤਾਂ ਸਾਰੇ ਹੀ ਮਾੜੇ ਨੇ, ਪਰ ਸ਼ਾਇਦ ਜਿਹੜਾ ਵੀ ਮਾੜਾ ਨਸ਼ਾ ਕੋਈ ਕਰਦਾ ਹੈ ਉਹਦਾ ਨੁਕਸਾਨ ਉਹ ਆਪਣੇ ਆਪ ਨੂੰ ਹੀ ਕਰਦਾ ਹੈ, ਕਿਉਂਕਿ ਉਹਦਾ ਲਿਵਰ ਖਰਾਬ ਹੋ ਗਿਆ ਜਾਂ ਉਸ ਦਾ ਮੈਮਰੀ ਲਾਸ ਹੋ ਗਈ। ਪਰ ਜਿਹੜਾ ਤਾਕਤ ਦਾ ਨਸ਼ਾ ਹੈ, ਜਿਹੜਾ ਤਾਕਤ ਦੀ ਕੁਰਸੀ ਦੇ ਉੱਤੇ ਬੈਠਦਾ ਹੈ, ਉਹ ਤਾਂ ਦੂਸਰਿਆਂ ਦੀ ਬਰਬਾਦੀ ਦਾ ਰਸਤਾ ਜਿਹੜਾ ਉਹ ਪੱਧਰਾ ਕਰ ਦਿੰਦਾ। ਉਹਦੇ ਕੋਲ ਉਹ ਹੁੰਦਾ ਹੀ ਨਹੀਂ, ਉਹ ਸੋਚ ਨਹੀਂ ਸਕਦਾ, ਉਹ ਥੱਲੇ ਨਹੀਂ ਉਤਰ ਰਿਹਾ ਹੁੰਦਾ। ਔਰ ਇਹ ਤਾਂ ਨਸ਼ਾ ਕੋਈ ਰਾਤ ਨੂੰ ਕੀਤਾ, ਸਵੇਰੇ ਉਤਰ ਗਿਆ, ਸਵੇਰ ਦਾ ਸ਼ਾਮ ਨੂੰ ਉਤਰ ਗਿਆ। ਇਹ ਤਾਂ ਜਦੋਂ ਤੱਕ ਕੁਰਸੀ ਔਰ ਪਾਵਰ ਤੁਹਾਡੇ ਕੋਲ ਹੈ, ਤੁਹਾਨੂੰ ਉਹ ਠੀਕ ਔਰ ਗਲਤ ਦਾ ਅਹਿਸਾਸ ਹੀ ਨਹੀਂ ਹੁੰਦਾ। ਤੁਸੀਂ ਤਾਂ ਜਿਹੜਾ ਵੀ ਤੁਹਾਨੂੰ ਕੋਈ ਵੰਗਾਰਦਾ ਹੈ, ਰਾਈਟਲੀ ਔਰ ਰੋਂਗਲੀ, ਤੁਸੀਂ ਉਹਦਾ ਮਲੀਆਮੇਟ ਕਰ ਦੇਣਾ ਚਾਹੁੰਦੇ ਹੋ। ਅੱਛਾ। ਔਰ ਭਗਵੰਤ ਮਾਨ ਉਸ ਨਸ਼ੇ ਦੇ ਨਾਲ ਇਸ ਵੇਲੇ ਸਭ ਤੋਂ ਜ਼ਿਆਦਾ ਜਿੰਨਾ ਤਾਕਤ ਦੇ ਨਸ਼ੇ ਦੇ ਵਿੱਚ ਚੂਰ ਹੈ, ਉਹ ਕਿਉਂਕਿ ਵੈਸੇ ਵੀ ਹਲਕਾ ਹੈ ਬੰਦਾ। ਇੱਕ ਤਾਂ ਹੁੰਦਾ ਕਿ ਵੀ ਕੋਈ ਤੁਹਾਡਾ ਉਸ ਲੈਵਲ ਦਾ ਕੋਈ ਹੋਏ, ਤੁਹਾਡਾ ਭਾਰ ਹੋਏ, ਉਹੀ ਚੁਟਕਲੇ ਸੁਣਾਉਂਦੇ ਆ, ਉਹੀ ਕਲਾਕਾਰ ਅਗਲੇ ਚ ਹੱਸਦੇ ਹੁੰਦੇ ਨੇ ਕਿ ਅਸੀਂ ਇਹਨੂੰ ਜਦੋਂ ਲੈ ਜਾਣਾ ਤੇ ਵਿੱਚ ਘੰਟੇ 2 ਘੰਟੇ ਦਾ ਗੈਪ ਹੋਣਾ, ਉਹਨੂੰ ਕਹਿਣਾ ਚਲ ਤੈਨੂੰ 200 ਰੁਪਈਆ ਦੇਵਾਂਗੇ, ਤੂੰ ਅੱਧਾ ਘੰਟਾ ਐਂਟਰਟੇਨ ਕਰ, ਚੁਟਕਲੇ ਸੁਣਾਉਂਦੇ ਰਹਿਣ। ਹੁਣ ਇਹ ਨਹੀਂ ਹੈ ਕਿ ਵੀ ਅਸੀਂ ਉਸ ਦੇ ਇਸ ਟੈਲੈਂਟ ਹੈ ਇਹ ਵੀ ਜੋ ਮਜ਼ਾਹੀਆ ਅੰਦਾਜ਼ ਹੋਣਾ, ਪਰ ਅਸੀਂ ਤਾਂ ਇਹ ਦੇਖ ਰਹੇ ਹਾਂ ਕਿ ਇੱਕ ਪਾਸੇ ਜਿੱਥੇ ਆਲਮੋਸਟ 3 ਕਰੋੜ ਲੋਕਾਂ ਦੀ ਕਿਸਮਤ ਜਿਸ ਟਰਬੂਲੇਸ਼ਨ ਔਰ ਹਾਲਾਤ ਚੋਂ ਪੰਜਾਬ ਗੁਜ਼ਰ ਰਿਹਾ, ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਗੱਲ ਬਿਲਕੁਲ, ਔਰ ਜਿਸ ਲੈਵਲ ਦੇ ਰੂਲਰ ਦਿੱਲੀ 'ਚ ਨੇ, ਉਹਨਾਂ ਦੇ ਨਾਲ ਤੁਸੀਂ ਜੇ ਟੱਕਰ ਲੈਣੀ ਹੈ ਜਾਂ ਆਪਣੇ ਹੱਕ ਲੈਣੇ ਨੇ ਉਹਦੇ 'ਚ, ਤੇ ਇਹ ਤਾਂ ਕਿਤੇ ਨੇੜੇ ਤੇੜੇ ਵੀ ਨਹੀਂ ਖਲੋਂਦਾ ਹੈ। ਸੋ ਜਦੋਂ ਇਸ ਕਿਸਮ ਦੇ ਹਾਲਾਤ ਹੁੰਦੇ ਨੇ ਔਰ ਉਸਨੇ ਸਰਵਾਈਵ ਵੀ ਕਰਨਾ ਹੈ, ਨਸ਼ੇ ਦੀ ਭੁੱਖ ਜਿਹੜੀ ਹੈ ਤਾਕਤ ਦੀ, ਉਹ ਉਹਨੂੰ ਉਸ ਪਾਸੇ ਖੜਾ ਰੱਖਣ ਦੇ ਲਈ ਵੀ ਉਹਨੇ ਆਪਣੇ ਕੇਜਰੀਵਾਲ ਦੇ ਨਾਲ ਵੀ ਜਿਹੜਾ ਉਹ 10-50 ਕਰਕੇ ਕਿਸ ਅੰਦਾਜ਼ 'ਚ ਪੈਰੀਂ ਪੈ ਕੇ ਨੱਕ ਰਗੜ ਕੇ ਕੁਰਸੀ ਲਈ ਹੈ। ਤੇ ਫਿਰ ਇਹ ਹੁੰਦਾ ਵੀ ਤੁਸੀਂ ਜਿੰਨਾ ਵੱਧ ਤੋਂ ਵੱਧ ਆਪਣੇ ਲੋਕਾਂ ਨੂੰ ਕੁੱਟੋਗੇ, ਉਹਨਾਂ ਨੂੰ ਦੁਰਕਾਰੋਗੇ, ਉਹਨਾਂ ਨੂੰ ਹੱਕਾਂ ਤੋਂ ਵਾਂਝਿਆ ਕਰੋਗੇ, ਤੇ ਦਿੱਲੀ ਦੇ ਤਖਤ ਤੇ ਬੈਠੇ ਹੋਏ ਜਿਹੜੇ ਦਿੱਲੀ ਦੇ ਤਾਜਦਾਰ ਨੇ ਉਹ ਖੁਸ਼ ਹੁੰਦੇ ਨੇ ਔਰ ਕਹਿੰਦੇ ਨੇ ਸ਼ਾਬਾ ਸ਼ਾਬਾ, ਵਾਕਫ। ਔਰ ਅਦਰਵਾਈਜ਼ ਹੁਣ ਈਵਨ ਹਾਲਾਂ ਕਾਂਗਰਸ ਦਾ MLA ਹੈ, ਜਦੋਂ ਅਸੀਂ ਸੁਖਪਾਲ ਖਹਿਰਾ ਦੀ ਗੱਲ ਕਰਦੇ ਹਾਂ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨੇ ਭਾਈ ਅੰਮ੍ਰਿਤਪਾਲ ਸਿੰਘ ਦਾ ਮੁੱਦਾ ਹੋਏ, ਪੰਜਾਬ ਦੇ ਹੱਕਾਂ ਦਾ ਹੋਏ, ਗੁਰੂ ਗ੍ਰੰਥ ਸਾਹਿਬ ਦੀ ਬੇਦਬੀਆਂ ਦਾ ਮੁੱਦਾ ਹੋਏ, ਵੋਕਲ ਆਵਾਜ਼ ਹੈ। ਔਰ ਜਦੋਂ ਕਿ ਬਾਕੀ ਕਾਂਗਰਸ ਖਿਲ ਰਿਹਾ ਇੱਕ ਸ਼ਰਾਜ਼ੇ ਵਾਂਗ ਹੈ ਜਾਂ ਕਿਤੇ ਨਾ ਕਿਤੇ ਹਰ ਇੱਕ ਨੇ ਕੋਈ ਕੰਪਰੋਮਾਈਜ਼ ਕੀਤਾ ਹੋਇਆ, ਉਹਨੇ ਪੂਰੀ ਆਪਣੀ ਆਵਾਜ਼ ਚੁੱਕੀ। ਉਹਨੂੰ ਕਿਵੇਂ ਕੇਸਾਂ ਦੇ ਵਿੱਚ ਫਸਾਇਆ ਗਿਆ, ਇੱਕ ਡਰੱਗ ਕੇਸ, ਦੂਜਾ ਫਿਰ ਜੇ ਪਹਿਲੇ 'ਚੋਂ ਜ਼ਮਾਨਤ ਹੋਈ ਤੇ ਇਹ ਕਿਹਾ ਜੀ ਨਹੀਂ ਇਹਨੇ ਆਪਣੇ ਗਵਾਹ ਨੂੰ ਇੰਟੀਮੀਡੇਟ ਕੀਤਾ, ਵਿਟਨੈਸ ਜਿਹੜੀ ਸੀ ਕੋਈ ਕਾਊਂਟਰ ਵਿਟਨੈਸ, ਫਿਰ ਕੇਸ ਪਾ ਕੇ ਤੁਰ ਲਿਆ। ਪਰ ਉਹਦੀ ਜ਼ਮਾਨਤ ਹੋਈ ਕੱਲ ਕੇ ਪਰਸੋਂ ਹੀ, ਓਪਨ ਜਦੋਂ ਆਇਆ ਉਹਨੇ ਸ਼ੁਕਰਾਨਾ ਰੱਬ ਦਾ ਕੀਤਾ ਔਰ ਉਹਨੇ ਆਪਣੀ ਡਿਫਾਈਂਸ ਦਿੱਤੀ ਕਿ ਭਾਈ ਮੈਨੂੰ ਕੋਈ ਕਹੇ ਕਿ ਵੀ ਮੇਰੇ ਤੋਂ ਮਾਫੀ ਮੰਗਾ ਲਿਓ। ਤੇ ਅੱਜ ਮੈਂ ਖਬਰਾਂ 'ਚ ਦੇਖ ਰਿਹਾ ਸੀ ਕਿ ਉਹਦੀ ਜਿਹੜੀ ਜ਼ਮਾਨਤ ਗ੍ਰਾਂਟ ਕੀਤੀ ਆ, ਉਹਦੇ ਖਿਲਾਫ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ 'ਚ ਅਪੀਲ ਕੀਤੀ ਹੈ। ਯਾਨੀ ਇਹਨਾਂ ਨੂੰ ਹੋਰ ਕੋਈ ਕੰਮ ਨਹੀਂ ਹੈ ਪੰਜਾਬ। ਔਰ ਇਹ ਜਦੋਂ ਅਪੀਲਾਂ ਦੂਜੀਆਂ ਹੁੰਦੀਆਂ ਨੇ, ਲੱਖਾਂ ਰੁਪਏ ਇਹਨਾਂ ਦੇ ਜਿਹੜੇ ਨੇ ਇਹਨਾਂ ਨੇ ਖੜੇ ਕੀਤੇ ਹੋਏ ਵਕੀਲ ਉਹਨਾਂ ਨੂੰ ਦਿੱਤੇ ਜਾਂਦੇ ਨੇ। ਸੋ ਇੱਕ ਪਾਸਾ ਤਾਂ ਇਹ ਚੱਲ ਰਿਹਾ। ਹੁਣ ਦੂਸਰੇ ਪਾਸੇ 26 ਜਨਵਰੀ ਆ ਰਹੀ ਹੈ, 6 ਫਾਰ ਜਸਟਿਸ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਭਾਈ ਇਹ ਜੋ ਭਗਵੰਤ ਮਾਨ ਔਰ ਇਹਦੇ ਪੀਰੀਅਡ 'ਚ ਹੁਣ ਗੈਂਗਸਟਰਾਂ ਦੇ ਬਹਾਨੇ ਨੌਜਵਾਨਾਂ ਦੇ ਪੁਲਿਸ ਮੁਕਾਬਲੇ ਵੀ ਸ਼ੁਰੂ ਕੀਤੇ ਹੋਏ ਨੇ। ਅੰਮ੍ਰਿਤ ਸਿੰਘ ਦਾ ਕੀਤਾ, 22-23 ਸਾਲਾਂ ਦੇ ਨੌਜਵਾਨ ਦਾ ਉਹਨੂੰ ਮਾਰ ਕੇ ਲਿਆਂਦਾ ਔਰ ਇਹ ਕਿਹਾ ਜੀ ਹੱਥਕੜੀਆਂ 'ਚੋਂ ਵੀ ਉਹਨੇ ਹੱਥ ਕੱਢ ਲਿਆ, ਉਹਨੇ ਪਿਸਤੌਲ ਚੁੱਕ ਲਈ ਜੰਡਿਆਲੇ ਦੇ ਨੇੜੇ ਨਹਿਰ ਦੇ ਕੰਢੇ, ਹੋਰ ਵੀ ਉਸ ਤੋਂ ਬਾਅਦ ਵੀ ਮੁਕਾਬਲਾ ਹੋ ਚੁੱਕਾ ਹੈ। ਹੁਣ ਦੂਸਰੇ ਪਾਸੇ ਜੋ ਮੁੱਦਾ ਭਾਈ ਜਿਹੜਾ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਜਾਂ ਹਰਦੀਪ ਸਿੰਘ ਨਿੱਜਰ, ਇਸ ਮੁੱਦੇ ਦੇ ਉੱਤੇ ਜਿਸ ਪੰਜਾਬ ਦੇ ਨੌਜਵਾਨ ਨੇ
ਹਰਦੀਪ ਸਿੰਘ ਨਿੱਜਰ ਜਾਂ ਅਵਤਾਰ ਸਿੰਘ ਖੰਡਾ ਇੱਕ ਲਫ਼ਜ਼ ਤੱਕ ਨਹੀਂ ਕਿਹਾ ਗਿਆ। ਜੇ ਦੁਨੀਆ ਭਰ ਦੇ ਵਿੱਚ ਇੰਡੀਆ ਦੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀਆਂ ਖਬਰਾਂ ਹੀ ਨਹੀਂ, ਉਸ ਦੇ ਵਿੱਚ ਕੋਰਟ ਇੰਡਾਈਕਮੈਂਟ ਹੈ, ਤੁਹਾਨੂੰ ਇੱਕ ਲਾਈਨ ਵੀ ਨਹੀਂ ਸੁਣਨ ਨੂੰ ਮਿਲੀ ਕਿ ਉਹਨਾਂ ਵਸਵਾਏ ਸਿਮਰਨਜੀਤ ਸਿੰਘ ਮਾਨ ਤੋਂ ਕੋਈ ਆਵਾਜ਼ ਜਿਹੜੀ ਹੈ ਉੱਥੇ ਨਹੀਂ ਉੱਠੀ। ਹੁਣ ਜਦੋਂ ਸਿੱਖਸ ਫਾਰ ਜਸਟਿਸ ਨੇ ਕਿਹਾ ਵੀ ਇਹਨੂੰ ਘੇਰੋ 26 ਜਨਵਰੀ ਨੂੰ, ਨਾਲ ਦੀ ਨਾਲ ਇਹਨੂੰ ਯਾਦ ਦਹਾਨੀ ਕਰਵਾਈ ਹੈ ਕਿ ਵੀ ਇਹ ਤੇ ਤੇਰੀ ਵਾਲੀ ਕੁਰਸੀ ਤੇ ਪਹਿਲਾਂ ਵੀ ਇੱਕ ਬੈਠਾ ਸੀ ਬੇਅੰਤਾ ਬੁੱਚੜ, ਔਰ ਇਹ ਯਾਦ ਦਹਾਨੀ ਇਵੇਂ ਹੀ ਹੈ, ਭਾਵੇਂ ਉਹਦੀ ਸਟੇਟਮੈਂਟ ਦਾ ਬਾਤ ਦਾ ਪਤੰਗੜ ਬਣਾ ਕੇ ਜੋ ਮਰਜ਼ੀ ਮੀਡੀਆ ਪੇਸ਼ ਕਰੇ ਕਿ ਜਿਹੜੀ ਗੱਲ ਕਦੇ ਹਬੀਬ ਜ਼ਾਲਬ ਪਾਕਿਸਤਾਨੀ ਸ਼ਾਇਰ ਨੇ ਜ਼ਿਆਉਲ ਹਕ ਨੂੰ ਕਹੀ ਸੀ, ਔਰ ਜ਼ਿਆਉਲ ਹਕ ਤੋਂ ਪਹਿਲਾਂ ਕਿਉਂਕਿ ਅਯੂਬ ਖਾਨ ਵੀ ਮਾਰਸ਼ਲ ਲਾ ਐਡਮਿਨਿਸਟ੍ਰੇਟਰ ਸੀ, ਔਰ ਉਹਨੂੰ ਵੀ ਚੈਲੰਜ ਕੀਤਾ ਸੀ ਅਯੂਬ ਖਾਨ ਨੂੰ ਹਬੀਬ ਜ਼ਾਲਬ ਨੇ, ਔਰ ਉਹਦੇ 'ਚ ਉਹਨੇ ਹਬੀਬ ਜ਼ਾਲਬ ਨੇ ਕਿਹਾ ਉਹਨੂੰ ज़ियाउल हक ਨੂੰ एड्रेस करते हैं कि तुमसे पहले भी एक शख्स जो यहाँ तख्ते नशीं था, तुमसे पहले भी एक शख्स जो यहाँ तख्ते नशीं था, उसको भी अपने खुदा होने का इतना ही यकीन था कि वो भी अपने आप ਨੂੰ ਰੱਬ ਸਮਝਦਾ ਸੀ। ਤੇ ਐਂਡ ਫਿਰ ਕੀ ਹੁੰਦਾ, ਔਰ ਇਹ ਬਿਲਕੁਲ ਠੀਕ ਹੈ ਕਿ ਭਾਈ ਬੁੱਚੜ ਬੇਅੰਤਾ ਜਿਹਨੂੰ ਰਾਮ ਜੀ ਦਾ ਅਵਤਾਰ, ਕ੍ਰਿਸ਼ਨ ਜੀ ਦਾ ਅਵਤਾਰ, ਇੱਕ ਮਿਨਿਸਟਰ ਨੇ ਗੁਰੂ ਨਾਨਕ ਦਾ ਅਵਤਾਰ ਕਿਹਾ ਸੀ, ਮੁੜ ਕੇ ਝਾੜੂ ਨਾਲ ਇਕੱਠਾ ਕੀਤਾ ਨਹੀਂ। ਔਰ ਇਹੀ ਉਹਨੂੰ ਯਾਦ ਦਹਾਨੀ ਕਿ ਭਾਈ ਇਸ ਤਖਤ ਤੇ ਬੈਠ ਕੇ ਇਸ ਕਿਸਮ ਦਾ ਹੰਕਾਰ ਨਾ ਕਰ ਕਿ ਵੀ ਤੂੰ ਰੱਬ ਨਾ ਬਣ ਜਾ। ਔਰ ਇਸ ਦੇ ਉੱਤੇ ਜਿਹੜੀਆਂ ਉਹਨੇ ਚੀਕਾਂ ਮਾਰੀਆਂ, ਔਰ ਉਹਦੀ ਹੈਡਲਾਈਨ ਹੀ ਹੈ ਪੀਟੀਆਈ ਨੇ, ਹੁਣ ਪੀਟੀਆਈ ਪੰਜਾਬ ਚੋਂ ਕੋਈ ਖਬਰ ਹੋਰ ਪਿਕ ਨਹੀਂ ਕਰੇਗੀ ਵੀ ਕੀ ਉੱਥੇ ਹੋ ਰਿਹਾ। ਵੋਂਟ ਲੈਟ ਐਂਟੀ ਪੰਜਾਬ ਫੋਰਸਿਸ ਸਕਸੀਡ, ਇਹ ਸੀਐਮ ਕਹਿ ਰਿਹਾ ਮੈਂ ਪੰਜਾਬ ਵਿਰੋਧੀ ਤਾਕਤਾਂ ਨੂੰ ਕਾਮਯਾਬ ਨਹੀਂ ਹੋਣ ਦਿਆਂਗਾ ਕਿਸੇ ਤਰ੍ਹਾਂ ਵੀ। ਔਰ ਉਹਦੇ 'ਚ ਉਹਨੇ ਕਿਹਾ ਕਿ ਜੀ ਉੱਥੇ ਉਹਨੇ ਐਡਰੈਸ ਕਰਦੇ ਆ, ਇਹ ਕਿਹਾ ਕਿ ਇਹ ਜਿਹੜੀਆਂ ਥ੍ਰੈਟਸ ਨੇ, such threats are natural outcome of zero tolerance policy adopted by his government against anti-Punjab forces, and efforts are on to bring back criminals involved in anti-national activities from safe haven abroad to punish them। ਕਿ ਜੀ ਇਹ ਬਿਆਨ ਇਸ ਲਈ ਇਸ ਕਿਸਮ ਦੇ ਆ ਰਹੇ ਨੇ, ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਹੈ, ਅਸੀਂ ਇਹ ਜਿਹੜੇ ਐਂਟੀ ਪੰਜਾਬ ਕ੍ਰਿਮੀਨਲ ਬਾਹਰ ਬੈਠੇ ਹੋਏ ਨੇ ਉਹਨਾਂ ਨੂੰ ਅਸੀਂ ਇੱਥੇ ਲਿਆਵਾਂਗੇ। These people are trying to disturb the hard-earned peace of the state, but his government will not allow these forces to succeed in their evil designs। ਅਸੀਂ ਉਹਨਾਂ ਦੇ ਮਾੜੇ ਇਰਾਦਿਆਂ ਨੂੰ ਕਾਮਯਾਬ ਨਹੀਂ ਹੋਣ ਦਿਆਂਗੇ। The masterminds of such anti-Punjab stances have taken shelters in countries abroad, but we are trying to bring them back and punish them for their sins। ਅਸੀਂ ਉਹਨਾਂ ਨੂੰ ਵਾਪਸ ਲਿਆਵਾਂਗੇ, ਉਹਨਾਂ ਦੇ ਪਾਪਾਂ ਦੇ ਲਈ ਉਹਨਾਂ ਨੂੰ ਸਜ਼ਾ ਯਾਫਤਾ ਕਰਾਂਗੇ। ਔਰ ਉਹ ਬੋਲੀ ਗਿਆ, ਫਿਰ ਉਹਨੇ ਕਿਹਾ ਜੀ ਇਹ ਮੁਲਕਾਂ ਨੇ ਸੇਫ ਹੇਵਨ ਦਿੱਤੇ ਹੋਏ ਨੇ, the countries that are safe haven to such dreaded criminals should also send these hardcore criminals back to the state in larger interest of world peace। ਕਿ ਦੁਨੀਆ 'ਚ ਜੇ ਸ਼ਾਂਤੀ ਕਾਇਮ ਰੱਖਣੀ ਹੈ ਤੇ ਇਹ ਜਿਹੜੇ ਹਾਰਡਕੋਰ ਕ੍ਰਿਮੀਨਲ ਤੁਸੀਂ ਬਾਹਰ ਬੈਠੇ ਨੇ ਐਂਟੀ ਪੰਜਾਬ, ਇਹਨਾਂ ਨੂੰ ਵਾਪਸ ਭੇਜੋ। ਇਹ ਹੈ ਹੁਣ ਇਸ ਨੂੰ ਤੁਸੀਂ ਕੀ ਲਫ਼ਜ਼ ਦੇ ਸਕਦੇ ਹੋ ਇਸ ਨੂੰ? ਇਹੀ ਹੈ ਕਿ ਭਾਈ ਇਹ ਜਦੋਂ ਬੰਦਾ ਤਾਕਤ ਦੇ ਨਸ਼ੇ 'ਚ, ਵੈਸੇ ਤਾਂ ਜਦੋਂ ਕੋਈ ਬੰਦਾ ਬਹੁਤਾ ਵੱਧ ਘੱਟ ਬੋਲ ਜਾਂਦਾ ਤਾਂ ਅਗਲੇ ਕਹਿੰਦੇ ਖਾਦੀ ਪੀਤੀ 'ਚ ਹੋ ਗਿਆ। ਖਾਦੀ ਪੀਤੀ ਤਾਂ ਹੈ ਹੀ ਹੈ, ਪਰ ਇਹ ਖਾਦੀ ਪੀਤੀ ਨਾਲੋਂ ਹੋਰ ਹੈ। ਪਰ ਇਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਬੁੱਚੜ ਬੇਅੰਤੇ ਦਾ ਹਸ਼ਰ ਵੀ, ਔਰ ਗੌਰਵ ਯਾਦਵ ਔਰ ਇਹ ਜਿਹੜੀ ਸਾਰੀ ਕਲਾਸ ਜਿਹੜੀ ਧਮਕੀਆਂ ਦਿੰਦੀ ਹੈ ਔਰ ਪੰਜਾਬ ਦੇ ਵਿੱਚ ਜੋ ਕਰ ਰਿਹਾ, ਇਹਨਾਂ ਨੂੰ ਯਾਦ ਹੋਣਾ ਚਾਹੀਦਾ। ਇੱਕ ਗੋਬਿੰਦ ਰਾਮ ਨਾਮ ਦਾ ਇਸ ਕਿਸਮ ਦਾ ਹੀ ਬੁੱਚੜ ਜਿਹੜਾ ਹੈ ਉਹ ਗੁਰਦਾਸਪੁਰ ਔਰ ਦੂਸਰੇ ਇਲਾਕਿਆਂ ਦੇ ਵਿੱਚ ਇਸ ਕਿਸਮ ਦੇ ਜ਼ੁਲਮ ਕਰਦਾ ਸੀ, ਔਰ ਉਸ ਨੂੰ ਵੀ ਸਜ਼ਾ ਯਾਫਤਾ ਕੀਤਾ ਗਿਆ। ਸੋ ਅਸੀਂ ਸਮਝਦੇ ਹਾਂ ਕਿ ਵੀ ਇਸ ਵੇਲੇ ਇੰਡੀਅਨ ਸਿਸਟਮ ਉਹਨਾਂ ਨੇ ਸਿੱਖਾਂ ਦੀ ਆਜ਼ਾਦੀ ਦੀ ਪਰਸ ਨੂੰ ਦਬਾਉਣ ਦੇ ਲਈ, ਔਰ ਖ਼ਾਸ ਤੌਰ ਤੇ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਇੰਡੀਆ ਦਾ ਐਜ਼ ਏ ਰੋਗ ਸਟੇਟ ਚਿਹਰਾ ਦੁਨੀਆ ਦੇ ਸਾਹਮਣੇ ਬੇਨਕਾਬ ਹੋਇਆ ਹੈ, ਉਸ ਦੇ ਉੱਤੇ ਪਰਦਾਪੋਸ਼ੀ ਕਰਨ ਦੇ ਲਈ ਇਸ ਕਿਸਮ ਦੇ ਜਿਹੜੇ ਲੋਕ ਨੇ ਹਲਕੇ, ਔਰ ਜਿਨ੍ਹਾਂ ਦਾ ਜਿਹੜਾ ਉਹ ਕੋਈ ਦੀਨ ਇਮਾਨ ਨਹੀਂ ਹੈ,
ਉਹ ਅੱਗੇ ਕੀਤੇ ਹੋਏ ਨੇ ਤਾਂ ਕਿ ਇਹ ਦੱਸਿਆ ਜਾਏ ਕਿ ਜੀ ਇਹ ਤਾਂ ਲਾ ਐਂਡ ਆਰਡਰ ਪ੍ਰੋਬਲਮ ਹੈ। ਦੇਖੋ ਪੰਜਾਬ ਦਾ ਚੀਫ ਮਿਨਿਸਟਰ ਵੀ ਬਾਹਰ ਜਿਹੜੇ ਖਾਲਿਸਤਾਨ ਦੀ ਗੱਲ ਕਰਨ ਵਾਲੇ ਨੇ ਉਹਨਾਂ ਨੂੰ ਹਾਰਡ ਕੋਰ ਕ੍ਰਿਮੀਨਲ ਔਰ ਇਹ ਲਕਬ ਦੇ ਰਿਹਾ ਹੈ ਔਰ ਇਹ ਸਾਰਾ ਪਾਰਟ ਹੈ। ਪਰ ਇਸ ਗੱਲ ਦਾ ਧਿਆਨ ਰਹੇ ਕਿ ਭਾਈ ਵੱਡੇ ਵੱਡੇ ਹੰਕਾਰੀ ਹੈ, ਨਾਨਕ ਗਰਭ ਗਲੇ। ਅਲਟੀਮੇਟਲੀ ਇਹ ਜਿਹੜੇ ਨੇ ਆਪਣੇ ਉਸ ਮੰਤਕੀ ਅੰਜਾਮ ਤੱਕ ਪਹੁੰਚ ਜਾਂਦੇ ਹੁੰਦੇ ਨੇ। ਕੁਦਰਤ ਨੇ ਡਿਸਾਈਡ ਕਰਨਾ ਹੁੰਦਾ ਵੀ ਤੌਰ ਤਰੀਕਾ ਕੀ ਹੋਏਗਾ, ਪਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਅਲਟੀਮੇਟਲੀ ਡਿਸਟਰਕਸ਼ਨ ਦੇ ਰਸਤੇ ਨੂੰ ਆਪ ਹੀ ਆਪਣੀ ਕਬਰ ਖੋਦ ਰਹੇ ਹੁੰਦੇ। ਜੀ ਡਾਕਟਰ ਸਾਹਿਬ ਬਿਲਕੁਲ। ਸਵਤਲਨ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। UK, ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਅਮਰੀਕਾ ਵਿੱਚ। ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 28 ਜਨਵਰੀ ਦਿਨ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਏਰੀਆ ਵਿੱਚ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0306। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਜੰਮੂ ਕਸ਼ਮੀਰ ਹਾਈ ਕੋਰਟ ਵੱਲੋਂ ਗੁਰਦੁਆਰਾ ਸਾਹਿਬ ਦੀਆਂ ਚੋਣਾਂ ਵਿੱਚ ਹਿੰਦੂਆਂ ਦੀ ਘੁਸਪੈਠ ਦੀ ਲਈ ਜਿਹੜਾ ਰਾਏ ਉਹ ਪੱਧਰਾ ਕਰ ਦਿੱਤਾ ਗਿਆ ਹੈ ਔਰ ਗੁਰਦੁਆਰਾ ਚੋਣਾਂ ਵਿੱਚ ਹਾਰੇ ਹੋਏ ਇੱਕ ਸਿੱਖ ਦੀ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਹਾਈ ਕੋਰਟ ਨੇ ਕਿਹਾ ਹੈ ਕਿ ਗੁਰਦੁਆਰਾ ਵੋਟਰ ਬਣਨ ਲਈ ਕਿਸੇ ਦੇ ਨਾਂ ਨਾਲ ਸਿੱਖ ਜਾਂ ਕੋਰ ਹੋਣਾ ਜ਼ਰੂਰੀ ਨਹੀਂ ਹੈ। ਮਤਲਬ ਹੁਣ ਕੋਈ ਵੀ ਗੈਰ ਸਿੱਖ ਆਪਣੇ ਆਪ ਨੂੰ ਸਿੱਖ ਕਹਿ ਕੇ ਵੋਟਰ ਬਣ ਸਕਦਾ ਹੈ ਔਰ ਇਹ ਫੈਸਲਾ ਜੰਮੂ ਕਸ਼ਮੀਰ ਹਾਈ ਕੋਰਟ ਨੇ ਦਿੱਤਾ ਹੈ, ਪਰ ਇਹ ਲਾਗੂ ਪੰਜਾਬ ਅਤੇ ਦਿੱਲੀ ਸਮੇਤ ਹੋਰ ਥਾਵਾਂ ਤੇ ਵੀ ਹੋਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਿੱਖਾਂ ਦੋਨਾਂ ਦੇ ਉੱਤੇ ਫਿਲਾਸਫੀ, ਆਈਡੀਓਲੋਜੀ ਔਰ ਕੌਮ ਬਰਾਬਰ ਹਮਲੇ ਜਾਰੀ ਨੇ। ਮੈਂ ਤਾਂ ਅਕਸਰ ਜਿਹੜੀ ਟੋਟਲ ਵਾਰ ਸਿੱਖਾਂ ਦੇ ਸਰਵਨਾਸ਼ ਦੀ ਜਿਹੜੀ ਇਹਨਾਂ ਨੇ ਜੂਨ 84 ਦੇ ਪਹਿਲੇ ਹਫਤੇ ਵਿੱਢੀ, ਉਸ ਦੀ ਲਗਾਤਾਰਤਾ ਦੁਨੀਆ ਭਰ ਦੇ ਵਿੱਚ ਅਸੀਂ ਦੇਖ ਰਹੇ ਹਾਂ। ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਅਸੀਂ ਗੱਲ ਕਰਕੇ ਹਟੇ ਕਿ ਕਿਵੇਂ ਉਸ ਦੇ ਲਈ ਰਿਪੈਂਟੈਂਸ ਤਾਂ ਕੀ ਹੋਣੀ ਹੈ। ਰਾਦਰ ਪੰਜਾਬ ਦੇ ਵਿੱਚ ਜਿਹੜੇ ਇਹਨਾਂ ਨੇ ਆਪਣੇ ਸੰਦ ਖੜੇ ਕੀਤੇ ਹੋਏ ਨੇ, ਭਗਵੰਤ ਮਾਨ ਵਰਗੇ ਲੋਕ, ਉਹ ਬਾਹਰਲੇ ਸਿੱਖਾਂ ਨੂੰ ਬਲੇਮ ਕਰ ਰਹੇ ਨੇ ਹਾਰਡ ਕੋਰ ਕ੍ਰਿਮੀਨਲ ਕਹਿ ਕੇ, ਔਰ ਦੂਸਰੇ ਕਿ ਜੀ ਉਹ ਪੰਜਾਬ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਨੇ, ਜਦੋਂ ਕਿ ਹਕੀਕਤ ਇਹ ਹੈ ਕਿ ਬਾਹਰਲੀ ਸਰਜ਼ਮੀਨ ਦੇ ਉੱਤੇ ਜਿਹੜਾ ਉਹਨਾਂ ਨੇ ਕਿਸ ਲੈਵਲ ਦੀ ਰਿਪਰੈਸ਼ਨ ਔਰ ਟੈਰਰਿਜ਼ਮ ਕੀਤਾ ਇਹ ਹੁਣ ਡਾਕੂਮੈਂਟਡ ਹੈ। ਔਰ ਆਉਣ ਵਾਲੇ ਪੀਰੀਅਡ 'ਚ ਇਹ ਜਦੋਂ ਕਿ ਟਰਾਇਲ ਦੇ ਵਿੱਚ ਨਿਊਯਾਰਕ ਕੇਸ ਔਰ ਕੈਨੇਡਾ ਕੇਸ ਜਾਣਗੇ, ਉਦੋਂ ਹੋਰ ਵੀ ਹਕੀਕਤ ਸਾਹਮਣੇ ਆਏਗੀ। ਵਿਦਨ ਕੰਟਰੀ ਇਹਦੇ ਬਾਵਜੂਦ ਕਿ ਅਸੀਂ ਇੱਕ ਗੁਲਾਮੀ ਚੋਂ ਦੂਸਰੀ ਗੁਲਾਮੀ 'ਚ ਆਏ, ਫਰੰਗੀ ਤੋਂ ਹਿੰਦੂਤਵੀਆਂ ਦੀ ਜਾਂ ਬ੍ਰਾਹਮਣਵਾਦੀਆਂ ਦੀ, ਪਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖ ਕੌਮ ਨੇ ਉੱਥੇ ਵੀ, ਮੁਲਕ ਦੇ ਵਿੱਚ ਵੀ ਔਰ ਇੰਟਰਨੈਸ਼ਨਲੀ ਵੀ ਜਿੱਥੇ ਜਿੱਥੇ ਸਿੱਖ ਗਏ, ਉਹਨਾਂ ਨੇ ਜਿੱਥੇ ਉਹ ਆਪਣੇ ਰਹਿਣ ਲਈ ਚੰਗਾ ਘਰ ਬਣਾਉਂਦੇ ਨੇ, ਉੱਥੇ ਆਪਣੇ ਮੁਹੱਲੇ, ਆਬਾਦੀ, ਸ਼ਹਿਰ ਦੇ ਵਿੱਚ ਵੀ ਖੂਬਸੂਰਤ ਗੁਰਦੁਆਰਾ ਔਰ ਹਿਸਟਰੀ ਸਾਡੀ ਇੰਨੀ ਕਰੰਟ ਵੀ ਹੈ ਔਰ ਸਾਨੂੰ ਆਪਣੇ ਇਤਿਹਾਸ ਦਾ ਫਖਰ ਵੀ ਹੈ ਕਿ ਜਿਹੜੇ ਇਤਿਹਾਸਕ ਗੁਰਦੁਆਰੇ ਨੇ ਉਹਨਾਂ 'ਚ ਤਾਂ ਅਸੀਂ ਜਿੰਨਾ ਰਾਜਸਥਾਨ ਦਾ ਉਹ ਲਾਲ ਪੱਥਰ ਹੈ, ਸੰਗਮਰਮਰ ਹੈ ਔਰ ਚਿੱਟਾ ਪੱਥਰ ਹੈ, ਉਹ ਸਾਰਾ ਹੀ ਮੇਰਾ ਖਿਆਲ ਹੈ ਜਿੰਨਾ ਗੁਰਦੁਆਰਿਆਂ 'ਚ ਇਸਤੇਮਾਲ ਹੋਇਆ ਹੈ, ਉਹ ਮੰਦਰ, ਚਰਚ ਜਾਂ ਗਿਰਜੇ ਔਰ ਸਿਨਾਗੋਗਸ
ਜਾਂ ਮਸੀਤਾਂ ਉਹਨਾਂ 'ਚ ਨਹੀਂ ਹੋਇਆ ਹੋਣਾ। ਮੁਗਲੀਆ ਬਾਦਸ਼ਾਹ ਨੇ ਤਾਂ ਕੀਤਾ ਲੇਕਿਨ ਉਸ ਤੋਂ ਬਾਅਦ ਸ਼ਾਇਦ ਤੁਸੀਂ ਇਹੀ ਦੇਖੋਗੇ ਕਿ ਸਾਡੇ ਕਾਰ ਸੇਵਾ ਵਾਲੇ ਬਾਬਿਆਂ ਦੇ ਹੀ ਟਰੱਕ ਉੱਥੋਂ ਸੰਗਮਰਮਰ ਲਿਜਾ ਰਹੇ ਹੁੰਦੇ ਨੇ, ਕਿਉਂਕਿ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਮਹੰਤਾਂ ਤੋਂ ਗੁਰਦੁਆਰੇ ਜਿਹੜੇ ਨੇ ਉਹ ਲੈਣ ਲਈ ਸਿੱਖਾਂ ਨੇ ਕੁਰਬਾਨੀਆਂ ਕਰਕੇ ਗੁਰਦੁਆਰਾ ਐਕਟ ਬਣਾਇਆ। ਸ਼੍ਰੋਮਣੀ ਕਮੇਟੀ 1925 ਚ ਹੋਂਦ ਚ ਆਈ। 47 ਦੀ ਵੰਡ ਨੇ ਇੱਕ ਵੱਡਾ ਨੁਕਸਾਨ ਕੀਤਾ ਜਿੱਥੇ ਕੌਮ ਦਾ ਕੀਤਾ ਜ਼ਾਹਰ ਹੈ। ਇਤਿਹਾਸਕ ਗੁਰਦੁਆਰੇ 174 ਦੇ ਕਰੀਬ ਪਾਕਿਸਤਾਨ ਚਲੇ ਗਏ। ਜਿਹੜਾ ਸਭ ਤੋਂ ਵੱਧ ਕਮਾਈ ਵਾਲਾ ਜਿਹੜਾ ਗੁਰਦੁਆਰਾ ਸੀ, ਕਿਉਂਕਿ 550 ਮਰਬਾ ਜ਼ਮੀਨ ਸੀ ਨਨਕਾਣਾ ਸਾਹਿਬ, ਉਹ ਵੀ ਪਾਕਿਸਤਾਨ ਦਾ ਹਿੱਸਾ ਬਣਿਆ। ਸੋ ਇਧਰ ਹੌਲੀ ਜਿਹੜੇ ਜਦੋਂ ਪੈਪਸੂ ਦੇ ਗੁਰਦੁਆਰੇ ਜਿਹੜੇ ਨੇ ਉਹ 1 ਨਵੰਬਰ 1956 ਨੂੰ ਨਾਲ ਰਲਦੇ ਨੇ ਪੰਜਾਬ ਦੇ, ਕਿਉਂਕਿ ਪੈਪਸੂ ਇੱਕ ਅੱਡ ਸੂਬਾ ਸੀ ਜਿਹੜਾ ਪੰਜਾਬ ਨਾਲ 1 ਨਵੰਬਰ 1956 ਨੂੰ ਰਲਾਇਆ ਗਿਆ, ਤੇ ਫਿਰ ਉਹ ਗੁਰਦੁਆਰੇ ਵੀ ਸ਼੍ਰੋਮਣੀ ਕਮੇਟੀ ਦਾ ਹਿੱਸਾ ਬਣੇ। ਫਿਰ 1966 ਤੇ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਵਿੱਚ ਉਹਨਾਂ ਨੇ ਇੱਕ ਇਸ ਕਿਸਮ ਦੀ ਗੱਲ ਗੋਲ-ਮੋਲ ਰੱਖ ਲਈ, ਜਿਹਦੇ 'ਚ ਜ਼ਬਾਨੀ ਕਲਾਮੀ ਤਾਂ ਕਿਹਾ ਗਿਆ ਕਿ ਸ਼੍ਰੋਮਣੀ ਕਮੇਟੀ ਦੀ ਹੋਂਦ ਉਵੇਂ ਹੀ ਰਹਿ ਗਈ, ਪਰ ਉਸ ਪ੍ਰੋਵੀਜ਼ਨ ਦੇ ਥੱਲੇ ਅਸੀਂ ਦੇਖਦੇ ਹਾਂ ਕਿ ਕਿਵੇਂ ਬਾਅਦ ਦੇ ਵਿੱਚ ਹਰਿਆਣਾ ਸਰਕਾਰ ਨੇ ਆਪਣੇ ਟਾਊਟਾਂ ਰਾਹੀਂ ਕੇਸ ਕਰਵਾ ਕੇ ਹਰਿਆਣਾ ਗੁਰਦੁਆਰਾ ਕਮੇਟੀ ਬਣਾ ਕੇ ਅੱਜ ਹਾਲ ਇਹ ਹੈ ਕਿ 55 ਜਿਹੜੇ ਗੁਰਦੁਆਰੇ ਹਰਿਆਣੇ ਦੇ ਵਿੱਚ ਸੀ ਔਰ ਬਹੁਤ ਸਾਰੇ ਟਰਸਟ ਵੀ ਸ਼੍ਰੋਮਣੀ ਕਮੇਟੀ ਉਹ ਅੱਡ ਕਮੇਟੀ ਬਣਾ ਦਿੱਤੀ। ਦਿੱਲੀ ਦੇ ਵਿੱਚ ਮਹੰਤਾਂ ਤੋਂ ਗੁਰਦੁਆਰੇ ਲੈਣ ਤੋਂ ਬਾਅਦ ਜਿਹੜਾ ਥੋੜਾ ਬਹੁਤ ਲੂਜ਼ ਅਰੇਂਜਮੈਂਟ ਸੀ, ਇੰਦਰਾ ਗਾਂਧੀ ਨੇ 1960 ਦੇ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਕੇ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹਿਆ ਕਿ ਭਾਈ ਉਸ ਦੇ ਉੱਤੇ ਉਹਨਾਂ ਦਾ ਕੰਟਰੋਲ ਰਹੇ। ਕਦੇ ਆ ਜਾਂਦਾ ਸੀ ਕਦੇ ਨਹੀਂ, ਪਰ ਅਸੀਂ ਦੇਖਦੇ ਹਾਂ ਕਿ ਜਿਵੇਂ ਹਰਿਆਣੇ ਦੀ ਕਮੇਟੀ ਖੱਟੜ ਦੀ ਐਕਸਟੈਂਸ਼ਨ ਹੀ ਹੈ ਸਰਕਾਰ ਦੀ, ਇਵੇਂ ਹੀ ਦਿੱਲੀ ਕਮੇਟੀ 'ਚ ਮਨਜਿੰਦਰ ਸਿਰਸਾ ਔਰ ਕਾਲਕਾ ਤੇ ਦੂਜਿਆਂ ਨੇ ਉਹਨਾਂ ਨੇ ਦਿੱਲੀ ਕਮੇਟੀ ਨੂੰ RSS ਦਾ ਮਾਊਥਪੀਸ ਬਣਾ ਦਿੱਤਾ ਹੈ। ਹਜ਼ੂਰ ਸਾਹਿਬ ਪਟਨਾ ਸਾਹਿਬ ਦਾ ਅਸੀਂ ਅਕਸਰ ਜ਼ਿਕਰ ਕਰਦੇ ਹਾਂ। ਬਹੁਤ ਘੱਟ ਨੂੰ ਪਤਾ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਵੀ ਜਿੱਥੇ ਗੁਰੂ ਨਾਨਕ ਸਾਹਿਬ 6ਵੇਂ ਪਾਤਸ਼ਾਹ ਦੇ ਇਤਿਹਾਸਕ ਗੁਰਦੁਆਰੇ ਨੇ, ਵੈਲੀ ਦੇ ਵਿੱਚ ਵੀ ਵੈਸੇ ਵੀ ਬਹੁਤ ਸਾਰੇ ਗੁਰਦੁਆਰੇ ਜਿਹੜੇ ਔਰ ਉਸ ਦੇ ਨਾਲ ਜੁੜੇ ਹੋਏ ਨੇ। ਔਰ ਇਸੇ ਤਰ੍ਹਾਂ ਜੰਮੂ ਕਸ਼ਮੀਰ ਗੁਰਦੁਆਰਾ ਮੈਨੇਜਮੈਂਟ ਬੋਰਡ ਵੀ ਹੈ, ਡਿਸਟ੍ਰਿਕਟ ਲੈਵਲ ਦੇ ਬੋਰਡ ਵੀ ਨੇ ਜੀ, ਪਰ ਇੱਕ ਸਟਰਕਚਰ ਹੈ ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ ਲਗਭਗ 5 ਲੱਖ ਦੇ ਲਗਭਗ ਸਿੱਖ ਰਹਿੰਦੇ ਨੇ ਜਿਹੜੇ ਬਹੁਤ ਡਿਵਾਊਟ ਸਿੱਖ ਨੇ। ਹੁਣ ਜਦੋਂ ਦਿੱਲੀ ਕਮੇਟੀ ਦਿੱਲੀ ਗੁਰਦੁਆਰਾ ਐਕਟ ਬਣਿਆ, ਉਹਦੇ 'ਚ ਇਹ ਕ੍ਰੈਡਿਟ ਉਦੋਂ ਜਥੇਦਾਰ ਸੰਤੋਖ ਸਿੰਘ, ਭਾਵੇਂ ਇੰਦਰਾ ਗਾਂਧੀ ਦਾ ਟੁਚਾਈ ਸੀ, ਉਹਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਜਿਹੜੇ ਵੋਟਰ ਦੇ ਵਿੱਚ ਸਿੱਖ ਲਫ਼ਜ਼ ਹੋਏ ਕੇਸਾਧਾਰੀ, ਤਾਂ ਕਿ ਦੂਸਰੇ ਨਾਂ ਵਿੱਚ ਵੜ ਸਕਣ। ਪੰਜਾਬ ਦੇ ਵਿੱਚ ਸ਼੍ਰੋਮਣੀ ਕਮੇਟੀ 'ਚ ਜਦੋਂ ਪੈਪਸੂ ਦੇ ਗੁਰਦੁਆਰੇ ਰਲੇ, ਜਿਹੜੀ ਅਮੈਂਡਮੈਂਟ ਹੋਈ ਉਹਦੇ 'ਚ ਥੋੜਾ ਜਿਹਾ ਜਿਹੜਾ ਉਹ ਗੋਲ-ਮੋਲ ਲੈਂਗੁਏਜ ਸੀ ਕਿ ਜੀ ਜਿਹੜਾ ਇੱਕ ਅਕਾਲ ਪੁਰਖ 10 ਗੁਰੂ ਸਾਹਿਬਾਨ, ਗੁਰੂ ਗ੍ਰੰਥ ਸਾਹਿਬ ਔਰ ਦਸ਼ਮੇਸ਼ ਪਿਤਾ ਦੀ ਬਾਣੀ ਤੇ ਭਰੋਸਾ ਅਤੇ ਦਸ਼ਮੇਸ਼ ਪਿਤਾ ਦੇ ਅੰਮ੍ਰਿਤ ਤੇ ਭਰੋਸਾ ਰੱਖਦਾ ਹੈ ਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ। ਇਹ ਡੈਫੀਨੇਸ਼ਨ ਉਹਦੇ 'ਚ ਜਿਹੜਾ ਉਹ ਅੰਮ੍ਰਿਤਧਾਰੀ ਹੋਣਾ ਕੋਈ ਜ਼ਰੂਰੀ ਨਹੀਂ ਸੀ। ਸੋ ਉਹਦਾ ਫਾਇਦਾ ਚੁੱਕ ਕੇ ਏਜੰਸੀਆਂ ਨੇ ਸੋ ਕਾਲਡ ਸਹਿਜਧਾਰੀ ਫੈਡਰੇਸ਼ਨ ਦੇ ਇੱਕ ਡਾਕਟਰ ਪਰਮਜੀਤ ਸਿੰਘ ਰਾਣੂ ਨਾਂ ਦੇ ਬੰਦੇ ਰਾਹੀਂ ਜਦੋਂ ਸ਼੍ਰੋਮਣੀ ਕਮੇਟੀ ਚੋਣਾਂ ਵੋਟਾਂ ਪੈ ਗਈਆਂ 1997 ਵਾਲੀਆਂ, ਤੇ ਉਸ ਤੋਂ ਬਾਅਦ ਅਪੀਲ ਕਿ ਜੀ ਅਸੀਂ ਸਹਿਜਧਾਰੀ ਸਿੱਖ ਹਾਂ, ਸਾਨੂੰ ਕਿਉਂ ਨਹੀਂ ਵੋਟਾਂ ਦਾ ਹੱਕ ਹੈਗਾ। ਔਰ ਉਸ ਪੀਰੀਅਡ 'ਚ ਕਿੰਨੀ ਦੇਰ ਕੇਸ ਫਸਿਆ ਰਿਹਾ, ਬਾਅਦ 'ਚ ਟੋੜੇ ਨੇ ਕਿਸੇ ਤਰੀਕੇ ਨਾਲ ਉਹ ਲੈ ਲਿਆ ਜਿਹੜਾ ਦਿੱਲੀ ਸਰਕਾਰ ਤੋਂ ਵਾਜਪਾਈ ਦੀ ਸਰਕਾਰ ਸੀ ਕਿ ਸਿਰਫ ਜਿਹੜਾ ਉਹ ਸਿੱਖੀ ਸਰੂਪ ਵਾਲਾ ਹੀ ਵੋਟਰ ਹੋ ਸਕਦਾ, ਬਾਕੀ ਵੀ ਨਸ਼ਾ ਨਾ ਕਰਦਾ ਹੋਏ ਇਹ ਉਹ। ਸੋ ਇਹ ਘੱਟੋ ਘੱਟ ਪੰਜਾਬ 'ਚ ਹੋਇਆ। ਲੇਕਿਨ ਅਸੀਂ ਦੇਖਦੇ ਹਾਂ ਕਿ ਹੁਣ ਇਹ ਸਭ ਨੂੰ ਕਿਵੇਂ ਡਾਇਲੂਟ ਕੀਤਾ ਜਾ ਸਕਦਾ ਹੈ। ਔਰ ਅੱਜ ਜਿਹੜੀ ਪ੍ਰਮੁੱਖ ਖਬਰ ਜਿਸ ਦੇ ਉੱਤੇ ਮੇਰੀ ਨਜ਼ਰ ਗਈ, ਕਿਉਂਕਿ ਬਹੁਤ ਵਾਰੇ ਹੁੰਦਾ ਹੈ ਕਿ ਜੇ ਤਾਂ ਪੰਜਾਬ ਦੇ ਵਿੱਚ ਤਾਂ ਆਲਰੇਡੀ ਸਿੱਖੀ ਸਰੂਪ ਵਾਲੀ ਸ਼ਰਤ ਮੰਨੀ ਹੋਈ ਹੈ, ਉਹਨਾਂ ਨੇ ਸਿੱਖੀ ਸਰੂਪ ਵਾਲੇ ਸਿਰਸੇ ਤੇ ਕਾਲਕੇ ਤੇ ਖੜੇ ਕਰ ਲਏ, ਉਹਨਾਂ ਰਾਹੀਂ ਕਰ ਲਿਆ। ਪੰਜਾਬ 'ਚ ਵੀ ਤਿਆਰੀ ਹੈ ਕਰਨ ਦੀ, ਪਰ ਇਹਨਾਂ ਨੂੰ ਇਹ ਲੱਗਦਾ ਕਿ ਭਾਈ ਜਦੋਂ ਤੱਕ ਇਹਨਾਂ ਦੇ ਗੁਰਦੁਆਰੇ ਖੋਏ ਨਹੀਂ ਜਾਂਦੇ ਔਰ ਇਹਨਾਂ 'ਚ ਆਪਣੇ ਜੈ ਸ਼੍ਰੀ ਰਾਮ ਵਾਲੇ ਨਹੀਂ ਵਾੜੇ ਜਾਂਦੇ, ਤਾਂ ਕਿ ਗੁਰਦੁਆਰੇ 'ਚ ਜਨਮ ਅਸ਼ਟਮੀ ਵੀ ਹੋਏ ਤੇ ਰਾਮ ਨੌਮੀ ਵੀ ਹੋਏ ਤੇ ਮੂਰਤ ਜਿਹੜੀ ਹੈ ਲਿਆ ਕੇ ਭਗਵਾਨ ਰਾਮ ਦੀ ਵੀ ਨਾਲ ਮੂਰਤੀਆਂ ਰੱਖੀਆਂ ਜਾਣ।
ਹੁਣ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਯੂਨੀਅਨ ਟੈਰੀਟਰੀ ਬਣਾ ਦਿੱਤੀ ਗਈ ਹੈ, ਇੱਕ ਉਮੀਦਵਾਰ ਜਿਹਨੇ ਕਿ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨਾਂ ਲੜੀਆਂ ਉਹ ਹਾਰ ਗਿਆ, ਔਰ ਉਹਨੇ ਜਦੋਂ ਬਾਅਦ ਦੇ ਵਿੱਚ ਸਾਰੀ ਜਿਹੜੀ VOTING ਲਿਸਟ ਹੈ ਉਹਨੇ ਦੇਖਿਆ ਵੀ ਤਾਂ ਕੁਮਾਰ ਚੰਦ ਅਤੇ ਦੂਜੇ ਤੀਜੇ ਕਿੰਨੇ ਹੀ ਵੋਟਰ ਸੀ ਬਣੇ ਹੋਏ ਜਿਨ੍ਹਾਂ ਨੇ ਵੋਟਾਂ ਪਾਈਆਂ ਜੀ। ਉਹ ਕੋਰਟ ਦੇ ਵਿੱਚ ਗਿਆ, ਉਹਨੇ ਕਿਹਾ ਜੀ ਇਹ ਤਾਂ ਜਿਹੜੀ ਆ ਆਲਰੇਡੀ ਦੂਸਰਿਆਂ ਦੇ ਨਾਵਾਂ ਵਾਲੇ ਉਹਨਾਂ ਨੇ ਗੈਰ ਸਿੱਖ ਵਿੱਚ ਵੋਟਰ ਬਣੇ ਹੋਏ ਸੀ, ਤੇ ਕੋਰਟ ਨੇ ਇਸ ਦੇ ਉੱਤੇ ਫੈਸਲਾ ਦਿੱਤਾ, ਲੋਅਰ ਕੋਰਟ ਨੇ। ਉਸ ਦੀ ਅਪੀਲ ਉਹਨੇ ਜਿਹੜਾ ਉਹਦੇ ਖਿਲਾਫ ਗਿਆ ਕਿ ਜੀ ਤੂੰ ਪਹਿਲਾਂ ਇਲੈਕਸ਼ਨ ਲੜਨ ਤੋਂ ਪਹਿਲਾਂ ਇਤਰਾਜ਼ ਨਹੀਂ ਕੀਤਾ ਜਾਂ ਦੂਜਾ, ਪਰ ਹਾਈ ਕੋਰਟ ਤਾਂ ਇੱਕ ਕਦਮ ਅੱਗੇ ਚਲਾ ਗਿਆ। ਉਹਨਾਂ ਨੇ ਇਹ ਕਿਹਾ, ਜਿਹੜੀ ਖਬਰ ਦੀ ਹੈਡਲਾਈਨ ਹੈ, ਸਿੰਘ ਔਰ ਕੌਰ ਨਾਟ ਮੈਂਡੇਟਰੀ ਫॉर ਸਿੱਖ ਰੈਕਗਨੀਸ਼ਨ। ਹਾਈ ਕੋਰਟ ਨੇ ਕਿਹਾ ਜੀ ਕੋਈ ਜ਼ਰੂਰੀ ਨਹੀਂ ਹੈ ਕਿ ਨਾਵਾਂ ਦੇ ਨਾਲ ਸਿੰਘ ਜਾਂ ਕੌਰ ਲੱਗਾ ਹੋਏ ਫੇਰ ਹੀ ਤੁਸੀਂ ਉਹਨਾਂ ਨੂੰ ਸਿੱਖ ਮੰਨੋਗੇ, ਵਿਸ਼ਵਾਸ ਨਾਲ ਕੋਈ ਵੀ ਸਿੱਖ ਹੋ ਸਕਦਾ। ਔਰ ਉਹਨਾਂ ਨੇ ਹਾਈ ਕੋਰਟ ਨੇ ਕਲੈਰੀਫਾਈ ਕੀਤਾ ਕਿ ਬੀਇੰਗ ਰੈਕਗਨਾਈਜ਼ਡ ਐਜ਼ ਅ ਸਿੱਖ ਪਰਸਨ does not require having Singh or Kaur as surnames, addressing a petition challenging ਜਿਹੜਾ ਵੀ ਅਖਨੂਰ ਗੁਰਦੁਆਰੇ ਦੀ ਚੋਣ ਸੀ। ਦਾ ਪੈਟੀਸ਼ਨਰ ਨੇ ਕਿਉਂਕਿ ਉਹਨੇ ਅਪੀਲ ਕੀਤੀ ਸੀ ਕਿ ਭਾਈ ਇਹ ਕਨਵੈਨਸ਼ਨ ਦਾ ਕੰਟੈਂਸ਼ਨ ਆਫ ਦਾ ਪੈਟੀਸ਼ਨਰ ਵਿਚ ਹੈਜ਼ ਬੀਨ ਰੇਜ਼ਡ ਬਾਈ ਜਿਹੜਾ J&K ਸਿੱਖ ਗੁਰਦੁਆਰਾ ਐਂਡ ਰਿਲੀਜੀਅਸ ਐਂਡੋਮੈਂਟ ਐਕਟ 1973 1973 ਦਾ ਰਿਲੀਜੀਅਸ ਔਰ ਦੂਸਰਾ ਐਕਟ ਹੈ ਜਿਹਦੇ ਥੱਲੇ ਸਿੱਖ ਹੋਣਾ ਵੋਟਰ ਹੋਣ ਦੀ ਸ਼ਰਤ ਹੈ। ਪਰ ਕੋਰਟ ਇਹ ਕਹਿ ਰਿਹਾ ਕਿ ਜੀ ਇਹ ਤਾਂ ਜਿਹੜਾ ਇਹਦੇ ਚ ਕੋਈ ਨਹੀਂ ਹੈ। ਦੇਰ ਆਰ ਮੈਨੀ ਪੀਪਲ who do not have Sikh or Kaur as their surnames but still they are recognized as Sikhs as they preach Sikhism। ਹੁਣ ਇਹ ਕੋਰਟ ਕਹਿ ਰਿਹਾ, ਕੋਰਟ ਨੇ ਕਹਿੰਦੇ ਜੀ ਭਾਵੇਂ ਨਹੀਂ ਹੈ ਸਿੰਘ ਕੌਰ ਨਹੀਂ ਵੀ ਹੈ ਸਿੱਖੀ ਫਿਰ ਕੀ ਹੈ, ਉਹ ਤਾਂ ਸਿੱਖ ਹੀ ਨੇ। ਹੁਣ ਇਹਦਾ ਮਤਲਬ ਇਹ ਹੈ ਵੀ ਉਹਨਾਂ ਨੇ ਰਾਹ ਪੱਧਰਾ ਕਰ ਦਿੱਤਾ ਹੈ। ਔਰ ਇਹ ਸਾਰੇ ਦੇ ਇਹੀ ਇਸ ਦੀ ਡਿਟੇਲ ਹੈ। ਉਹਦੇ ਚ ਉਹਨਾਂ ਨੇ ਕਿਹਾ ਕਿ ਜੀ ਇਹ this aspect of matter has gone into detail by appellate authority and this court concur with the finding recorded by the appellate authority and do not find any legal infirmity with the same। ਉਹਨਾਂ ਦਾ ਜਸਟਿਸ ਨਰਗਾਲ ਉਹ ਕਹਿ ਰਿਹਾ ਜੀ ਸਾਨੂੰ ਕੋਈ ਨਹੀਂ ਲੱਗਾ ਕਿ ਜਿਹੜਾ 1973 ਦਾ ਗੁਰਦੁਆਰਾ ਐਂਡੋਮੈਂਟ ਐਕਟ ਹੈ ਉਹਦੀ ਕੋਈ ਵਾਇਓਲੇਸ਼ਨ ਹੋਈ ਹੈ। ਸੋ ਇਸ ਤੋਂ ਇਹ ਹੈ ਕਿ ਵੀ ਉਹਨਾਂ ਨੇ ਹੁਣ ਕੱਲ ਨੂੰ ਪੰਜਾਬ ਔਰ ਦਿੱਲੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਾਂ ਦਿੱਲੀ ਕਮੇਟੀ ਦੇ ਵੇੜੇ ਵੀ ਕੁਮਾਰ ਔਰ ਚੰਦ ਆ ਜਾਣਗੇ। ਔਰ ਕੱਲਾ ਇੱਕ ਲੈਵਲ ਤੇ ਅਟੈਕ ਨਹੀਂ ਹੈ, ਮਤਲਬ ਅੱਜ ਇੱਕ ਖਬਰ ਸੋਸ਼ਲ ਮੀਡੀਆ ਤੇ ਜਿਹੜੀ ਸੀ ਕਿ ਜਪਜੀ ਸਾਹਿਬ ਦਾ ਗੁਟਕਾ ਸਾਹਿਬ ਛਪਵਾ ਕੇ ਅੰਦਰ ਗਾਇਤਰੀ ਮੰਤਰ ਤੇ ਹੋਰ ਬਹੁਤ ਕੁਝ ਅਜਿਹਾ ਛਪਵਾ ਦਿੱਤਾ ਹੈ ਜਿਸ ਦਾ ਸਿੱਖਾਂ ਨਾਲ ਕੋਈ ਲੈਣਾ ਦੇਣਾ ਨਹੀਂ। ਹੁਣ ਉੱਤੇ ਤੁਸੀਂ ਜੀ ਗੁਟਕਾ ਜਪਜੀ ਸਾਹਿਬ ਅੰਦਰ ਗਾਇਤਰੀ ਮੰਤਰ ਔਰ ਹਨੂਮਾਨ ਚਾਲੀਸਾ ਆਰਤੀ ਬਜਰੰਗ ਦਲ ਸਾਈਂ ਗਾਇਤਰੀ ਉਹ ਪੂਰੇ ਪੇजेस ਦਿੱਤੇ ਹੋਏ ਨੇ ਉਹਨਾਂ ਨੇ ਕਿ ਭਾਈ ਉਹ ਵੰਡ ਰਹੇ ਨੇ ਕਿ ਆ ਰੋ ਜੀ ਜਪਜੀ ਵੀ ਪੜੋ ਪਰ ਨਾਲ ਦੀ ਨਾਲ ਤੁਸੀਂ ਗਾਇਤਰੀ ਮੰਤਰ ਤੇ ਦੂਜੇ ਵੀ ਪੜੋ। ਇਹ ਸਾਡਾ ਹਾਲ ਹੈ ਉਸ ਖਿੱਤੇ ਦੇ ਵਿੱਚ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਐਂਡ ਵਾਲੇ ਸੈਕਸ਼ਨ ਵਿੱਚ ਪਹੁੰਚ ਚੁੱਕੇ ਹਾਂ। ਉਸ ਦੇ ਵਿੱਚ ਆਪਾਂ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ YouTube ਦੇ ਉੱਪਰ ਹੋਣ ਜਾਂ Facebook ਤੇ ਹੋਣ ਉਹ ਆਪਾਂ ਲੈਣ ਜਾ ਰਹੇ ਹਾਂ। ਨਾਲ ਹੀ ਜਿਹੜੀ ਗੁਰਬਾਣੀ ਵਿਚਾਰਾਂ ਵੀ ਹੋਣਗੀਆਂ ਔਰ ਜਿਹੜੀਆਂ ਤੁਹਾਡੀ ਲਿਖਤਾਂ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਔਰ ਪਹਿਲਾਂ ਮੈਂ ਸ਼ੁਰੂਆਤ ਕਰਦੀ ਹਾਂ ਜਿਹੜੇ ਲਾਈਵ ਮੈਸੇਜ ਨੇ YouTube ਦੇ ਉੱਪਰ। ਸੋ ਜਿਹੜਾ ਸਾਡੇ ਕੋਲ ਪਹਿਲਾ ਮੈਸੇਜ ਹੈਗਾ ਜਾਂ ਫਤਿਹ ਹੈਗੀ ਹੈ ਪਾਲ ਸਿੰਘ ਗਰੇਵਾਲ ਜੀ ਰੰਦੀ ਹੈ ਔਰ ਸੁਖਜੀਵਨ ਬੱਚੂ ਗੁੱਡ ਜੌਬ ਕੀਪ ਇਟ ਅਪ ਕਹਿੰਦੇ ਨੇ ਐਂਡ ਅਮਰਜੀਤ ਸਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ। ਜੀਤ ਸੂਰਤੀਆ, ਇੰਦਰਜੀਤ ਸਿੰਘ ਸੰਧੂ, ਜਸਕੀਰਤ ਸਿੰਘ, ਕਮਾਂਡੋ ਫੋਰਸ ਬਾਬਾ ਇਹ ਸਭ ਸਾਨੂੰ ਫਤਿਹ ਬੁਲਾਉਂਦੇ ਨੇ ਔਰ
ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਇਸੇ ਤਰ੍ਹਾਂ ਮੈਸੇਜ ਸਚਲੀਨ ਸਿੰਘ ਸੋਹੀ ਜੀ ਦਾ ਨਾ, ਮੈਨੂੰ ਸਮਝ ਨਹੀਂ ਵੈਸੇ ਆ ਰਹੀ, ਵੈਸੇ ਮੈਂ ਪੜ੍ਹ ਦਿੰਦੀ ਹਾਂ। ਫਤਿਹ ਬੁਲਾ ਕੇ ਕਹਿੰਦੇ ਨੇ ਡਾਕਟਰ ਸਾਹਿਬ ਜਲਤਾ ਸਾਡੀ ਕੀ, ਆਈ ਡੋਨਟ ਨੋ, ਮੈਂ ਆਮ ਸੌਰੀ ਅਬਾਊਟ ਦੈਟ। ਸੋ ਖਾਲਸਾ ਦੇਸ਼ ਪੰਜਾਬ ਜੀ, ਉਹਨਾਂ ਦਾ ਹਮੇਸ਼ਾ ਮੈਸੇਜ ਹੁੰਦਾ, ਸਾਡੇ ਰੈਗੂਲਰ ਵਿਊਅਰ ਨੇ, ਔਰ ਉਹਨਾਂ ਦੀ ਫਤਿਹ ਵੀ ਹੈਗੀ ਹੈ, ਖਾਲਸਾ ਜ਼ਿੰਦਾਬਾਦ ਵੀ ਹੈਗਾ। ਔਰ ਸੁਖਵਿੰਦਰ ਸਿੰਘ ਜੀ ਖਾਲਸਾ ਜ਼ਿੰਦਾਬਾਦ ਐਂਡ ਸਾਨੂੰ ਦੋਨਾਂ ਨੂੰ ਫਤਿਹ ਬੁਲਾਉਂਦੇ ਨੇ। ਔਰ TV 84 ਨੂੰ ਵੀ ਫਤਿਹ ਬੁਲਾਉਂਦੇ ਨੇ, ਜਿਹੜੇ ਵੀਰ ਭੈਣ ਜਿਹੜੇ ਦੇਖ ਸੁਣ ਰਹੇ ਨੇ, ਔਰ ਖਾਲਸਾ ਜ਼ਿੰਦਾਬਾਦ ਵੀ ਕਹਿੰਦੇ ਨੇ। ਔਰ ਇਸੇ ਤਰ੍ਹਾਂ ਫਿਰ ਕਹਿੰਦੇ ਨੇ ਕਿ ਵੋਟਾਂ ਬਣਾਓ ਪੰਜਾਬ ਬਚਾਓ। ਲਖਵਿੰਦਰ ਸਿੰਘ ਪੰਨੂ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਨ ਸਿੰਘੋ ਜੀ ਐਨ ਫਤਿਹ ਬੁਲਾਉਂਦੇ ਨੇ। ਐਨ ਹੰਗ ਸਿੰਘ ਜੀ ਵੀ ਆਏ ਨੇ। ਸੋ ਕੁਲਦੀਪ ਕੌਰ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। 61010 ਜੀ ਕਹਿੰਦੇ ਨੇ ਕਿ ਪੰਜਾਬ ਦੇ ਮੁੱਖ ਮੰਤਰੀਆਂ ਵਿੱਚ ਵੀ ਸਿੱਖੀ ਜਿਹੜੀ ਹੈ ਘਟਦੀ ਜਾ ਰਹੀ ਹੈ। ਪ੍ਰਕਾਸ਼ ਬਾਦਲ, ਕੈਪਟਨ ਅਮਰਿੰਦਰ, ਚਰਨਜੀਤ ਚੰਨੀ ਤੇ ਹੁਣ ਭਗਵੰਤ ਮਾਨ ਨੂੰ ਸਿੱਖੀ ਸਰੂਪ ਕਿੱਥੇ ਹੈ। ਸੋ ਆਗਾ ਗੁਲ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਵਾਹ ਜੀ ਵਾਹ, ਡਾਕਟਰ ਅਮਰਜੀਤ ਸਿੰਘ ਐਂਡ ਆਵਰ ਬਿਊਟੀਫੁਲ ਸਿਸਟਰ ਕੌਰ, ਯੂ ਬੋਥ make me laugh with the truth about RSS agenda gone nuts, burning tons of innocent like we need all this pollution like coal factories India। ਔਰ ਜ਼ੋਰਾ ਰਾਏ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਗੁਰਮੇਲ ਸਿੰਘ ਜੀ ਨੇ ਜਿਹੜਾ ਮੇਰਾ ਕੱਲ ਬੈਡ ਡੇ ਇੱਕ ਵਿਊਅਰ ਨੇ ਬਣਾਇਆ ਸੀ, ਅੱਜ ਇਹਨਾਂ ਨੇ ਮੇਰਾ ਗੁੱਡ ਡੇ ਬਣਾਇਆ। ਇਹਨਾਂ ਨੇ 2 ਕਮੈਂਟ ਇਹਨਾਂ ਨੇ ਮੈਨੂੰ ਮੇਰੇ ਲਈ ਭੇਜਿਆ, ਜੇ ਕਹਿੰਦੇ ਤਾਂ ਮੈਂ ਸ਼ੇਅਰ ਕਰ ਦਿੰਦੀ ਹਾਂ। ਕਿਉਂ ਨਹੀਂ ਹਾਂਜੀ, ਕਹਿੰਦੇ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਐਂਡ ਡੀਅਰ ਨੀਲਮ ਕੌਰ, ਯੂ ਆਰ ਡੂਇੰਗ ਏ ਗ੍ਰੇਟ ਜੌਬ ਫॉर ਦਾ ਸਿੱਖ ਨੇਸ਼ਨ, ਗੋਡ ਬਲੈਸ ਯੂ ਐਂਡ ਯੂਅਰ TV 84 ਟੀਮ। ਔਰ ਕਹਿੰਦੇ ਨੇ ਕਿ ਹਾਂਜੀ, ਕਹਿੰਦੇ ਡੀਅਰ ਨੀਲਮ ਜੀ, yesterday I saw a bad comment about you, please don't pay attention to this kind person, a good TV has a good host with the knowledge and the experience and good looking anchor, thank you so much। And then फिर कहते हैं डॉक्टर साहब has a great political and spiritual knowledge and you have sweet voice, cute smile and beautiful face, personality with good sense of humor, that's all people ਕਹਿੰਦੇ ਨੇ। ਥੈਂਕਸ, ਕੀਪ ਇਟ ਅਪ, ਸੋ ਨਾਈਸ, ਥੈਂਕ ਯੂ ਸੋ ਮਚ। ਬਿਆਨ ਹੈ, ਹਾਂਜੀ, ਸ਼ੁਕਰੀਆ। ਫਿਰ ਸਾਡੇ ਕੋਲ ਮੈਸੇਜ ਹੈਗਾ ਕੁਛ ਕੇ ਕਹਿੰਦੇ ਨੇ ਕਿ ਰਾਮ ਵਾਜ਼ ਨਾਟ ਗॉड, ਹੀ ਵਾਜ਼ ਏ ਰਾਜਾ ਸਨ, ਐਂਡ ਇਫ ਦੇ ਸੈਡ ਹੀ ਵਾਜ਼ ਏ ਗॉड, ਵਾਈ ਹੀ ਡਿਡਨਟ ਟਰਸਟ ਹਿਜ਼ ਓਨ ਵਾਈਫ। I don't want to hurt anyone's feeling but it's true। ਔਰ ਹੁਣ ਇਸ ਵੇਲੇ ਤਾਂ ਰਾਮ ਜੀ ਤਾਂ ਪਤਾ ਨਹੀਂ ਕਿੱਥੇ ਨੇ, ਲੇਕਿਨ ਇਸ ਵੇਲੇ ਤਾਂ ਮੋਦੀ ਜੀ ਵਿਸ਼ਨੂੰ ਦਾ ਅਵਤਾਰ ਬਣ ਕੇ, ਰਾਮ ਬਣ ਕੇ 22 ਤਰੀਕ ਨੂੰ ਪ੍ਰਗਟ ਹੋ ਰਹੇ ਨੇ ਅਯੁੱਧਿਆ ਨਗਰੀ 'ਚ। ਹਾਂਜੀ, ਅਮਰੀਕ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਐਂਡ ਅਮਰੀਕ ਫਿਰ ਉਹਨਾਂ ਨੇ ਖਾਲਸਾ ਜ਼ਿੰਦਾਬਾਦ ਐਂਡ ਰੈਫਰੈਂਡਮ ਹੀ ਹੱਲ ਲੈ ਕੇ ਆ। ਔਰ ਸਿੰਘ ਗਰਚਾ ਜੀ ਵੀ ਖਾਲਸਾ ਜ਼ਿੰਦਾਬਾਦ ਹਮੇਸ਼ਾ ਦੇ ਸਾਡੇ ਵਿਊਅਰ ਨੇ। ਗੁਰਨੇਕ ਨਿੱਜਰ ਜੀ, ਆਪਾਂ ਸਭ ਖਾਲਿਸਤਾਨੀਆਂ ਨੂੰ ਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਐਂਡ ਖਾਲਸਾ ਜ਼ਿੰਦਾਬਾਦ। ਔਰ ਜਸਬੀਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਫਿਰ ਇਸੇ ਤਰ੍ਹਾਂ ਬਲਜੀਤ ਵਰੈਤ ਜੀ ਫਤਿਹ ਬੁਲਾਉਂਦੇ ਨੇ। ਔਰ ਹਾਂਜੀ, ਦੈਟਸ ਇਟ। ਹਾਂਜੀ ਡਾਕਟਰ ਸਾਹਿਬ, ਮੈਂ ਵੈਸੇ ਪਹਿਲਾਂ ਪੋਮਸ, ਕਵਿਤਾਵਾਂ ਸਾਂਝੀਆਂ ਕਰਨਾ ਚਾਹੁੰਦਾ ਸੀ। ਤੁਸੀਂ ਹੁਣ ਮੈਸੇजेस ਕੀਤੇ ਨੇ, ਮੈਂ ਵੀ ਫੇਸਬੁੱਕ ਮੈਸੇजेस ਤੇ ਆ ਜਾਂਦੇ। ਕਮਲ ਸਿੰਘ ਕਹਿੰਦੇ ਨੇ ਭਾਰਤ ਇੱਕ ਪਾਸੇ ਅਮਰੀਕਾ ਨਾਲ ਸਹਿਯੋਗ ਦਾ ਦਿਖਾਵਾ ਕਰਦਾ ਹੈ, ਦੂਜੇ ਪਾਸੇ ਅਮਰੀਕਾ ਵਿਰੋਧੀ ਦੇਸ਼ਾਂ ਨਾਲ ਤਾਲਮੇਲ ਵਧਾ ਰਿਹਾ ਹੈ, ਜੋ ਈਰਾਨ ਵਿੱਚ ਜੈ ਸ਼ੰਕਰ ਹੁਣੇ ਜਾ ਕੇ ਆਇਆ ਹੈ। ਇਸ ਲਈ ਈਰਾਨ ਦੇ ਹਮਲੇ ਪਿੱਛੇ ਇਹਨਾਂ ਨੇ ਕੋਈ ਚਾਣਕਿਆ ਨੀਤੀ ਵਿੱਚੋਂ ਛਿੱਦਰ ਜ਼ਰੂਰ ਛੇੜੀ ਹੋਵੇਗੀ, ਕਿਉਂਕਿ ਭਾਰਤ ਪਾਕਿਸਤਾਨ ਨੂੰ ਅਸਥਿਰ ਕਰਨ ਲਈ ਕਿਸੇ ਹੱਦ ਤੱਕ ਵੀ ਜਾ ਸਕਦਾ ਹੈ, ਕਿਉਂਕਿ ਇਹਨਾਂ ਨੇ ਕਦੇ ਵੀ ਇਸ ਦੀ ਹੋਂਦ ਨੂੰ ਸਵੀਕਾਰ ਨਹੀਂ ਕੀਤਾ। ਕਮਲ ਸਿੰਘ ਜੀ, ਤੁਸੀਂ ਬਿਲਕੁਲ ਠੀਕ ਫਰਮਾਇਆ, ਕਦੇ ਵੀ ਇਹਨਾਂ ਨੇ ਪਾਕਿਸਤਾਨ ਦੀ ਹੋਂਦ ਨੂੰ ਐਕਸੈਪਟ ਨਹੀਂ ਕੀਤਾ। ਔਰ ਇਹ ਜਿਸ ਕਿਸਮ ਦਾ ਕੁਇਕ 2 ਰੋਜ਼ਾ ਦੌਰਾ ਔਰ ਉਸ ਤੋਂ ਬਾਅਦ ਇਹ ਜਿਹੜਾ ਜੋ ਕੁਝ ਚੱਲ ਰਿਹਾ ਹੈ, ਕੁਛ ਨਾ ਕੁਛ ਐਸੀ ਖੇਡ ਹੈ ਜਿਹੜੀ ਅਜੇ ਮੈਨੂੰ ਨਹੀਂ ਸਮਝ ਆਈ, ਲੇਕਿਨ ਆਉਣ ਵਾਲੇ ਦਿਨਾਂ 'ਚ ਅਸੀਂ ਦੇਖਾਂਗੇ ਕਿ ਇਹ ਕੋਈ ਵੱਡੀ ਖੇਡ ਦਾ ਹਿੱਸਾ ਹੋ ਸਕਦਾ ਹੈ। ਬੌਬ ਸਿੰਘ, ਉਹਨਾਂ ਨੇ ਅੱਜ 18 ਜਨਵਰੀ ਹੈ ਔਰ ਮੈਂ ਕਿਤੇ ਹੋਰ ਵੀ ਦੇਖ ਰਿਹਾ ਸੀ ਕਿ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਜਨਮ ਦਿਨ ਹੈ, ਉਸ ਦੀਆਂ ਮੁਬਾਰਕਾਂ ਵੀ ਬਹੁਤ ਦਿੱਤੀਆਂ ਗਈਆਂ।
ਤਾਂ ਉਹਨਾਂ ਨੇ ਵੀ ਉਹਨਾਂ ਨੂੰ ਬਹੁਤ ਮੁਬਾਰਕਾਂ, ਲੰਮੀਆਂ ਉਮਰਾਂ ਬਖਸ਼ੇ ਵਾਹਿਗੁਰੂ, ਜੇਲ੍ਹ ਤੋਂ ਰਿਹਾਈ ਉਪਰੰਤ ਬਿਲਕੁਲ ਕੌਮ ਦੀ ਸੇਵਾ ਕਰਨ ਦਾ ਬਲ ਬਖਸ਼ੇ। ਬਖਸ਼ਣ। ਸਮੁੱਚੀ ਟੀਮ ਨੂੰ ਵੀ ਉਹਨਾਂ ਨੇ ਫਤਿਹ ਕਹੀ ਹੈ। ਗੁਰਫਤਿਹ ਜੀ। ਮੁਹੰਮਦ ਅਨਵਰ, ਦਵਿੰਦਰ ਸੰਧੂ, ਜਸਬੀਰ ਸਿੰਘ, ਕੁਲਵੀਰ ਸਿੰਘ ਸੰਘਾ, ਇਹਨਾਂ ਨੇ ਚੜ੍ਹਦੀ ਕਲਾ ਔਰ ਫਤਿਹ। ਖਾਲਸਾ ਜੀਪੀ ਸਿੰਘ, ਰਾਹੁਲ ਨੂੰ ਮੋਦੀ ਦਾ ਨਾਗਿਆਂ ਨਾਲ 9 ਸਾਲ ਪਹਿਲਾਂ ਵਾਅਦੇ ਪੂਰੇ ਨਾ ਕਰਨ ਵਾਲਾ ਸਮਝੌਤਾ ਤਾਂ ਯਾਦ ਆ ਗਿਆ, ਪਰ ਪੜਦਾਦੇ ਵੱਲੋਂ 47 ਵੇਲੇ ਸਿੱਖਾਂ ਨਾਲ ਕੀਤੇ ਐਦ ਤੇ ਪਿਓ ਵੱਲੋਂ ਲੌਂਗੋਵਾਲ, ਬੇਸ਼ੱਕ ਉਹ ਕੌਮੀ ਭਾਵਨਾਵਾਂ ਦੇ ਵਿਰੁੱਧ ਸੀ, ਨਾਲ ਕੀਤਾ ਲਿਖਤੀ ਸਮਝੌਤਾ ਤਾਂ 4 ਦਹਾਕਿਆਂ ਤੱਕ ਲਾਗੂ ਵੀ ਨਹੀਂ ਹੋਇਆ, ਉਹ ਕਿਵੇਂ ਭੁੱਲ ਗਿਆ? ਜੀ ਭਾਰਤੀ ਨਿਜ਼ਾਮ ਨੇ 47 ਵੇਲੇ ਕਸ਼ਮੀਰ ਨੂੰ ਸ਼ਾਮਲ ਕਰਨ ਲਈ ਦਿੱਤੀ ਧਾਰਾ 370 ਦੀ ਛੋਟ ਵੀ ਵਾਪਸ ਲੈ ਕੇ ਦੁਨੀਆ ਨੂੰ ਦੱਸ ਦਿੱਤਾ ਹੈ ਕਿ ਬ੍ਰਾਹਮਣ ਸਟੇਟ ਬਿਲਕੁਲ ਵੀ ਭਰੋਸੇਯੋਗ ਨਹੀਂ। ਕੀ ਪਤਾ ਕਦੋਂ ਅੰਤਰਰਾਸ਼ਟਰੀ ਸਮਝੌਤਿਆਂ ਤੋਂ ਵੀ ਮੁੱਕਰ ਜਾਣ। ਤੁਸੀਂ ਬਿਲਕੁਲ ਕੁੱਜੇ 'ਚ ਸਮੁੰਦਰ ਬੰਦ ਕੀਤਾ ਹੈ। ਇਹ ਸਮਝੌਤੇ ਕਰਦੇ ਹੀ ਇਸ ਲਈ ਨੇ ਕਿ ਉਹਨਾਂ ਨੂੰ ਤੋੜਿਆ ਜਾਏ। ਅੱਛਾ ਜਗਤਾਰ ਸਿੰਘ, ਰਾਜਵਿੰਦਰ ਸਿੰਘ ਕਹਿੰਦੇ ਨੇ ਕਿ ਭੰਡ ਤਾਂ ਇਸ ਸਮੇਂ ਸਭ ਤੋਂ ਵੱਡਾ ਸੰਦ ਬਣਿਆ ਹੋਇਆ ਹੈ ਦਿੱਲੀ ਦਾ। ਔਰ ਦੀਪ ਸਿੰਘ ਕਹਿੰਦੇ ਨੇ ਕਾਂਗਰਸ, ਭਾਜਪਾ, RSS, ਆਮ ਆਦਮੀ ਆਦਿ ਸਭ ਮੂਤ ਪੀਣੇ ਹਿੰਦੂਤਵੀ ਏਜੰਡੇ ਹੇਠ ਹੀ ਕੰਮ ਕਰਦੇ ਨੇ ਤੇ ਘੱਟ ਗਿਣਤੀ ਕੌਮਾਂ ਦਾ ਘਾਣ ਕਰਨ ਵਾਲੇ ਦੁਸ਼ਮਣ ਹਨ। ਤੁਸੀਂ ਬਿਲਕੁਲ ਠੀਕ ਫਰਮਾਇਆ। ਅੱਛਾ ਰਾਜਵਿੰਦਰ ਸਿੰਘ ਕਹਿੰਦੇ ਨੇ ਦੀਪ ਬਾਈ ਰਾਈਟਲੀ ਸੈਡ ਭੰਡ ਵਿਲ ਬੀ ਬੁਚਰ ਲਾਈਕ ਬੇਅੰਤਾ ਬੁਚਰ। ਉਹਨਾਂ ਦੇ ਲਫ਼ਜ਼ ਨੇ ਦੀਪ ਸਿੱਧੂ ਦੇ ਕਿ ਬਈ ਇਹ ਜਦੋਂ ਇਹਦੇ ਹੱਥ ਪਾਵਰ ਆਈ ਤਾਂ ਇਹ ਬੇਅੰਤੇ ਬੁਚਰ ਨੂੰ ਪਿੱਛੇ ਛੱਡ ਜਾਏਗਾ। ਫਿਰ ਜਿਹੜੇ ਨੇ ਰਾਜਵਿੰਦਰ ਸਿੰਘ ਹੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਕਿਲਰਸ ਸਨ Gandhi, whose party awarded high positions to killers in his party, talking about justice. Really? ਇਹ ਬਿਲਕੁਲ ਅਸੀਂ ਸ਼ੁਰੂ 'ਚ ਹੀ ਕਲੀਅਰ ਕਰ ਦਿੰਦੇ ਹਾਂ ਜਦੋਂ ਡਿਸਕਸ ਕਰਦੇ ਹਾਂ। ਪਰ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਬਈ ਇਹ ਜਿਹੜੀ ਐਕਸਾਈਜ਼ ਗੁੱਡ ਕਾਪ ਬੈਡ ਕਾਪ ਵਾਲੀ ਵੀ ਹੈ, ਪਰ ਇਹਨਾਂ ਦੀ ਵਿਦਨ ਸੁਸਾਇਟੀ ਵੀ ਜਿਹੜਾ ਹੈ ਉਹ ਪੋਲਰਾਈਜੇਸ਼ਨ ਚੱਲ ਰਹੀ ਹੈ, ਭਾਵੇਂ ਉਹ ਤਾਕਤ ਦੀ ਭੁੱਖ ਹੀ ਹੈ। ਇਹ ਵੀ ਸਾਨੂੰ ਇਹਦੀ ਸਮਝ ਆਉਂਦੀ ਹੈ। ਔਰ ਇਵੇਂ ਹੀ ਸੋਹਣ ਸਿੰਘ ਮਾਲ ਔਰ ਕਿਰਪਾਲ ਸਿੰਘ ਚੀਮਾ, ਉਹਨਾਂ ਨੇ ਅੱਜ ਕਿਉਂਕਿ ਬਿਕਰਮੀ ਕੈਲੰਡਰ ਦੇ ਮੁਤਾਬਕ ਗੁਰੂ ਕਲਗੀਧਰ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਅੱਜ ਮਨਾਇਆ ਜਾ ਰਿਹਾ ਔਰ ਉਹਨਾਂ ਨੇ ਗੁਰ ਕੀ ਮਹਿਮਾ ਕਥਨ ਨਾ ਜਾਏ, ਪਾਰ ਬ੍ਰਹਮ ਗੁਰ ਰਿਹਾ ਸਮਾਏ, ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਇਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹੱਕ ਰਾ ਗੰਜੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਅਗਾ ਗੁਰੂ ਗੋਬਿੰਦ ਸਿੰਘ, ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ, ਬਰਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ, ਖਸਮ ਰਾਜਾਂ ਕਾ ਗੁਰੂ ਗੋਬਿੰਦ ਸਿੰਘ, ਆਲਮੁਲ ਅਸਤਾਰ ਗੁਰੂ ਗੋਬਿੰਦ ਸਿੰਘ, ਅਬਰੇ ਰਹਿਮਤ ਬਾਰ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਔਰ ਫਿਰ ਉਹਨਾਂ ਨੇ ਭਾਈ ਗੁਰਦਾਸ ਸਿੰਘ ਉਹਨਾਂ ਦੀ ਤੋਕਿਆ, ਉਹਨਾਂ ਨੇ ਕਿਹਾ ਉਹ ਗੁਰੂ ਗੋਬਿੰਦ ਹੋਏ ਪ੍ਰਗਟਿਆ ਦਸਵੇਂ ਅਵਤਾਰਾ, ਜਿਨ ਅਲਖ ਅਕਾਲ ਨਿਰੰਜਣਾ ਜਪਿਓ ਕਰਤਾਰਾ। ਦਸ਼ਮੇਸ਼ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਸਮੁੱਚੇ ਸੰਸਾਰ ਦੇ ਨਾਨਕ ਰਾਮਲੇਵਾ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਔਰ ਦੀਪ ਸਿੰਘ ਹੋਰਾਂ ਨੇ ਇਹੀ ਕਿਹਾ ਕਿ ਵੀ ਇਹ ਗੁੱਡ ਕਾਪ ਬੈਡ ਕਾਪ ਵਾਲਾ ਖੇਡਣਾ ਸਿੱਖ ਗਏ ਨੇ। ਔਰ ਇਸੇ ਤਰ੍ਹਾਂ ਕਿਰਪਾਲ ਸਿੰਘ ਹੋਰਾਂ ਨੇ ਵੀ ਫਤਿਹ ਬੁਲਾਈ ਹੈ। ਔਰ ਮੈਂ ਦੇਖ ਰਿਹਾ ਘੜੀ ਵੱਲ ਵੀ, ਪਰ ਕਿਉਂਕਿ ਅਸੀਂ ਐਲਾਨਿਆ ਵੀ ਹੋਇਆ ਆਪਣੀ ਲਿਖਤ ਦੇ ਵਿੱਚ ਵੀ ਕਿ ਅਸੀਂ ਨਜ਼ਮ ਸਾਂਝੀ ਕਰਾਂਗੇ। ਸਾਡੇ ਵੀਰ ਅਮਰਜੀਤ ਸਿੰਘ ਚੀਮਾ ਜਿਨ੍ਹਾਂ ਦੀਆਂ ਨਜ਼ਮਾਂ ਅਸੀਂ ਸਾਂਝੀਆਂ ਕੀਤੀਆਂ ਸੀ, ਉਹਨਾਂ ਨੇ ਸਾਨੂੰ ਹੋਰ ਵੀ ਭੇਜੀਆਂ ਨੇ। ਨਾਲ ਹੀ ਉਹਨਾਂ ਨੇ ਕਿਹਾ ਸਾਨੂੰ ਫਤਿਹ ਬੁਲਾ ਕੇ ਮੈਂ ਤੁਹਾਡਾ ਬਹੁਤ ਮਸ਼ਕੂਰ ਹਾਂ ਤੇ ਤਹਿ ਦਿਲੋਂ ਧੰਨਵਾਦੀ ਹਾਂ। ਤੁਸੀਂ ਮੇਰੀਆਂ ਰਚਨਾਵਾਂ ਨੂੰ ਕਬੂਲਿਆ ਅਤੇ ਲਾਈਵ ਟੈਲੀਵਿਜ਼ਨ ਤੋਂ ਪ੍ਰੋਗਰਾਮ TV 84 ਤੇ ਪੜ੍ਹ ਕੇ ਸੁਣਾਇਆ। ਵੀਰ ਜੀ ਸਰੋਤਿਆਂ ਵੱਲੋਂ, ਤੁਹਾਡੇ ਵੱਲੋਂ ਤੇ ਭੈਣ ਨੀਲਮ ਜੀ ਵੱਲੋਂ ਰਚਨਾਵਾਂ ਦੀ ਸ਼ਲਾਘਾ ਕੀਤੀ ਗਈ। ਮੈਂ ਇਤਨੀ ਸ਼ਲਾਘਾ ਦਾ ਹੱਕਦਾਰ ਤਾਂ ਨਹੀਂ, ਮੇਰੇ ਕੋਲ ਸ਼ਬਦ ਘੱਟ ਪੈ ਰਹੇ ਨੇ, ਸਮਝ ਨਹੀਂ ਆਉਂਦੀ ਕਿਸ ਤਰ੍ਹਾਂ ਤੁਹਾਡਾ ਸ਼ੁਕਰੀਆ ਅਦਾ ਕਰਾਂ ਜੀ। ਮੈਂ ਹੋਰ ਕੋਸ਼ਿਸ਼ ਕਰਿਆ ਕਰਾਂਗਾ ਕਿ ਹਫ਼ਤੇ ਵਿੱਚ 2 ਵਾਰ ਜ਼ਰੂਰ ਨਵੀਆਂ ਰਚਨਾਵਾਂ ਭੇਜ ਸਕਾਂ। ਵਾਹਿਗੁਰੂ ਤੁਹਾਨੂੰ ਤੇ ਭੈਣ ਨੀਲਮ ਨੂੰ ਤੇ ਤੁਹਾਡੇ ਪ੍ਰੋਗਰਾਮ ਨੂੰ ਹੋਰ ਬੁਲੰਦੀਆਂ ਤੱਕ ਪਹੁੰਚਾਵੇ ਤੇ ਚੜ੍ਹਦੀ ਕਲਾ ਬਖਸ਼ੇ। ਸੋ ਬਹੁਤ ਬਹੁਤ ਸ਼ੁਕਰੀਆ ਚੀਮਾ ਸਾਹਿਬ। ਔਰ ਅਸੀਂ ਉਹਨਾਂ ਦੀ ਨਜ਼ਮ ਸਾਂਝੀ ਕਰ ਰਹੇ ਹਾਂ। ਕੌਮ ਦੇ ਸਰਦਾਰ
ਅੱਜ ਤਾਹਾਂ ਮਾਰ ਕੇ ਰੋਂਦਾ ਏ। ਕਦੇ ਰੰਗਲਾ ਸੀ ਪੰਜਾਬ ਜਿਹੜਾ, ਉਹ ਹਰਦਮ ਮਹਿਕਾਂ ਵੰਡਦਾ ਸੀ। ਫੁਲਵਾੜੀ ਦਾ ਸੂਹਾ ਗੁਲਾਬ ਜਿਹੜਾ, ਸਾਰੇ ਜੱਗ ਤੇ ਰਾਜ ਜੋ ਕਰਦੇ ਸੀ। ਲੋਕੋ ਕਿੱਧਰ ਉਹ ਕਿਰਦਾਰ ਗਏ, ਅੱਜ ਲੱਭਿਆਂ ਵੀ ਉਹ ਲੱਭਦੇ ਨਾ। ਕਿੱਥੇ ਕੌਮਾਂ ਦੇ ਸਰਦਾਰ ਗਏ, ਹਿੱਕ ਤਾਣ ਕੇ ਜਿਹੜੇ ਲੜਦੇ ਸੀ। ਹੱਕਾਂ ਦੇ ਬਣ ਰਖਵਾਲੇ ਉਹ, ਜੰਗਾਂ ਵਿੱਚ ਫਤਿਹ ਉਹ ਪਾਉਂਦੇ ਸੀ। ਬਣ ਮੌਤ ਦੇ ਦਰ ਸਰ ਬਾਲੇ ਉਹ, ਉਹਨਾਂ ਜ਼ਿੰਦਗੀ ਕਦੇ ਪਿਆਰੀ ਨਾ। ਹੱਸ ਕੌਮ ਤੋਂ ਜਿੰਦੜੀ ਵਾਰ ਗਏ, ਅੱਜ ਲੱਭਿਆਂ ਵੀ ਉਹ ਲੱਭਦੇ ਨਾ। ਕਿੱਥੇ ਕੌਮਾਂ ਦੇ ਸਰਦਾਰ ਗਏ, ਅੱਜ ਉਲਝੀ ਤਾਣੀ ਸਾਰੀ ਹੈ। ਆਪਸ ਵਿੱਚ ਲੀਡਰ ਕਹਿੰਦੇ ਨੇ, ਕੋਈ ਹੋਰ ਨਾ ਚੌਧਰ ਲੈ ਜਾਵੇ। ਸੱਚੇ ਬੰਦੇ ਨੂੰ ਨਾ ਸਹਿੰਦੇ ਨੇ, ਖਜ਼ਾਨਾ ਮੁਲਕ ਦਾ ਸਾਰਾ ਲੁੱਟ ਕੇ ਤੇ ਖੂਹ ਖਾਤੇ ਕਾਰੋਬਾਰ ਗਏ। ਅੱਜ ਲੱਭਿਆਂ ਵੀ ਉਹ ਲੱਭਦੇ ਨਾ, ਕਿੱਥੇ ਕੌਮਾਂ ਦੇ ਸਰਦਾਰ ਗਏ। ਜੀ ਅਖੀਰਲਾ ਪੈਰਾਗ੍ਰਾਫ ਹੈ ਇਸ ਨਜ਼ਮ ਦਾ। ਲਿਆਓ ਲੱਭ ਕੇ ਹਰੀ ਸਿੰਘ ਨਲੂਏ ਨੂੰ, ਨਾਲੇ ਲੱਭੋ ਬੰਦਾ ਬਹਾਦਰ ਨੂੰ। ਚਾਂਦਨੀ ਚੌਂਕ ਜਾ ਸੀਸ ਕਟਾਇਆ ਸੀ, ਲੱਭੋ ਉਸ ਹਿੰਦ ਦੀ ਚਾਦਰ ਨੂੰ। ਚੀਮਾ ਲੱਭੋ ਉਹਨਾਂ ਰੂਹਾਂ ਨੂੰ, ਜੋ ਕੌਮ ਦੇ ਬਣ ਪਹਿਰੇਦਾਰ ਗਏ। ਅੱਜ ਲੱਭਿਆਂ ਵੀ ਉਹ ਲੱਭਦੇ ਨਾ, ਜਿੱਥੇ ਕੌਮਾਂ ਦੇ ਸਰਦਾਰ ਗਏ। ਉਹਨਾਂ ਦੀਆਂ ਦੂਸਰੀਆਂ ਨਜ਼ਮਾਂ ਅਸੀਂ ਫੇਰ ਕਿਸੇ ਦਿਨ ਸ਼ੇਅਰ ਕਰਾਂਗੇ। ਇਸੇ ਤਰ੍ਹਾਂ ਹੀ ਅੱਜ ਸਾਨੂੰ ਆਪਣੀ ਤਾਜ਼ਾ ਨਜ਼ਮ ਭਾਈ ਸੰਤੋਖ ਸਿੰਘ ਭਾਊ ਜੀ ਨੇ ਭੇਜੀ ਹੈ ਟੋਰਾਂਟੋ ਤੋਂ। ਅਕਿਰਤ ਕਣਾਂ ਦੀ ਸਾਂਝ, ਨਾ ਸ਼ੁਕਰੇ, ਥੈਂਕਲੈਸ। ਰੀਤ ਬਿਪਰ ਕੀ ਕਦੀ ਨਹੀਂ ਜਾਣਾ, ਬੜਾ ਸਮਝਾਇਆ ਤੂੰ ਕਈ ਵਾਰ ਸਾਈਂ। ਫਿਰ ਸ਼ੁਰੂ ਹੋਈ ਤਬਾਹੀ ਦਾਸਤਾਨ ਮੇਰੀ, ਦੱਸਾਂ ਤੈਨੂੰ ਮੈਂ ਨਾਲ ਵਿਸਥਾਰ ਸਾਈਂ। ਭਰਾ ਬਣਾ ਕੇ ਭਰਾ ਮਾਰ ਕੀਤੀ, ਡੂੰਗੀ ਪਿੱਠ ਤੇ ਛੁਰੀ ਚਲਾਈ ਸਾਈਂ। ਖੁੰਡੀ ਤਲਵਾਰ ਨਾਲ ਵੱਡੇ ਅੰਗ ਮੇਰੇ, ਕਸਾਈਆਂ ਵਾਂਗ ਕੀਤਾ ਮੈਨੂੰ ਹਲਾਲ ਸਾਈਂ। ਕੋ ਮੇਰੇ ਪੁੱਤ ਮਾਰੇ, ਅਕਿਰਤ ਘਣਾ ਦਾ ਇਹ ਕਿਰਦਾਰ ਸਾਈਂ। ਮੇਰੀ ਬੋਲੀ ਨੂੰ ਖਤਮ ਕਰਨ ਦੇ ਲਈ ਕਹਿੰਦੇ ਬੋਲੀ ਇਹ ਗਵਾਰ ਸਾਈਂ। ਮੇਰੇ ਪੁੱਤਾਂ ਦੇ ਮੂੰਹ ਚੋਂ ਖੋ ਪਾਣੀ, ਡਾਕੂ ਬਣ ਕੇ ਰਿਹਾ ਵੰਗਾਰ ਸਾਈਂ। 47 ਵਿੱਚ ਸੀ ਜਿਨੇ ਕਲੁੱਜ ਪਾਈ, ਲਾ ਦਿੱਤੀ ਹੁਣ ਉਸ ਸਰਾਲ ਸਾਈਂ। ਤਵਾਰੀਖ ਮੇਰੀ ਤੇ ਹੋਂਦ ਮਿਟਾਉਣ ਦੇ ਲਈ, ਖੜਾ ਕਰਤਾ ਵਿੱਚ ਮੰਝ ਧਾਰ ਸਾਈਂ। ਮੇਰੇ ਪੁੱਤਾਂ ਨੇ ਨਾ ਪੰਜਾਬ ਦਿੱਤਾ, 5 ਦਰਿਆ ਨੇ ਮੇਰੀ ਆਨ ਸਾਈਂ। ਮੇਰੇ ਪੁੱਤਾਂ ਆਜ਼ਾਦੀ ਲਈ ਕਲਮ ਚੁੱਕੀ, ਮੇਰ ਸਿਰ ਤੇ ਰੱਖੀ ਅਪਾਰ ਸਾਈਂ। ਕਦੇ ਹਾਰਿਆ ਨਹੀਂ, ਕਦੇ ਨਹੀਂ ਚੁੱਕਿਆ, ਰੱਖੀ ਹਸਤੀ ਨੂੰ ਮੇਰੀ ਆਜ਼ਾਦ ਸਾਈਂ। ਫਿਰ ਇਹ ਮੈਂ ਪੜ੍ਹਦਾ। ਮੇਰੇ ਪੁੱਤਾਂ ਆਜ਼ਾਦੀ ਲਈ ਕਲਮ ਚੁੱਕੀ, ਮੇਰ ਸਿਰ ਤੇ ਰੱਖੀ ਅਪਾਰ ਸਾਈਂ। ਕਦੇ ਹਾਰਿਆ ਨਹੀਂ, ਕਦੇ ਨਹੀਂ ਚੁੱਕਿਆ, ਰੱਖੀ ਹਸਤੀ ਨੂੰ ਮੇਰੀ ਆਜ਼ਾਦ ਸਾਈਂ। ਸਦੀਆਂ ਤੱਕ ਮੈਂ ਕਦੇ ਨਹੀਂ ਭੁੱਲ ਸਕਦਾ, ਭਾਊ ਵੈਰੀ ਨੇ ਕੀਤੀ ਜੋ ਮੇਰੇ ਨਾਲ ਸਾਈਂ। ਸੋ ਬਹੁਤ ਬਹੁਤ ਸ਼ੁਕਰੀਆ। ਔਰ ਅਸੀਂ ਆਸ ਵੀ ਕਰਦੇ ਹਾਂ ਕਿ ਹੋਰ ਵੀ ਸਾਡੇ ਵੀਰ ਭੈਣਾਂ ਜਿਨ੍ਹਾਂ ਦੇ ਵਿੱਚ ਗੁਰੂ ਨੇ ਟੈਲੈਂਟ ਬਖਸ਼ਿਆ, ਉਹ ਵੀ ਅੰਦਰ ਵੱਲ ਝਾਕਣ ਔਰ ਜੋ ਵੀ ਉਹਨਾਂ ਦੀ ਕੰਟਰੀਬਿਊਸ਼ਨ ਹੋਏਗੀ ਲਿਖਤ ਦੇ ਹਵਾਲੇ ਨਾਲ ਅਸੀਂ ਉਸ ਨੂੰ ਸ਼ੇਅਰ ਕਰਾਂਗੇ। ਔਰ ਜਿਵੇਂ ਅਸੀਂ ਰੂਹਾਨੀਅਤ ਦੇ ਜਿਹੜੇ ਸੋਨ ਟੁਕੜੇ ਨੇ, ਨਗੇਟਸ, ਉਹ ਸਾਂਝੇ ਕਰਦੇ ਹਾਂ। ਔਰ ਇਹ ਸ਼ਲੋਕ ਮਹੱਲਾ ਤੀਜਾ ਤੀਸਰੇ ਪਾਤਸ਼ਾਹ ਦਾ ਸ਼ਲੋਕ ਹੈ। ਹਉ ਕਰਤੀ ਸਭ ਮੁਈ, ਸੰਪੋ ਕਿਸੈ ਨਾ ਨਾਲ। ਦੂਜੇ ਭਾਏ ਦੁਖ ਪਾਇਆ, ਸਭ ਜੋ ਹੀ ਜਮ ਕਾਲ। ਨਾਨਕ ਗੁਰਮੁਖ ਉਬਰੇ, ਸਾਚਾ ਨਾਮ ਸਮਾਲ। ਕੁੱਲ ਲੁਕਾਈ ਦੇ ਲਈ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਅੱਡ ਲਫ਼ਜ਼ ਲੋਈ ਵੀ ਇਸਤੇਮਾਲ ਕੀਤਾ ਕਿ ਉਹ ਵੀ ਲੁਕਾਈ ਲਈ ਹੈ। ਸਗਲੀ ਵੀ ਇਸਤੇਮਾਲ ਕੀਤਾ ਹੈ। ਪਲਚ ਪਲਚ ਸਗਲੀ ਮੂਈ, ਝੂਠੇ ਤੰਦੈ ਮੋਹ। ਇਕਸ ਹਰ ਕੇ ਨਾਮ ਬਿਨ ਅੱਗੇ ਲਈਐ ਖੋਹੇ। ਦੈ ਵਿਸਾਰ ਵਿਗੁਚਣਾ ਪ੍ਰਭ ਬਿਨ ਅਵਰ ਨਭ। ਪਲਚ ਪਲਚ ਸਗਲੀ ਮੂਈ, ਸਗਲੀ ਦੁਨੀਆ।
ਫਸ ਕੇ ਮਰ ਰਹੀ ਹੈ। ਜੀ ਹੁਣ ਇਹਦੇ 'ਚ ਹੋਂ ਕਰਤੀ ਸਭ ਮੂਈ, ਸਭ ਵੀ ਲੁਕਾਈ ਲਈ ਹੈ ਕਿ ਸਾਰੇ ਹਉਮੈ ਦੇ ਵਿੱਚ ਫਸੇ ਹੋਏ, ਮੈਂ ਅਹਮ ਕਰਦਿਆਂ ਦੁਨੀਆ ਮਰ ਰਹੀ ਹੈ। ਸੰਪੋ ਕਿਸੇ ਨਾਲ, ਸੰਪੋ ਹੈ ਸੰਪत्ति, ਧਨ ਦੌਲਤ ਜਾਇਦਾਦ, ਇਹ ਤਾਂ ਕਿਸੇ ਦੇ ਨਾਲ ਵੀ ਨਹੀਂ ਹੈ, ਇਹ ਕਿਸੇ ਦੀ ਸਕੀ ਨਹੀਂ, ਕਿਸੇ ਨਾਲ ਨਹੀਂ ਇਹਨੇ ਜਾਣਾ। ਦੂਜੇ ਪਾਏ ਦੁੱਖ ਪਾਇਆ ਸਭ ਜੋ ਹੀ ਜਮਕਾਲ, ਇਹ ਹੋਂ ਮੈਂ ਕਰਕੇ ਦੁਨੀਆ ਫਸੀ ਹੋਈ ਹੈ। ਤੇ ਜਿਹੜਾ ਮੌਤ ਦਾ ਫਰਿਸ਼ਤਾ ਹੈ ਉਹ ਨਿਹਾਰ ਰਿਹਾ, ਉਹ ਤੱਕ ਰਿਹਾ, ਉਹ ਜੋ ਰਿਹਾ, ਜੋਣਾ ਹੈ ਤੱਕਣਾ, ਉਹ ਦੇਖ ਰਿਹਾ ਕਿ ਭਾਈ ਇਹ ਜਿਹੜੇ ਨੇ, ਜਿਵੇਂ ਕਬੀਰ ਸਾਹਿਬ ਦਾ ਹੀ ਹੈ ਕਿ ਭਾਈ ਮਾਂ ਮੋਰ ਕਰ ਅਦਕ ਲਾਡ ਤਰ, ਪੇਖਤ ਹੀ ਜਮ ਰਾਓ ਹਸੈ, ਐਸਾ ਤੈਂ ਜਗ ਭਰਮ ਲਾਇਆ, ਕੈਸੇ ਬੂਝੇ ਜਬ ਮੋਇਆ ਹੈ ਮਾਇਆ। ਮਾਂ ਸਮਝਦੀ ਹੈ ਜਨਨੀ ਜਾਨਤ ਸੁਤ ਵੱਡਾ ਹੋਤ ਹੈ, ਇਤਨਾ ਕੋ ਨਾ ਜਾਣੇ ਜੇ ਦਿਨ ਦਿਨ ਅਵਧ ਘਟਤ ਹੈ। ਪਰ ਜਮਰਾਜ ਕਹਿ ਰਿਹਾ ਮੋਰ ਕਰ ਅਦਕ ਲਾ, ਮਾਂ ਮੇਰਾ ਕਹਿ ਕੇ ਬਹੁਤ ਲਾਡ ਕਰਦੀ ਹੈ। ਪੇਖਤ ਹੀ ਜਮ ਰਾਓ ਹਸੈ, ਮੌਤ ਦਾ ਫਰਿਸ਼ਤਾ ਜਮਰਾਜ ਉਹ ਹੱਸ ਰਿਹਾ ਕਿ ਵੀ ਕੈਸਾ ਇਹ ਭਰਮ ਦੇ ਵਿੱਚ ਦੁਨੀਆ ਫਸੀ ਹੋਈ ਹੈ। ਦੂਜੇ ਪਾਏ ਦੁੱਖ ਪਾਇਆ ਸਭ ਜੋ ਹੀ ਜਮਕਾਲ, ਦੁਨੀਆ ਸੰਪਤ ਹੋਂ 'ਚ ਫਸੀ ਹੈ, ਜਮਕਾਲ ਨਿਹਾਰ ਰਿਹਾ। ਨਾਨਕ ਗੁਰਮੁਖ ਉਭਰੇ ਸਾਚਾ ਨਾਮ ਸਮਾਲ, ਪਰ ਜਿਹੜੇ ਗੁਰਮੁਖ ਨੇ, ਜਿਨ੍ਹਾਂ ਨੂੰ ਗੁਰੂ ਦੀ ਮੱਤ ਦੀ ਸਮਝ ਆਈ, ਉਹਨਾਂ ਨੇ ਆਪਣੇ ਜੀਵਨ ਦੇ ਅੰਦਰ ਉਸ ਨੂੰ ਧਾਰਨ ਕੀਤਾ, ਉਹ ਉਭਰਦੇ ਨੇ, ਉਹ ਇਸ ਲੋਈ 'ਚ ਸੰਪਤ 'ਚ ਮੈਂ ਮੇਰੀ 'ਚ ਨਹੀਂ ਫਸਦੇ, ਉਹ ਨਾਮ ਦੀ ਕਮਾਈ ਕਰਦੇ ਨੇ, ਉਹਨਾਂ ਨਾਮ ਨੂੰ ਸੰਭਾਲਦੇ ਨੇ ਚੱਤੇ ਪੈਰ। ਔਰ ਫਿਰ ਇੱਕ ਉਹ ਵੀ ਨੇ ਸਾਡੀ ਨਸਲ ਦੇ ਜਿਹਨਾਂ ਪ੍ਰਥਾਏ, ਅਗਲਾ ਸ਼ਲੋਕ ਗੁਰੂ ਨਾਨਕ ਸਾਹਿਬ ਦਾ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੋ ਕੁਸੁੱਧਾਂ ਕਾਲੀਆਂ, ਬਾਹਰ ਚਿਟਵੀਆਂ, ਰੀਸਾਂ ਕਰੇ ਤਿਨਾੜੀਆਂ, ਜੋ ਸੇਵੇਂ ਦਰ ਖੜੀਆਂ, ਨਾਲ ਖਸਮੈ ਰਤੀਆਂ, ਮਾਣੈ ਸੁਖ ਰਲੀਆਂ। ਕਿ ਭਾਈ ਅਸੀਂ ਗੱਲਾਂ ਬਾਤਾਂ 'ਚ ਤਾਂ ਬਹੁਤ ਚੰਗੇ ਹੈ, ਪਰ ਸਾਡਾ ਆਚਾਰ ਵਿਹਾਰ ਜਿਹੜਾ ਉਹ ਬਹੁਤ ਮਾੜਾ ਹੈ, ਔਰ ਮਨ ਦੇ ਅੰਦਰ ਸਾਡੇ ਕਾਲਕ ਹੈ, ਅੰਦਰੋਂ ਅਸੀਂ ਮੈਲੇ ਹਾਂ। ਮਨੋਂ ਕੁਸੁੱਧਾਂ ਬਾਹਰ ਚਿਟਵੀਆਂ, ਬਾਹਰ ਅਸੀਂ ਬੜੇ ਉਜਲ ਚੋਲੇ ਪਾ ਕੇ ਸਾਫ਼ ਔਰ ਬੜੀਆਂ ਮਿੱਠੀਆਂ ਗੱਲਾਂ ਔਰ ਪੋਲੀਆਂ ਗੱਲਾਂ, ਰੂਹਾਨੀਅਤ ਦੀਆਂ ਗੱਲਾਂ, ਪਰ ਅੰਦਰ ਜਿਹੜੀ ਹੈ ਉਹ ਗੁਨਾਹ ਦੀ, ਪਾਪਾਂ ਦੀ ਕਾਲਕ ਹੈ। ਔਰ ਅਸੀਂ ਉਹਨਾਂ ਦੀ ਰੀਸ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਹਨਾਂ ਵਰਗਾ ਬਣਨ ਦਾ ਲੋਕਾਂ ਨੂੰ ਇਹ ਭਰਮ ਦਿੰਦੇ, ਰੀਸਾਂ ਕਰੇ ਤਿਨਾੜੀਆਂ, ਜੋ ਸੇਵਾਂ ਦਰ ਖੜੀਆਂ। ਅਸੀਂ ਉਹਨਾਂ ਨੂੰ ਇਮੀਟੇਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਹੜੀਆਂ ਸੱਚੀਆਂ ਸੁੱਚੀਆਂ ਰੂਹਾਂ ਨੇ, ਜਿਨ੍ਹਾਂ ਨੇ ਆਪਣਾ ਆਪਾ ਅਕਾਲ ਪੁਰਖ ਨੂੰ ਸਮਰਪਿਤ ਕੀਤਾ ਹੋਇਆ ਔਰ ਉਸ ਦੇ ਪਿਆਰ ਵਿੱਚ ਰਤੀਆਂ ਹੋਈਆਂ ਨੇ, ਨਾਲ ਖਸਮੈ ਰਤੀਆਂ, ਮਾਣੇ ਸੁਖ ਰਲੀਆਂ। ਕਿ ਉਹ ਜਿਹੜੀਆਂ ਰੂਹਾਂ ਨੇ ਉਹ ਰੱਬ ਦੇ ਨਾਲ ਇਕਮਿਕ ਹੋ ਕੇ ਉਸ ਆਨੰਦ ਨੂੰ ਮਾਣ ਰਹੀਆਂ ਨੇ। ਜੋਤੀ ਜੋਤ ਰਲੇ ਸੰਪੂਰਨ ਥੀਆ, ਉਹ ਕੰਪਲੀਟ ਨੇ, ਕੋਈ ਮਰਨ ਦੇ ਬਾਅਦ ਨਾਲ ਨਹੀਂ ਜੁੜਿਆ ਹੋਇਆ ਕਿ ਮਰਨ ਤੋਂ ਬਾਅਦ ਹੀ ਜੋਤ ਨੇ ਜੋਤ ਰਲਣਾ। ਉਹ ਜਿਉਂਦੇ ਵੀ ਜਦੋਂ ਨੇ ਉਹ ਉਸ ਸੁੱਖ ਦੇ ਵਿੱਚ ਨੇ। ਹੁੰਦਾ ਤਾਣ ਨਿਤਾਣੀਆਂ ਰਹਿ ਨਿਮਾਨਣੀਆਂ, ਨਾਨਕ ਜਨਮ ਸਖਾਰਥਾ ਜੇ ਤਿੰਨ ਕੈ ਸੰਗ ਮਿਲਾ। ਕਿ ਭਾਈ ਉਹਨਾਂ 'ਚ ਮਾਣ ਹੁੰਦੇ ਹੋਏ ਨਿਮਾਣਾ, ਤਾਣ ਹੁੰਦੇ ਹੋਏ ਨਿਤਾਣਾ, ਅਣ ਹੁੰਦਾ ਆਪ ਸਦਾਏ। ਹੁਣ ਇਹ ਹੈ ਜਿਹੜੀ ਅਵਸਥਾ ਕਿ ਭਾਈ ਜਿੱਥੇ ਉਹਨਾਂ 'ਚ ਤਾਣ ਹੈ ਪਰ ਉਹ ਬੇਤਾਣ ਆਪਣੇ ਆਪ ਨੂੰ ਨੇ, ਰੂਹਾਂ ਨਿਮਾਣ ਬਿਨਾਂ ਮਾਣ ਤੋਂ ਨੇ। ਔਰ ਗੁਰੂ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ ਕਿ ਭਾਈ ਜਿਨ੍ਹਾਂ ਦਾ ਕਦੇ ਉਹਨਾਂ ਰੂਹਾਂ ਦੇ ਨਾਲ ਮੇਲ ਹੋਇਆ, ਨਾਨਕ ਜਨਮ ਸਕਾਰਥਾ, ਕਿ ਉਹਨਾਂ ਦਾ ਜਨਮ ਸਫਲ ਹੈ। ਔਰ ਫਿਰ ਜਿਵੇਂ ਹਰ ਸ਼ਲੋਕ ਦੇ ਥਾਟ ਨੂੰ ਫਰਦਰ ਐਨਫੋਰਸ ਕਰਨ ਲਈ ਪੌੜੀ ਹੁੰਦੀ ਹੈ, ਇਸ ਦੀ ਪੌੜੀ ਹੈ, ਤੂੰ ਆਪੇ ਜਲ ਮੀਨਾ ਹੈ ਆਪੇ, ਆਪੇ ਹੀ ਆਪ ਜਾਲ, ਤੂੰ ਆਪੇ ਜਾਲ ਵਤਾਏਂਦਾ, ਆਪੇ ਵਿੱਚ ਸੇਬਾਲ, ਤੂੰ ਆਪੇ ਕਮਲ ਅਲਿਪਤ ਹੈ, ਸਹਿ ਹੱਥਾਂ ਵਿੱਚ ਗੁਲਾਲ, ਤੂੰ ਆਪੇ ਮੁਕਤ ਕਰਾਏਂਦਾ, ਇੱਕ ਨਿਮਕ ਘੜੀ ਕਰ ਖਿਆਲ, ਹਰ ਤੁਧੋਂ ਬਾਹਰ ਕਿਛ ਨਹੀਂ, ਗੁਰ ਸਬਦੀ ਵੇਖ ਨਿਹਾਲ। ਕਿ ਹੇ ਵਾਹਿਗੁਰੂ ਤੂੰ ਆਪ ਹੀ ਪਾਣੀ ਹੈ ਤੇ ਆਪ ਹੀ ਮੱਛੀ ਹੈ। ਤੂੰ ਆਪੇ ਜਲ ਮੀਨਾ ਹੈ ਆਪੇ, ਆਪੇ ਹੀ ਆਪ ਜਾਲ। ਤੇ ਜਿਹੜਾ ਮਛੁਆਰਾ ਆਇਆ ਜਿਹਨੇ ਜਾਲ ਸੁੱਟਿਆ ਮੱਛੀ ਫੜ, ਉਹ ਵੀ ਤੂੰ ਹੈ। ਕਿ ਹਰ ਪਾਸੇ ਜਦ ਦੇਖਾਂ ਤਦ ਤੂੰ, ਤੂੰ ਆਪੇ ਜਲ ਮੀਨਾ ਹੈ ਆਪੇ, ਆਪੇ ਹੀ ਆਪ ਜਾਲ,
ਤੂੰ ਆਪੇ ਜਾਲ ਵਤਾਏ ਦਾ ਆਪੇ ਵਿੱਚ ਸੇਬਾਲ, ਕਿ ਜਿਹੜਾ ਉਹਦੇ ਚੁੱਗਿਆ ਹੋਇਆ ਘਾਹ ਹੈ ਪਾਣੀ ਦੇ ਵਿੱਚ, ਐਲਗੀ ਔਰ ਦੂਸਰਾ ਉਹ ਵੀ ਤੂੰ ਹੀ ਹੈ, ਜਾਲ ਵੀ ਤੂੰ ਹੀ ਹੈ, ਔਰ ਤੂੰ ਹੀ ਜਿਹੜਾ ਆਪਣੇ ਆਪ ਦੇ ਵਿੱਚ ਤੂੰ ਆਪੇ ਕਮਲ ਅਲਿਪਤ ਹੈ। ਉਸੇ ਹੀ ਪਾਣੀ ਦੇ ਵਿੱਚ ਉਹ ਕਮਲ ਜਿਹੜਾ ਚਿੱਕੜ ਦੇ ਵਿੱਚ ਹੈ ਪਰ ਉਸ ਤੋਂ ਅਲਿਪਤ ਹੈ, ਚਿੱਕੜ ਤੋਂ, ਉਹ ਵੀ ਤੂੰ ਹੀ ਹੈ। ਔਰ ਇਹ ਇਵੇਂ ਹੀ ਹੈ, ਮਾਨੋ ਜਿਹੜਾ ਚਾਰ ਚਫੇਰੇ 100 ਹੱਥਾਂ ਦੇ ਵਿੱਚ ਜਿਵੇਂ ਗੁਲਾਲ ਹੁੰਦਾ ਹੈ, ਔਰ ਸਟਿਲ ਜਿਹੜਾ ਸੈਂਕੜਿਆਂ ਫੁੱਟ ਪਾਣੀ ਦੇ ਅੰਦਰ ਵੀ ਜਾ ਕੇ ਉਹ ਕਮਲ ਅਲਿਪਤ ਹੈ, ਗੁਲਾਲ ਵਾਂਗ ਹੈ, ਉਸ ਦੀ ਆਪਣੀ ਚਮਕ ਕਾਇਮ ਹੈ। ਲਾਲ ਗੁਲਾਲ ਅਸੀਂ ਉਸ ਬ੍ਰਾਈਟਨ ਰੈੱਡ ਕਲਰ ਨੂੰ ਕਹਿੰਦੇ ਆ, ਵੀ ਉਹ ਸੈਂਕੜਿਆਂ ਫੁੱਟ ਥੱਲੇ ਜਾ ਕੇ ਵੀ ਉਸ ਦਾ ਚਿੱਕੜ 'ਚ ਹੁੰਦੇ ਆ ਵੀ ਤੂੰ ਆਪੇ ਕਮਲ ਅਲਿਪਤ ਹੈ, ਸਹਿ ਹੱਥਾਂ ਵਿੱਚ ਗੁਲਾਲ, ਤੂੰ ਆਪੇ ਮੁਕਤ ਕਰਾਏਂਦਾ, ਇੱਕ ਨਿਮਖ ਘੜੀ ਕਰ ਖਿਆਲ, ਕਿ ਹੇ ਵਾਹਿਗੁਰੂ ਜੇ ਇੱਕ ਪਲ ਦੇ ਲਈ ਵੀ ਤੇਰੀ ਨਜ਼ਰ ਪੈ ਜਾਏ ਤੇ ਤੂੰ ਜਿਹੜਾ ਸਾਨੂੰ ਇਸ ਜਨਮ ਮਰਨ ਦੇ ਗੇੜ 'ਚੋਂ ਮੁਕਤ ਕਰਾ ਦਿੰਦਾ ਹੈ। ਹਰ ਤੁਧੋਂ ਬਾਹਰ ਕਿਛ ਨਹੀਂ, ਗੁਰ ਸਬਦੀ ਵੇਖ ਨਿਹਾਲ, ਕਿ ਹੇ ਵਾਹਿਗੁਰੂ ਤੇਰੇ ਤੋਂ ਬਿਨਾ ਹੋਰ ਕੁਛ ਨਹੀਂ, ਤੇਰੇ ਤੋਂ ਬਾਹਰ ਹੋਰ ਕੁਛ ਨਹੀਂ ਹੈ। ਔਰ ਮੈਂ ਜਿਹੜਾ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਨਿਹਾਲ ਨਿਹਾਲ ਨਿਹਾਲ, ਬਲੈਸਡ 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 ਜੀ ਆਪਣੇ ਆਪ ਨੂੰ ਮਹਿਸੂਸ ਕਰਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਵਾਸਨ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ SOS@tvreports.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤਾਂ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV ਰਿਪੋਰਟ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।